ਓਏ ਛੱਡ ਦੇ ਇਹਨੂੰ, ਹੱਥ ਨਾ ਲਾਇਆ ਕਰ। ਸਾਰੇ ਜਰਾਸੀਮ ਆਪਣੇ ਲਾ ਦਿੰਦੇ ਆ, ਉਸਤਾਦ ਜੀ ਦੀ ਆ। ਉੱਥੋਂ ਚੱਕ ਕੇ ਇੱਥੇ ਰੱਖੀ ਆ, ਕੀ ਹੋ ਗਿਆ? ਗੁਨਾਹ ਹੋ ਗਿਆ ਯਾਰ। ਗੁਨਾਹ ਹੋ ਗਿਆ, ਢੱਕਣ ਖੁੱਲਣ ਦਿਆ ਸੀ। ਇਹ ਚੋਰੀ ਦੀ ਆਦਤ ਛੱਡ ਦੋ ਕਾਲੂ ਜੀ, ਕਿਦੋਂ ਤੱਕ ਇੰਜ ਪਲਣਾ ਵਾ। ਉਧਰ ਵੇਖ, ਉਹਦੇ ਘਰ ਦਾ ਯੂਨਿਟ ਨਹੀਂ ਡਿੱਗਣ ਦਿੰਦਾ, ਇੱਥੇ ਏਸੀ ਦੇ ਥੱਲੇ ਪਿਆ ਵਾ। ਓ ਭਾਈ ਕੰਮ ਤੇ ਆਇਆ ਵਾ ਤੂੰ। ਸਾਰਾ ਦਿਨ ਲੈ ਗਿਆ। ਉਹ ਵੀ ਆ ਗਈ, ਅੱਗੇ ਨਾਲੋਂ ਵੀ ਭੈੜੀ ਸ਼ਰਟ ਪਾ ਕੇ ਆ ਗਈ। ਤੂੰ ਆਇਆ ਕਿੱਥੋਂ? ਯਾਰ ਕਿਤੇ ਨੋਨੀ ਚੁੱਪ ਵੀ ਕਰੀਦਾ ਹੁੰਦਾ ਯਾਰ। ਚੁੱਪ ਕਰ ਜਾਓ ਭਾਜੀ, ਕੰਮ ਤੇ ਸੌਣ ਆਏ ਨੇ। ਮਿੱਠਾ ਜੀ ਯਾਰ ਇੱਕ ਵਜੇ ਕੋ ਫੋਨ ਕਰੇ ਚੁੱਕੀ ਦਾ ਵੀ ਹੁੰਦਾ ਵਾ। ਹਰਾਮ ਖਾ ਰਹੇ, ਕੰਮ ਨਹੀਂ ਕਰਨਾ ਹੈਗਾ, ਫੋਨ ਹੀ ਸੁਣੀ ਜਾਈਏ। ਹਰਾਮ ਖਾਨ ਦੇ ਹਰਾਮ ਇੱਥੇ ਆ ਕੇ ਬੇਟੇ 4-4 ਵਜੇ ਤੱਕ ਤੂੰ ਉੱਥੇ ਬੈਠਾ ਰਹਿੰਦਾ ਲਾਈਵ ਤੇ, ਠੀਕ ਆ? ਟਿਕਟੋਕ ਤੇ ਨੀਂਦਾਂ ਤੈਨੂੰ ਆਈ ਜਾਂਦੀਆਂ ਵਾ। ਇੱਥੇ ਆ ਕੇ ਐ ਡਿੱਗਦਾ ਨਹੀਂ, ਆਪਰੇਸ਼ਨ ਕਰਾ ਗਿਆ। ਕਿਉਂਕਿ ਬੈ ਹਾਂਜੀ ਕਿਉਂਕਿ ਭਾਜੀ ਬੈ ਜਾਓ ਸਾਜੀ। ਤਮੀਜ਼ ਕਰਿਆ ਕਰ। ਭਾਜੀ ਇੱਥੇ ਆ ਜਾਓ, ਮੈਂ ਕਿਹਾ ਹਾਂਜੀ ਹੁਣ ਗਾਉਂਦੇ ਨਹੀਂ ਗਾਣਾ? ਗਾਣਾ ਪਹਿਲੇ ਹੀ ਸਾਰਾ ਰਖਤ ਮਾਰਦਾ। ਤੇਰੇ ਚ ਕਿਤੇ ਖਾਨ ਸਾਹਿਬ ਸ਼ੇਰ ਮੇਰੇ ਦੀ ਰੂਹ ਆ ਜਾਂਦੀ ਆ। ਤੂੰ ਹੁਣ ਸੁੱਤਾ ਹੀ ਦੇਖ ਲਿਆ ਕਰ। ਨਾ ਤੂੰ ਕਿਤੇ ਵੱਡੇ ਮੰਚ ਤੇ ਗਾਉਣਾ, ਨਾ ਤੈਨੂੰ ਕਿਤੇ ਆਡੀਸ਼ਨ ਤੋਂ ਕਾਲ ਆਈ ਆ, ਨਾ ਤੂੰ ਜਾਂਦਾ 9 ਵਜੇ ਤੋਂ ਗੁਲਾਮ ਸਾਹਿਬ ਦੇ ਘਰ ਜਾਣਾ ਵਾ। ਐਵੇਂ ਬੇਟਾਈਮ ਰਿਹਰਸਲ ਕਰੀ ਜਾਂਦਾ ਵਾ। ਉਹ ਭਾਈ ਮਿੱਠੇ ਦੁਆ ਕਰਿਆ ਕਰੋ, ਦਿਲ ਵੱਡਾ ਕਰਕੇ ਕੁਛ ਕਿਆ ਕਰੋ ਕਿ ਅੱਲਾ ਤੈਨੂੰ ਵੱਡੇ ਪਾ ਅੱਲਾ ਤੈਨੂੰ ਵੱਡੇ ਭਾਗ ਲਾਵੇ, ਸਾਡੀ ਕਿਥੇ ਜਾਨ ਛੁੱਟੇ। ਤੂੰ ਸਾਰੇ ਗਾਂ ਪਾਈ ਚੱਲ ਜਿਵੇਂ ਸਿੱਧਾ ਹੀ ਸ਼ੰਕਰ ਮਹਾਦੇਵ ਤੇਰੇ ਘਰ ਆਵੇ ਤੈਨੂੰ ਲੈਣ। ਇਸ ਤੋਂ ਵੱਡੀ ਕੀ ਹੋ ਸਕਦਾ? ਮੈਂ ਕਹਿੰਦਾ ਛੱਡ ਗੱਲਾਂ ਦੇ। ਇਹ ਹੁਣ ਖਿਜਿਆ ਬਲਾਕਾ ਤੂੰ ਸਿਰਫ ਇਹਨੂੰ ਉਠਾਤਾ, ਹੋਰ ਕੋਈ ਗੱਲ ਨਹੀਂ। ਤੂੰ ਸੁੱਤਾ ਰਹਿੰਦਾ, ਫੇਰ ਇਹ ਵੀ ਚੰਗਾ ਸੀ, ਉਹ ਵੀ ਚੰਗਾ ਸੀ, ਸਾਰੇ ਚੰਗੇ ਸੀ। ਮਿੱਠੇ ਇੰਜ ਨਾ ਕਰਿਆ ਕਰ। ਓ ਯਾਰ ਸੁੱਤਾ ਉੱਠ ਕੇ ਨਾ ਬੰਦਾ 10 ਮਿੰਟ ਵੈਸੇ ਹੀ ਬੌਂਦਲੇ ਰਹਿੰਦਾ, ਉੱਠ ਕੇ ਵੀ ਆ ਛਾਇਆ ਸਪੀਕ ਹੈ ਲੱਗਾ। ਓਏ ਉਹ ਰੈਗੂਲਰ ਸੋਨਰ ਹੁੰਦੇ ਆ। ਨਾਲੇ ਭਾਈ ਇਹ ਗਲਾ ਟਿਕਟੋਕ ਤੇ ਛਾਇਆ ਪਿਆ ਵਾ ਪੂਰੇ ਭਾਰ ਨਾਲ। ਬਿੱਲੀਆਂ, ਸ਼ੇਰ, ਫੁੱਲ, ਗੁਲਦਸਤੇ ਪੂਰੇ ਵੱਜਣ ਦੇ। ਟਿਕਟੋਕ ਇੰਨੀ ਨਹੀਂ ਅੰਦਰ ਚਲੇ ਗਈ ਆ ਜਿੰਨਾ ਬਹਿਣ ਦਿਆ ਵਾ ਇਹ। ਓਏ ਇਸ ਕੰਮ ਤੇ ਨੀਂਦ ਹੀ ਹੋਣੀ ਆ, ਰਾਤ 5 ਵਜੇ ਤੱਕ ਤੇ ਆਨਲਾਈਨ ਹੋਣਾ। ਕਾਲੂ ਜੀ ਇਹ ਚੱਲ, ਉਹ ਤੈਨੂੰ ਕਿਤੇ ਆਰਡਰ ਆਇਆ ਵਾ, ਤੂੰ ਬੋਰਾ ਭਰਨਾ ਮੱਛਰ ਮਾਰ ਕੇ। ਅਸੀਂ ਵੀ ਤਾਂ ਮਾਮਾ ਆਰਾਮ ਨਾਲ ਬੈਠੇ ਹੀ ਆ। ਤੂੰ ਤਾਂ ਕਿਤੇ ਸਫੇਦ ਹੋਏ ਆ, ਤੁਹਾਡੇ ਤੇ ਖੂਨ ਸਫੇਦ ਹੋਏ, ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਟਿਕਟੋਕ ਤੇ ਕੀ ਛਾਗੇ 4 ਪੈਸੇ ਕੀ ਹੋਣ ਲੱਗੇ, ਤਬੀਤਾਂ ਹੀ ਹੋਰ ਹੋ ਗਈਆਂ। 4 ਪੈਸੇ ਨਹੀਂ, 4 ਚੌਕੇ 16 ਆ ਰਹੇ ਆ। ਹਾਂਜੀ, ਐਵੇਂ ਕਾਲਰ ਪਿੱਛੇ ਨੂੰ ਹੁੰਦੇ। ਡੇਲੀ $500 ਵੱਜ ਰਿਹਾ ਡੇਲੀ। ਰਾਤ ਨੂੰ ਸਾਰੀ ਰਾਤ ਐ ਦਿਹਾੜੀ ਲਾ ਰਹੇ ਆ ਵਾ, ਘੇਰ ਘਰਈਆ ਕਰ ਰਹੇ ਆ ਵਾ, ਦਿਨੇ ਇੱਥੇ ਆ ਕੇ ਸੋ ਜਾਂਦਾ। ਜੇ ਇਸ ਗੱਲ ਦਾ ਮੈਨੂੰ ਵੱਟ ਆ ਮਿੱਠਾ ਜੀ, ਅਸੀਂ ਵੀ ਬਹਿ ਰਹੇ ਟਿਕਟੋਕ ਤੇ, ਅਸੀਂ ਵੀ ਡਾਲਰ ਕਮਾ ਰਹੇ। ਯਾਰ ਮੈਂ ਹਿਸਾਬ ਲਾਇਆ, ਤੁਸੀਂ ਸਿਰਫ ਮੇਰਾ ਕਰਕੇ ਬਹਿ ਰਹੇ, ਸਿਰਫ ਡੇਲਾ ਮਿੱਠੇ ਵਾਲ ਪਾਇਆ ਵਾ ਵੀ ਮੈਂ ਕਿਤੇ ਯੂਸਫ ਹਰਾਤਾ। ਕਿੰਨੇ ਕ ਆ ਗਏ ਮੈਨੂੰ ਪੈਸੇ ਦੱਸ ਦੇ। ਉਹ ਸ਼ੇਰ ਵੱਜਣ ਦੇ ਤੈਨੂੰ। ਸ਼ੇਰ ਕਿੰਨੇ ਕ ਵੱਜ ਗਏ ਮੈਨੂੰ ਦੱਸ ਦੇ। ਹੈ ਵੀ ਮੇਰੇ ਕਿਤੇ ਸੋਜਾਂ ਪੈ ਗਈਆਂ, ਵੀ ਮੇਰੇ ਕਿਤੇ ਟਾਂਕੇ ਲੱਗਣੇ ਸ਼ੇਰ ਵੱਜਣ ਦੀ ਵਜ੍ਹਾ ਤੋਂ। ਇੱਕ ਸ਼ੇਰ ਵੱਜਾ, ਮੈਂ ਕਿਤੇ ਚਿੜੀਆ ਘਰ ਨਹੀਂ ਪਾ ਲਿਆ। ਉਹ ਸ਼ੇਰ ਕਿੰਨੇ ਦਾ ਵਾ? 20 ਤੋਂ 30 ਹਜ਼ਾਰ ਰੁਪਏ ਦਾ ਹੋਣਾ। 30,000 ਕੁਛ ਵੀ ਨਹੀਂਗਾ। ਬਿੱਲੀਆਂ ਹਾਂ ਜਿਹੜੀ ਵੱਜਦੀਆਂ ਆ ਗਈਆਂ, ਉਹ ਕਿੱਥੇ ਜਾਣੀਆਂ? ਯਾਰ ਬਿਰੀਆਂ ਤੋਂ ਪੁਰਕਰਾ ਹਾਂ ਉਹ ਤੇ ਨਹੀਂ ਵੱਜੀਆਂ ਆਲੇ ਕੁੱਤੇ ਵੱਜਣ ਡੇ ਮੈਨੂੰ। ਇਹਨਾਂ ਦਾ ਮੈਂ ਕੀ ਹਿਸਾਬ ਲਾਵਾਂ? ਇਹਨਾਂ ਦਾ ਮੈਨੂੰ ਕੀ ਆਉਣਾ ਵਾ? ਦੇਖ ਉਹ ਆਫਰਿਆ ਫਿਰਦਾ ਹੀ, ਹਕਾਰ ਗਿਆ ਹੀ, ਸਾਨੂੰ ਕੁੱਤੇ ਸੱਦੀ ਜਾਂਦਾ ਯਾਰ। ਬੰਦਿਆਂ ਨੂੰ ਕੁੱਤੇ ਕਹਤਾ। ਓਏ ਐ ਡਾਲਰ ਦੀ ਗਰਮੀ, ਡਾਲਰ ਦੀ ਗਰਮੀ ਹੈ। ਓਏ ਡਾਲਰ ਦੀ ਗਰਮੀ, ਡਾਲਰ ਸੋਲਰ ਵਾਲਾ ਵਾ ਵੀ ਡਾਲਰ ਦੀ ਗਰਮੀ। ਔਰ ਡਾਲਰ ਦੀ ਗਰਮੀ ਛੱਡੋ, ਇਹ ਕੋਈ ਐਪਾਂ ਡਾਊਨਲੋਡ ਕਰਨ ਡਿਆ ਜਿੱਥੋਂ ਕਾਰਾਂ ਸੇਲ ਹੁੰਦੀਆਂ ਵਾ। ਕੋਈ ਨਵੀਂ ਗੱਡੀ ਲੈਣ ਦੇ ਚੱਕਰਾਂ 'ਚ ਫਿਰਨ ਡਿਆ। ਅੱਛਾ ਜੀ, ਹਕਾਰ ਗਿਆ ਹਾਂ ਵੈਸੇ ਦਾਨਿਸ਼ ਸਹੀ ਦੱਸੀ ਯਾਰ, ਜ਼ਿਆਦਤੀ ਨਹੀਂ ਯਾਰ, ਮੁਨਾਫਿਕ ਬੰਦਾ ਨਹੀਂ, ਚਵਲ ਨਹੀਂ ਹੈਗਾ। 24 ਘੰਟੇ ਦੀ ਮੈਂ ਕੇਅਰ ਕਰਦਾ, ਹਰ ਪਾਸੋਂ ਦਾ ਮੈਂ ਖਿਆਲ ਰੱਖਦਾ। ਆਉਂਦਾ ਮੇਰੇ ਨਾਲ, ਜਾਂਦਾ ਮੇਰੇ ਨਾਲ। ਇਦਾਂ ਦਾ ਆਪਾਂ ਵੀ ਨਹੀਂ ਕਰਦਾ ਇਹਦੇ ਨਾਲ ਤੇ ਵਫਾ ਜਿੱਦਾਂ ਮੈਂ ਨਾ ਵਫਾ ਕਰਨੇ। ਤੇ ਚਵਲ ਜਦੋਂ ਕੋ ਮੇਰੇ ਖਿਲਾਫ ਗੱਲ ਹੁੰਦੀ, ਉੱਠ ਕੇ ਸਭ ਤੋਂ ਪਹਿਲਾਂ ਦਲੀਲ ਇਹ ਦਿੰਦਾ ਵਾ। ਉਹ ਯਾਰ ਤੈਨੂੰ ਮੈਂ ਕਿੱਦਾਂ ਹੀ ਤੈਨੂੰ ਕਸਮ ਦੇਵਾਂ ਯਾਰ, ਇਹਨੇ ਅਜੇ ਤੱਕ ਇਸ ਬੰਦੇ ਨੇ ਆਪਣੀ ਏਰੀਆ 'ਚ ਨਿਕਲ ਕੇ ਮਾਲਟਾ ਨਹੀਂ ਸੀ ਵੇਖਿਆ। ਮੈਨੂੰ ਮਾਲਟਾ ਮੈਂ ਦਿਖਾਇਆ, ਹਾਂ ਮਾਲਟਾ ਹੁੰਦੇ ਵਿਪਾਰੀ। ਜੇ ਮਾਲਟਾ ਫੜਾ ਛਿਲਕੇ ਸਮੇਤ ਹੀ ਖਾ ਗਿਆ। ਮੈਂ ਛਿਲਕੇ ਦਿੱਤੇ ਵੀ ਇੰਨਾ ਖਾਈਦਾ ਵਾ। ਇਹ ਉਹ ਬੱਚਾ ਵਾ। ਹੱਕ ਸੱਚ ਦਾ ਸਾਥ ਦੇਣਾ ਨਹੀਂ ਹੱਕ ਸੱਚ ਨਹੀਂ ਨੋਨੀ, ਤੈਨੂੰ ਤੂੰ ਉਹਦੇ ਪੈਰ ਵੀ ਧੋ ਕੇ ਪੀਵੇਂ ਨਾ ਤੇ ਸਭ ਬਰਾਬਰ ਨਹੀਂ ਹੁੰਦਾ। ਸਹੀ ਗੱਲ। ਤੈਨੂੰ ਘਰੋਂ ਚੁੱਕ ਕੇ ਲਿਆਂਦਾ। ਗੱਲ ਤੇ ਯਾਰ ਮੈਨੂੰ ਇਹਦੇ ਤੇ ਆਉਂਦੀ, ਕੋਈ ਟੀਟੇ ਦੀ ਗੱਲ ਮੇਰੇ ਖਿਲਾਫ ਹੁੰਦੀ ਨਾ, ਉੱਤੋਂ ਦੀ ਆਉਂਦਾ ਵਾ। ਜਿੱਦਾਂ ਲੰਗਰਾਂ ਦੀ ਲੈਣ ਚ ਇੰਜ ਕਰਕੇ ਉੱਤੋਂ ਨਹੀਂ ਸ਼ਾਹ ਭਰੀ ਦੀ ਹੁੰਦੀ, ਐਦਾਂ ਹੁੰਦਾ ਵਾ। ਔਰ ਤੂੰ ਸ਼ੁਕਰ ਕਰ ਤੈਨੂੰ ਮੈਂ ਨੇਮ ਤਾਂ, ਔਰ ਤੈਨੂੰ ਤਾਂ ਇਹੀ ਪਤਾ ਸੀ ਕਿ 3 ਫਲ ਹੀ ਚੱਲਣ ਡਏ ਕਾਇਨਾਤ ਤੇ। ਤੈਨੂੰ ਸਾਰੇ ਫਲ ਮੈਂ ਯਾਦ ਕਰਾਇਆ। ਥੋੜੇ ਕਰਕੇ ਜਾਂਦਾ ਵਾ। ਉਹ ਗਲ ਕੋਟੂ ਬੇਰ ਖਾਂਦਾ ਸੀ, ਗਲ ਕੋਟੂ ਬੇਰ ਪਰੋਣਾ ਨੂੰ ਵੀ ਉਹ ਦੇ ਦੇਣੇ। ਜਿਹੜੇ ਰਿਸ਼ਤਾ ਪੱਕਾ ਕਰਨਾ ਉਹਨੂੰ ਗਲ ਕੋਟੂ ਬੇਰ ਦੇ, ਉਹਨੂੰ ਨਾ ਕਰੇ ਨਾ ਭਾਈ। ਮਿੱਠੇ ਮੈਂ ਸੁਣਿਆ ਤੈਨੂੰ ਕਿਹਾ ਨਾ ਇਹਸਾਨ ਫਰਮੋਸ਼ਨ ਹੋਣੀ ਨਹੀਂ ਸਾਨ ਫਰਮੋਸ਼ ਨਹੀਂ ਯਾਰ। ਇਹਦੀ ਨਾ ਜਿੱਦਾਂ ਇਹ ਪਹਿਲੇ ਨਵਾਂ ਆਇਆ ਸੀ ਦਫ਼ਤਰ, ਉਦਾਂ ਹੀ ਆਉਂਦਾ ਨਾ। ਇਹਦੇ ਥੱਲੋਂ ਐਦਾਂ ਚੌੜੇ ਪੈਰ ਹੋਏ ਨੇ ਸੀ, ਤੁਰ ਕੇ। ਕਿੱਥੋਂ ਤੁਰ ਕੇ ਆਉਂਦਾ ਸੀਗਾ। ਔਰ ਐਡਾ ਵੱਡਾ ਸਟਾਰ ਆ, ਰਾਜ ਕੋ ਲਿਫਟ ਵੀ ਨਹੀਂ ਸੀ ਦਿੰਦਾ। ਅੱਲਾ ਕਰਕੇ ਰਕਸ਼ੇ ਨਾਲ ਲਾਉਂਦਾ, ਬਾਅਦ ਚ ਪਹਿਲੇ ਪੈਸੇ ਮੰਗਦਾ ਜੀ। ਮਿੱਠੇ ਮੈਨੂੰ ਪਤਾ ਲੱਗਾ ਬਿੱਲੀਆਂ ਨਾਲ ਤੈਨੂੰ ਚੂਹੇ ਵੀ ਵੱਜਣ ਲੱਗ ਪਏ ਟਿਕਟੋਕ ਤੇ। ਚੂਹੇ ਵੱਜਣਾ ਹੀ ਆ, ਚੂਹੇ ਦੇ ਵੱਜਣਾ ਹੀ ਆ।
ਦੇਲੇ ਤੁਹਾਡੇ ਸਾਰਿਆਂ ਦੇ ਉਧਰ ਨੂੰ ਆ। ਨਹੀਂ ਨਹੀਂ ਮੇਰਾ ਕੋਈ ਨਹੀਂ ਮਿੱਠਾ ਜੀ ਕੰਗ੍ਰੈਚੁਲੇਸ਼ਨ ਇਹ ਲੇਕਿਨ ਬਾਤ- ਮੈਂ ਇੱਕ ਗੱਲ ਕਹਿਣਾ ਵਾ ਕਿ ਇੱਥੇ ਸੋਣਾ ਨਹੀਂ ਮੈਂ ਇੱਥੇ ਚੌਕਸ ਹੋ ਕੇ ਕੰਮ ਕਰਨਾ। ਦਾਨਿਸ਼ ਇੱਕ ਮਿੰਟ ਉਹ ਮੇਰੀ ਗੱਲ- ਉਹ ਬੈਠ ਜਾ ਮੁਨਾਫਕਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਹੱਕ ਸੱਚ ਦਾ ਸਾਥ ਦੇਣਾ ਚਾਹੀਦਾ ਭਾਈ। ਹੱਕ ਸੱਚ ਦਾ ਨਹੀਂ, ਜਿਹਦੇ ਨਾਲ ਆਈਏ ਉਹਦਾ ਗਾਈਏ। ਯਾਰ ਜਿੰਨਾ ਇਹ ਗਰੀਬ ਆ ਨਾ ਇਦਾਂ ਦੇ ਬੰਦੇ ਕਚਹਿਰੀਆਂ ਸਿਰ ਟੱਕ ਦਾ ਵੱਡਾ ਬਿਸਕੁਟ ਨਹੀਂ ਉਹ ਲੈ ਕੇ ਕੇਸ ਆਪਣੇ ਤੇ ਪਵਾ ਲੈਂਦੇ ਆ ਕਿਸਕੋ ਲੈ ਆਏ ਆ ਕਤਲ ਮੇਤੇ ਭਾਈ ਤੁਸੀਂ ਦੇ ਦਿਓ। ਬਾਕੀ ਮਿੱਠੇ ਇੱਕ ਗੱਲ ਸੱਚੀ ਆ ਇਹ, ਤੂੰ ਬਾਕੀ ਨਸ਼ੀ ਪਾਉਂਦਾ ਇੱਥੇ ਆ ਕੇ, ਇਹ ਤੂੰ ਬਾਤ- ਲੰਮਾ ਪਿਆ ਹੁੰਦਾ ਵਾ, ਠੀਕ ਆ, ਉਹ ਤੇਰੀ ਗੱਲ ਕਰਨ ਦਿਆਂ ਮੈਂ, ਜੇ ਬਾਤ ਕਦੇ ਲੰਮਾ ਨਹੀਂ ਪੈਣਾ ਭਾਈ ਜਾਨ, ਤੂੰ ਜਿੱਦਾਂ ਉਹ ਸੜਿਆ ਜੇ ਮੈਂ ਅੱਜ ਦਾਨਿਸ਼ ਸਹੀ ਦੱਸੀ ਝੂਠ ਨਾ ਬੋਲੀ। ਅਲਹਮਦੁਲਿਲਾ ਮਿਹਨਤ ਕਰਦਾ ਮੈਂ ਜਿੱਧਰ ਵੀ ਜਾਣਾ ਕਦੀ ਇੱਧਰ ਡਿਸਟਰਬ ਹੋਣ ਦਿੱਤਾ, ਫਿਰ ਤੁਹਾਨੂੰ ਪਤਾ ਮੇਰਾ ਸਾਥ ਹੈ। ਟਾਈਮ ਦੇਖੋ ਕੀ ਹੋ ਗਿਆ ਹੁਣ, ਮੈਂ ਦੇਖਿਆ ਸਾਜੀ ਕਿ ਤੁਸੀਂ ਵੀ ਲਾਈਵ, ਭਾਈ ਫੈਸਲ ਵੀ ਲਾਈਵ, ਸਲਮਾਨ ਸਾਹਿਬ ਵੀ ਲਾਈਵ, ਭਾਈ ਦਾਨਿਸ਼ ਵੀ ਲਾਈਵ, ਉਹ ਹੋਰ ਵੀ ਕਿੰਨੇ ਹੀ ਨਾਲ ਰਲ ਯਾਰਾ ਬਾਹਰ ਬੰਦਾ ਹੀ ਆ ਅਸੀਂ ਬਹਿਣਾ ਹੀ ਛੱਡ ਦਿੱਤਾ। ਯਾਰ ਜ਼ਿਆਦਾ ਬੰਦਾ ਵਾ ਤੂੰ ਮੰਨੇਗਾ। ਟਿਕਟੌਕ ਟੀਮ ਆ ਇਹਦੇ ਘਰ ਸਿਰਫ ਕੀ ਲੈਣ ਇਹਦੀ ਬੈਠਕ ਨੂੰ ਤਾਲਾ ਲਾਉਣਾ ਆ ਲੱਗਾ ਆ ਭਾਜੀ, ਆ ਲੱਗਾ ਆ ਵਾ, ਆ ਬਾਂਦਰ ਹੀ ਆ ਤੁਸੀਂ ਬਹਿੰਦੇ ਨਹੀਂ ਲਾਈਵ ਯਾਰ ਬੈਠੇ ਬਹਿਣ ਦੇ 6 ਵਜੇ ਤਾਈਂ ਤੁਸੀਂ ਬੈਠੇ ਰਹਿੰਦੇ ਇੱਥੇ, ਤੁਸੀਂ ਤੁਝੇ ਕਿਆ show ਵਾਲੇ ਪਾਸੇ ਧਿਆਨ ਬੜਾ ਯਾਰ ਬੋਲਦਾ ਲਾਈਵ ਬੈਠਾ ਵਾ ਲਾਈਵ ਠੀਕ ਹੈ ਬੈਠੇ ਰਹਿੰਦੇ, ਗੱਡੀ ਵੀ ਤੇ ਅਸੀਂ ਲੈਣੀ ਹੈ। ਹੈ ਟਿਕਟੌਕ ਤੋਂ ਫੋਰਚੂਨਰ ਹੈ ਉਹ ਕੋਈ ਹੋਰ ਚੂਨਰ ਹੋਣੀ ਹੈ। ਭਾਜੀ ਦੇ ਤੋਂ ਕੰਮ ਵਧਿਆ ਪਿਆ ਇੱਧਰ ਤੇ। ਉਹ ਯਾਰ ਕੱਲ ਤੇਰੀ ਇੰਨੀ ਡਿਮਾਂਡ ਨਾ, ਇੰਨਾ ਲੋਕ ਤੇਰਾ ਉਹ ਸਟਾਰਲੀ ਤੇ ਪੁੱਛਦੇ ਆ ਨਾ, ਕਹਿੰਦੇ ਉੱਥੇ ਹੀ ਸਹੀ ਹੈ। ਹੁਣ ਦੇਖ ਉਹਨੇ ਗੱਡੀ ਲੈਣੀ ਹੈ, ਸਾਨੂੰ ਖੁਸ਼ੀ ਆ ਗੱਲਾਂ ਨੂੰ ਹੋਰ ਗੱਡੀ ਦੇ ਸਾੜ ਨਹੀਂ ਹੈ ਯਾਰ ਸੜਨਾ ਗੱਲ ਭਾਜੀ ਇੱਧਰ ਜਿੱਦਣ ਸ਼ੇਰ ਵੱਜਾ ਨਾ, ਜਿੱਦਣ ਸ਼ੇਰ ਵੱਜਾ ਘਰ ਕੁੱਤਾ ਹੋ ਕੇ ਫਿਰਦਾ ਰਿਹਾ ਬੰਦਾ ਮੁਨਾਫਕ ਆ ਯਾਰ। ਇਹ ਜੈਲਸ ਹੁੰਦਾ ਥੱਲੇ ਬੈ ਕੇ ਜੈਲਸ ਹੁੰਦਾ। ਓਏ ਜੈਲਸ ਇੰਨਾ ਹੁੰਦਾ, ਬਹਿਣਾ ਹੀ ਹਟ ਗਿਆ ਵਾ, ਉਹ ਬਹਿਣਾ ਹੀ ਹਟ ਗਿਆ ਯਾਰ, ਦੱਸ ਯਾਰ ਕਾਲੂ ਮਹੱਲੇ ਚੋਂ ਲਾਈਵ ਬੈਠਾ ਵਾ, ਹਾਂ ਤੇਰੀਆਂ ਸੱਟਾਂ ਯਾਰ, ਇੱਕ ਫੁੱਲ ਵੱਜਾ ਉਹ ਵੀ ਇਹਦਾ ਭਰਾ ਕਹੀ ਜਾਂਦਾ, ਕਹਿੰਦਾ ਯਾਰ ਫੇਕ ਗਿਫਟਿੰਗ ਆ। ਇੱਕ ਬੋਲ ਤੋਂ ਯਾਰ ਮੈਂ ਤੂੰ ਘਰ ਬੈਠਾ ਬਕਵਾਸ ਕਰਨ ਡਿਆ ਮਹੱਲੇ ਚੋਂ, ਬਾਪਾ ਉਹਦਾ ਤਲਕ ਹੀ ਕੋਈ ਨਹੀਂ, ਉਹਨੂੰ ਪਤਾ ਨਹੀਂ ਸੋਸ਼ਲ ਮੀਡੀਆ ਦਾ, ਉਹ ਵੀ ਆ ਕੇ ਜਾਂਦਾ ਓਏ ਬਾਹਰ ਟਿਕਟੌਕ ਵਾਲੇ ਕਹਿੰਦੇ ਉੱਠ ਤੋਂ ਦਵਾ ਚੱਲ, ਉਹਨੂੰ ਪਤਾ ਹੀ ਨਹੀਂਗਾ। ਉਹਨੂੰ ਪਤਾ ਨਹੀਂ। ਨਾਲੇ ਸਲਮਾਨ ਸਾਹਿਬ ਮੇਰੀ ਗੱਲ ਸੁਣ ਲਓ, ਤੁਸੀਂ ਮੈਨੂੰ ਨਾ ਆ ਮੇਰਾ ਮੇਣਾ ਮਾਰਿਆ ਨਾ ਸਟਾਰਲੀ ਵਾਲਿਆਂ ਨੇ, ਜਾਂ ਤੁਹਾਨੂੰ ਮੈਂ ਕਹਿਤਾ ਹੀ ਸਾਚੀ ਯਾਰ ਉਹ ਸਿੱਕੇ ਨਹੀਂ ਮਾਰਨ ਦੇ, ਮੈਨੂੰ ਇਹ ਕਿਹੜੀ ਗੱਲ ਕਿ ਹੈ ਮਾਰਨਗੇ ਹਲੇ ਖਰੀਦ ਤੇ ਲੈਣ। ਸਿੱਕੇ ਨਹੀਂ ਹੁਣ ਤੈਨੂੰ ਜਿੰਨਾ ਤੇ ਪਹਿਲਾਂ, ਹੁਣ ਤੈਨੂੰ ਸਿੱਕੇ ਦੀ ਬਜਾਏ ਧਿੱਕੇ ਮਾਰਨੇ, ਉਹਨਾਂ ਨੇ ਕਿਹਾ ਚੱਲ ਬਾਹਰ ਹੋ ਕੇ ਬੈ। ਪਰ ਹਲੇ ਯਾਰ ਜੋ ਵੀ ਗੱਲ ਆ ਦੇਖੋ, ਜੈਲਸ ਨਹੀਂ ਹੋਣਾ ਚਾਹੀਦਾ। ਹੁਣ ਇਹ ਨਹੀਂ ਕਹਿਣਾ ਚਾਹੀਦਾ ਥੱਲੇ ਆ ਕੇ ਵੀ ਤੂੰ ਹਲੇ ਤੱਕ ਬੈਠਾ, ਵੀ ਇੱਕ ਬੰਦਾ ਆਇਆ ਹੀ ਤਾਂ 2 ਵਜੇ ਤੋਂ ਬਾਅਦ ਆ ਤੇ ਮੈਨੂੰ 3:30 ਵਜੇ ਕਹਿੰਦਾ ਤੁਸੀਂ ਹਲੇ ਤੱਕ ਬੈਠੇ ਹੋ। ਹਾਂ ਮੈਂ ਇਹੀ ਕਹਿਣਾ ਵੀ ਸੋ ਜਾਓ, ਮੈਂ ਤਾਂ 2 ਵਜੇ ਆਇਆ ਹੂੰ। ਸਲਮਾਨ ਮੇਰੀ ਗੱਲ ਮੈਂ ਸੁਣ। 2 ਵਜੇ ਆਇਆ ਹੂੰ। ਸਲਮਾਨ ਸਾਹਿਬ ਮੇਰੀ ਗੱਲ ਸੁਣੋ, ਹੁਣ ਮੈਂ ਅਗਰ ਰਾਤ ਨੂੰ 4 ਵਜੇ ਉੱਠ ਕੇ ਤੇ ਨਾ ਸ਼ੋਅ ਕਰ ਰਿਹਾ, ਉਹ ਮੇਰੀ ਮਿਹਨਤ ਆ। ਮੈਨੂੰ ਤਾਂ ਸਹੀ ਗੱਲ ਅਗਰ ਮੈਂ ਸਵੇਰੇ 6 ਵਜੇ ਉੱਠ ਕੇ ਮੈਂ ਦੱਸਣਾ ਸ਼ੋਅ ਕਰਨ ਜਾਣਾ, ਮੇਰੀ ਮਿਹਨਤ ਆ। ਮੈਂ ਅਦਾਰਾ ਨਹੀਂ ਡਿਸਟਰਬ ਹੋਣ ਦਿੰਦਾ। ਮਿਹਨਤ ਨਹੀਂ ਢੋਰਵੇਂ ਆ। ਤੇ ਅਲਹਮਦੁਲਿਲਾ ਲੈਣੇ ਹਾਂ। ਕੰਮ ਦੇ ਪੈਸੇ ਲੈਣਾ ਵਾ, ਕੰਮ ਦੇ ਕਾਲੂ ਜੀ ਮੈਂ ਹੱਟ ਹਰਾਮ ਨਹੀਂ ਹੈਗਾ। 7 ਵਜੇ ਸ਼ਾਮ ਨੂੰ 4 ਵਜੇ ਆ ਕੇ ਤਾਂ 7 ਵਜੇ ਨਹੀਂ ਗਿਆ ਮੈਂ। ਕੀ ਉਹ ਪਹਿਲੇ ਦੀ ਗੱਲ ਸੀਗੀ, ਹੁਣ ਪੂਰਾ ਪ੍ਰਾਪਰ ਆ ਰਹੇ ਆ, ਮੇੜੇ ਨਾ ਮਾਰ, ਸਾਨੂੰ ਤੇਰਾ ਵੀ ਪਤਾ ਹੀ ਆ, ਓਏ ਤੇਰਾ ਯਾਰ ਵੀ ਪਤਾ ਹੀ ਆ, ਤੂੰ ਟਿਕਟੌਕ ਤੇ ਸਾਨੂੰ ਵੀ ਬਹਿਣ ਦਾ ਮੌਕਾ ਦੇ। ਸਭ ਨੂੰ ਚੜਿਆ ਆ ਗਿਆ ਤੇਰਾ ਭਰਾ ਗਾਣਾ ਹੀ ਆ ਤੂੰ। ਇੱਧਰ ਆ ਇੱਧਰ ਇੱਥੇ ਆਇਓ ਭਾਜੀ। ਯਾਰ ਮੇਰਾ ਹੋਵੇਗਾ ਅਲਹਮਦੁਲਿਲਾ ਇਸ ਦਿਨ ਮੇਰਾ ਵਿਆਹ ਹੋਵੇਗਾ, ਆਹ ਖੁਸ਼ੀਆਂ ਜੜੀਆਂ ਵਾ, ਵਿਆਹ ਹੋ ਗਿਆ ਸਭ ਨੂੰ ਹੁਣ। ਚੜਿਆ ਚਾ ਹੋਵੇਗਾ। ਕੀ ਹੋ ਗਿਆ ਇੰਨਾ, ਮਤਲਬ ਕਿਹੜੇ ਵਿਆਹ ਦੇ ਚਾਰਜ ਭਾਈ ਨੇ- ਭਾਈ ਫੈਸਲ ਹਾਂ $1200 ਦੀ ਆਪਣੀ ਗੱਲ ਹੋਈ ਹੈ। 17 Pro Max ਓਕੇ ਭਾਈ ਫੈਸਲ ਲੈ ਕੇ ਦੇ ਰਹੇ। ਕਿੱਥੋਂ ਪੈਸਾ ਯੈਸ ਤੁਹਾਨੂੰ ਲੈ ਕੇ ਦੇ ਦੇ। ਮੈਂ ਲੈ ਕੇ ਦੇ ਰਿਹਾ ਭਾਈ ਟਿਕਟੌਕ। ਬਾਜੀ ਤੁਸੀਂ ਇਹਦੇ ਜੋ ਇੱਕ ਸ਼ੋਅ ਕਰਕੇ ਨਾ ਉੱਠ ਕੇ ਚਲੇ ਜਾਂਦੇ, ਮੇਰੀ ਤਬੀਅਤ ਖਰਾਬ ਆ, ਤੁਸੀਂ ਨਾ ਇਹ ਨਾਇਨਸਾਫੀ ਕਰਦੇ ਆ। ਤੁਹਾਡੇ ਇੱਧਰ 3-4 ਚਿਹਰੇ ਆ, ਉੱਥੇ ਟਿਕਟੌਕ ਤੇ ਵੀ ਬਹਿੰਦੇ ਆ, ਇੱਥੇ ਵੀ ਬਹਿੰਦੇ ਆ ਕਿ ਟਿਕਟੌਕ ਤੇ ਤੁਸੀਂ 7 ਵਜੇ ਤੇ ਬਹਿੰਦੇ, ਮਿੱਠਾ ਤਾਂ ਵੇ 3 ਵਜੇ ਉੱਠ ਜਾਂਦਾ, ਤੁਸੀਂ 4 ਘੰਟੇ ਜਾ ਵੀ ਬਹਿੰਦੇ ਯਾਰ ਤੈਨੂੰ ਕਾਹਦੀ ਤਕਲੀਫ ਆ ਬਹਿਣ ਦੇ ਉਹਨਾਂ ਨੂੰ। ਯਾਰ ਇੱਥੋਂ ਕਾਹਦੇ ਕਹਿੰਦੇ ਮੈਂ ਚੱਲਾਂ, ਮੇਰੀ ਲੱਤ ਦੁਖਦੀ ਆ, ਤੇ ਮੈਂ ਜਾਣ ਚੱਲਾਂ। ਯਾਰ ਵੱਡੇ ਸੀਨੀਅਰ, ਯਾਰ ਜਦੋਂ ਵੱਡੇ ਸੀਨੀਅਰ ਹੋਏ ਨੇ ਨਾ ਵੱਡਿਆਂ ਨੂੰ, ਜੋ ਛੋਟੇ ਬੱਚੇ ਕੰਮ ਕਰਨੇ ਛੋਟੇ ਕਰ ਦਿੰਦੇ, ਤੁਸੀਂ ਉਹਨਾਂ ਦਾ ਮੁਕਾਬਲਾ ਕਰਨਾ। ਯਾਰ ਸਾਨੂੰ ਫਿਰ ਬਹਿਣ ਦਿਓ। ਯਾਰ ਮੈਂ ਐਵੇਂ ਬੰਦਾ ਨਾਲੇ- ਨਹੀਂ, ਤੂੰ ਟਿਕਟੌਕ ਤੇ ਬੰਦਾ ਨਹੀਂ। ਨਹੀਂ ਮੈਂ ਸਟਾਰਲੀ ਤੇ ਬਹਿੰਦਾ ਵਾ। ਇਹ ਕੀ ਮੈਂ ਬੱਚਿਆਂ ਵਾਸਤੇ ਕੁਝ ਲੈ ਗਿਆ, ਠੀਕ ਹੁਣ ਨਹੀਂ, ਤੂੰ ਵੀ ਨਹੀਂ ਨਾ ਬੈਠਦਾ। ਭਾਜੀ ਮੈਂ ਵੀ ਨਹੀਂ ਬੈਠਦੇ ਆ, ਮੈਂ ਵੀ ਗੱਲ ਤੋਂ ਨਹੀਂ ਬੈਠਾ। ਮੈਨੂੰ 10 ਦਿਨ ਹੋ ਗਏ ਮੈਂ ਬੈਠ 1200 ਉਹ ਲੈ ਕੇ ਦੇਣਾ ਵਾ। ਯਾਰ ਤੁਸੀਂ ਯਕੀਨ ਓਏ ਗੱਲ ਸੁਣ ਬੇਟੇ। ਇੱਕ ਮਿੰਟ ਭਾਜ ਫੈਸਲੇ ਮੇਰੀ ਗੱਲ ਲੈ ਲੈਣਾ। ਦਾਨਿਸ਼ ਕਿੱਡਾ ਮਾਠਾ ਵਾ ਓਏ। ਉਹ ਦਾਨਿਸ਼ ਟਿਕਟੌਕ ਤੇ ਸਭ ਤੋਂ ਬਹੁਤੀਆਂ ਰਿਪੋਰਟਾਂ ਦੀ ਆਈਡੀ ਨੂੰ ਬਚੀਆਂ, ਉਹ ਫੇਰ ਨਹੀਂ ਬੈਨ ਕਰਨੇ, ਕਹਿੰਦੇ ਹੋਰ ਘੜੀ ਨੇ ਆਪੇ ਉੱਠ ਜਾਣਾ। ਆ ਬਾਕੀ ਮੇਰੇ ਹੀ ਆ। ਲੇਕਿਨ ਯਾਰ ਗੱਲ ਪਤਾ ਕੀ ਆ, ਮਜ਼ਾ ਆ ਰਿਹਾ, ਜ਼ਿੰਦਗੀ ਚਿੱਲ ਹੋ ਰਹੀ ਹੈ ਯਾਰ। ਹਾਂ
ਇੰਜੋਏ ਹੋ ਰਹੀ ਹੈ। ਇਹ ਚੀਜ਼ ਨਹੀਂ ਹੋ ਰਹੀ, ਤੁਸੀਂ ਸਾਡਾ ਵੀ ਨਾਲ ਹੱਕ ਖਾਣ ਲੱਗੇ ਹੋਏ ਓਏ ਹੋ। ਉਹ ਤੇਰਾ ਹੱਕ ਕੀ ਖਾਦਾ? ਤੁਸੀਂ ਮੈਨੂੰ ਕਿਉਂ ਨਹੀਂ ਕਹਿੰਦੇ ਹੈਗੇ ਕਿ ਆ ਤੂੰ ਟਿਕਟੋਕ ਤੇ, ਮੈਂ ਸਟਾਰਲੀ ਤੇ ਪਿਆ ਰਹਿੰਦਾ, ਉੱਥੇ ਹੀ ਬੈਠਾ ਰਹਿੰਦਾ ਮੈਂ ਯਾਰ। ਓਏ ਸਟਾਰਲੀ ਐਪਲੀਕੇਸ਼ਨ ਜਿਹੜੀ ਹੈ ਨਾ, ਮੇਰੀ ਗੱਲ ਸੁਣ ਲੈ, ਹੋਰ ਕੁਝ ਦਿਨ ਦੇ ਵਿੱਚ ਸਟਾਰਲੀ ਇੰਨੀ ਕੁ ਇੰਪਰੂਵ ਹੋ ਗਈ ਹੈ ਨਾ, ਅਸੀਂ ਸਾਰਿਆਂ ਨੇ ਉੱਥੇ ਆਣਾ ਵਾ, ਤੈਨੂੰ ਪਤਾ ਵਾ। ਫੇਰ ਨਹੀਂ ਮੈਂ ਆਉਣ ਦੇਣਾ, ਮੈਂ ਨਹੀਂ ਮੈਂ ਪੜਨ ਦੇਣਾ ਕਿਸੇ ਨੂੰ ਵੀ, ਸਿੱਧੀ ਗੱਲ ਵਾ। ਹਾਂ ਤੁਸੀਂ ਟਿਕਟੋਕ ਤੇ ਉਹ ਲਾਈਵ ਆਪਸ਼ਨ ਬੰਦ ਵਾ ਮੇਰਾ, ਕਿਹੜਾ ਲਾਈਵ ਆਪਸ਼ਨ ਸਾਡਾ ਤੇ ਆਉਣ ਦਿਆ ਵਾ। ਤੂੰ ਮੇਰਾ ਵੀ ਖਲਵਾ, ਮੈਂ ਉੱਤੇ ਆਇਆ ਕਰਾਂਗਾ। ਪਰ ਫੈਸਲਾ ਇਹਨੂੰ ਇਹ ਨਹੀਂ ਪਤਾ, ਮੈਨੂੰ ਆਪਣਾ ਇੱਧਰ ਮਜ਼ਦੂਰ ਜਦੋਂ ਜਾਂਦਾ ਨਾ ਬਾਹਰ ਮਜ਼ਦੂਰੀ ਤੇ ਪਰਦੇਸਾਂ ਪਰਦੂਸਾਂ ਦੀਆਂ ਮਜ਼ਦੂਰੀਆਂ ਮਿਹਨਤ ਕਰਕੇ ਘਰ ਹੀ ਆਉਂਦਾ, ਅਸੀਂ ਟਿਕਟੌਕ ਤੇ ਹੈਗੇ ਪਰਦੇਸੀ। ਪਰਦੇਸੀ ਉਹ ਕਿੱਥੇ ਘਰ ਆਉਣ ਦਿੰਦੇ ਹੋ ਤੁਸੀਂ? ਉੱਥੇ ਆਉਣ ਜਗ੍ਹਾ ਤਾਂ ਛੱਡਦੇ ਹੀ ਨਹੀਂ ਮਿਠਾਈ। ਮਿੱਠੇ ਬੰਦੇ। ਡਬਲ ਓਪਨ ਹੋ ਗਿਆ, ਫਲਾਣਾ ਹੋ ਗਿਆ, ਆ ਮਾਰ ਦਿਓ, ਟ੍ਰਿਪਲ ਚ ਖੇਡੋ, ਮੈਚ ਨਾ ਜਾਵੇ। ਮਿਹਨਤ ਆ। ਟਿਕਟੌਕ ਤੇ ਇੰਜ ਕਰਕੇ ਡੱਬਾ ਹੁੰਦਾ ਨਾ ਗੈਸਟ ਦਾ, ਡੱਬੇ 'ਚ ਬੈਠਾ ਲਾਈਵ, ਯਾਰ ਟਿਕਟੌਕ ਵਾਲੇ ਨੇ ਆਪਣੀ ਟਿਕਟੌਕ ਸਾਰੀ ਕੱਢ ਲਈ, ਇਹਦਾ ਡੱਬਾ ਉੱਥੇ ਹੀ ਇੰਜ। ਪਤਾ ਕੀ ਗੱਲ ਆ ਮੈਰ ਸਾਹਿਬ, ਨਾਲੇ ਤੇਰਾ ਤੇ ਫਾਇਦਾ ਹੀ ਕੋਈ ਨਹੀਂ ਇਹ 'ਚ ਆ। ਕੋਈ ਐਸੀ ਗੱਲ ਨਹੀਂ, ਉਹਦਾ ਹੁਨਰ ਆ। ਫੈਸਲ ਭਾਈ ਦਾ ਅਲਹਮਦੁਲਿਲਾ। ਲੋਕ ਪਿਆਰ ਕਰਦੇ ਆ, ਉਹ ਪਿਆਰ ਦਾ ਇਜ਼ਹਾਰ ਕਰਦੇ ਉਹ ਆ। ਸਾਰੇ ਹੀ ਕਰਦੇ ਆ ਪਿਆਰ। ਲੇਕਿਨ ਉਹਦਾ ਪਤਾ ਕੀ ਸਿਸਟਮ ਆ ਕਿ ਪੈਸੇ ਜਿੰਨੇ ਇਕੱਠੇ ਹੁੰਦੇ ਆ ਨਾ, ਜਿੱਦਾਂ ਸਲਮਾਨ ਨੇ ਵੱਡਾ ਪੰਨ ਕੀਤਾ ਮੁੰਡਿਆਂ ਨੂੰ ਖਰਚਾ ਦੇ ਕੇ, ਯਾਰ ਮਿੱਠੇ ਤੂੰ ਵੀ ਬੱਚਿਆਂ ਨੂੰ ਯਾਰ ਜ਼ਰਾ ਰੱਖ ਯਾਰ। ਓਕੇ ਯਾਰ, ਗੱਲ ਸੁਣੋ ਸਾਰੇ ਮੇਰੇ ਛੋਟੇ ਵੀਰ ਹੋ ਤੁਸੀਂ, ਭਰਾ ਹੋ ਮੇਰੇ ਕੋ ਕਸਮ ਲੈ ਲਓ ਜਿੱਦਾਂ ਦੀ ਮਰਜ਼ੀ, ਜਿਹੜਾ ਸ਼ੋਅ ਕਰਦੇ ਆ ਉਸਤਾਦ ਜੀ ਦੇ ਨਾਲ ਪੈਸੇ ਮੰਗ ਰਹੇ ਆ, ਅਸੀਂ ਲੜਾਈ ਪਾ ਰਹੇ ਆ, ਉਹ ਇੱਕ ਸ਼ੋਅ ਦੀ ਹੱਦ ਤੱਕ ਹੁੰਦਾ। ਜਿੰਨੀ ਅਰਨਿੰਗ ਆਈ ਮੈਂ ਯਕੀਨ ਕਰ, ਮੈਂ ਕਸਮ ਦੇਣ ਨੂੰ ਤਿਆਰ ਆ, ਸਾਰੇ ਭਰਾਵਾਂ 'ਚ ਡਿਵਾਈਡ ਹੋਏ। ਓ ਬੱਬਰ ਸ਼ੇਰ ਭਾਈ ਫੈਸਲ ਐ ਮੇਰੇ ਯਾਰ ਦੀ ਫੈਸਲ ਭਾਈ ਜਿੰਦਾਬਾਦ। ਅੱਛਾ ਕਿਉਂਕਿ ਪੈਸਾ ਜਿਹੜਾ ਨਾ, ਪੈਸਾ ਇਹ ਫਿੱਕ ਪਾਉਂਦਾ, ਉਹ ਇੱਥੇ ਹੀ ਰਹਿ ਜਾਣਾ। ਮੈਂ ਤੁਹਾਨੂੰ ਕਿਹਾ ਇੱਥੋਂ ਨਿਕਲੋ। ਯਾਰ 24 ਓਏ ਖੂਹ ਦੇ ਡੱਡੂ ਹੋ ਤੁਸੀਂ, ਖੂਹ ਦੇ ਡੱਡੂ। ਲੇਕਿਨ ਮੇਰਾ ਅੱਲਾ ਜਾਣਦਾ, ਮੈਂ ਮਿੱਠੇ ਨੂੰ ਐਪਰੀਸ਼ੀਏਟ ਕਰਦਾ, ਮਿੱਠੇ ਲਈ ਤਾੜੀਆਂ ਮਾਰੀ। ਕਿਉਂ? ਸਭ ਤੋਂ ਪਹਿਲੇ ਨੰਬਰ ਤੇ ਅਤਾਰਾ ਸਲਮਾਨ ਅਰਸ਼ਦ ਆਫੀਸ਼ੀਅਲ ਤੇ ਇਹ ਬੰਦਾ ਟਾਈਮ ਦਿੰਦਾ। ਉਸ ਤੋਂ ਬਾਅਦ ਰੋਡ ਸਟੂਡੀਓ ਤੇ ਇਹ ਟਾਈਮ ਦੇ ਰਿਹਾ। ਪੋਡਕਾਸਟਾਂ ਵੀ ਕਰ ਉਸ ਤੋਂ ਬਾਅਦ ਪੋਡਕਾਸਟਿੰਗ ਲਹਿਦਾ ਕਰ ਰਿਹਾ। ਉਸ ਤੋਂ ਬਾਅਦ ਸਜਾਦ ਜਾਨੀ ਆਫੀਸ਼ੀਅਲ, ਇਸ ਮੇਨ ਅਦਾਰੇ ਨੂੰ ਇਹਨੇ ਡਿਸਟਰਬ ਨਹੀਂ ਹੋਣ ਦਿੱਤਾ। ਇਹ ਬਾਹਰ ਵੀ ਗਿਆ, ਜਿੱਥੇ ਵੀ ਗਿਆ, ਜੋ ਵੀ ਕੀਤਾ, ਇਹ ਆਪਣਾ ਸਾਰੇ ਸ਼ੋਅ ਕਰਕੇ ਇਸ ਅਦਾਰੇ ਨੂੰ ਇਹਨੇ ਡਿਸਟਰਬ ਨਹੀਂ ਹੋਣ ਦਿੱਤਾ। ਐਸੇ ਤਰ੍ਹਾਂ ਮਿੱਠਾ ਇੱਕ ਜਿਹੜੀ ਮਿੱਠੇ ਦੀ ਲਾਈਫ ਹੈ ਨਾ, ਉਹ ਤੁਹਾਡੇ ਸਾਰਿਆਂ ਤੇ ਲਾਣਾ ਦਾ। ਮੈਂ ਜੈਨੂਨ ਕਹਿੰਦਾ ਕਿ ਉਹਨੇ ਜੀਣਾ ਸਿਖਾਇਆ ਕਿ ਯਾਰ ਇੰਜ ਰੁਪਈਆ ਕਮਾਈ। ਭਾਈ ਇਹ ਲਾਲਚ ਹੁੰਦੀ ਆ। ਲਾਲਚ ਨਹੀਂ ਲੋ ਜੀ, ਇਸੇ ਗੱਲ ਤੇ ਮਿੱਠਾ ਸਮੋਸੇ ਮੰਗਾ ਖਵਾਏਗਾ ਸਾਰਿਆਂ ਨੂੰ। ਉਹ ਜਾ ਛੁੱਟੂਆ ਕਿਹੜੀ ਗੱਲ ਕੀਤੀ ਤੂੰ ਦੱਸ। ਓਏ ਤਾਂ ਫਰੂਟ ਵੀ ਉਹ ਲੈ। ਮਿੱਠਾ ਖਵਾਏਗਾ ਓਏ। ਲੇਕਿਨ ਸਮੋਸੇ ਨਹੀਂ ਭਾਜੀ, ਸਮੋਸੇ ਨਹੀਂ। ਨਹੀਂ ਪਹਿਲੀ ਜ਼ਬਾਨ ਦੂਸਰਾ ਬੇਈਮਾਨ। ਮਿੱਠੇ ਨੇ ਕਮੈਂਟ ਕੀਤੀ ਦੇ 500 ਦੇ ਜ਼ਰੂਰ। ਇੰਨੇ ਨਹੀਂ ਖਵਾਣੇ। ਓਏ ਤਾਂ ਫਰੂਟ ਓਏ ਇੱਕ ਮਿੰਟ ਯਾਰ ਤੇ ਯਾਰ ਕੀ ਤਬਲਾ ਮਾਰਦਾ ਪਿਆ। ਇੱਕ ਮਿੰਟ ਯਾਰ ਨਿਕਲੇ ਤਾਂ ਵੇ ਕਿੰਨੇ ਆ? ਉਹ ਦੇ ਨਾ। ਓਏ ਨਹੀਂ ਇੱਕ ਖਵਾਣੇ। ਮਿੰਟ ਯਾਰ, ਜੋ ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਤੈਨੂੰ ਪੂਰਾ ਗਰਮਾ ਲੈ ਕੇ ਦਿੱਤਾ ਸੀ ਨਾ, ਤੁਸੀਂ ਮਹੀਨਾ ਖਾਦਾ ਨਹੀਂ, ਤੁਸੀਂ ਕਿਹਾ ਚੋ ਬੱਚਾ ਨਿਕਲਣਾ ਹੀ। ਹਾਥੀ ਦਾ ਅੰਡਾ ਸਮਝਦੇ ਰਹੇ। ਖਵਾਏਗਾ। ਅੱਛਾ ਜੀ। ਸਮੋਸੇ ਉਸ ਤੋਂ ਇਲਾਵਾ ਜੇ ਤੁਸੀਂ ਕਹੋ ਓਏ ਛੋਟਾ ਰਿਹਾ ਆ ਮੇਰਾ ਪੁੱਤਰ, ਇਹ ਹੁਣ ਮੰਗਾ ਕੇ ਦਿਖਾਣੇ ਆ। ਹਲ ਇਹ ਮਗੋੜੇ ਆ ਭਾਜੀ। ਓਏ ਨਿਕਲ ਰਿਹਾ। ਮੈਂ ਸਮੋਸੇ ਦੇ ਅਸਰ ਦੇ ਮੂੰਹ ਲੱਚੀ ਦੇ ਖਰਬੂਜ਼ੇ ਡਿੱਗੇ ਹੋਏ ਲੈ ਕੇ 500 ਦੇ ਜਿੰਨੇ ਵੀ 500 ਯਾਰ ਮੇਰੇ ਸਮੋਸਾ ਵਾਲੇ ਮੈਂ ਨਹੀਂ ਖਾਣਾ, ਮੈਂ ਡਾਈਟ ਤੇ ਆ, ਮੇਰੇ ਕੋਲ ਹੋਰ ਹਲਕੀ ਫੁਲਕੀ ਸ਼ੈ। ਇਹਦੇ ਲਈ ਯਾਰ ਸਲਮਾਨ ਸਾਹਿਬ ਮੰਗਾਣੇ ਆ, ਮੰਗਾ 500 ਦੇ। ਹਾਂ ਜੀ ਕਿੰਨੇ ਦੇ ਹੋਰ 500 ਸਲਮਾਨ ਭਾਈ ਵੱਲੋਂ ਵੀ ਪਾ ਲਓ ਯਾਰ। ਮੈਂ ਸਮੋਸਾ ਨਹੀਂ ਬਾਹਰ ਚੂਰਨਾ ਐਵੇਂ ਨਹੀਂ ਲੈ ਆਉਂਦੀਆਂ। ਓਏ ਸਮੋਸੇ ਲਾਇਆ ਮੇਰਾ ਪੁੱਤਰ ਤੇ ਇੱਕ ਭੱਲਿਆਂ ਦੀ ਪਲੇਟ ਲੈ ਆਈ। ਜਾ ਮੇਰਾ ਭਰਾ ਮਿੰਟ ਮਾਰ ਕੇ ਜਾ। ਉਹ ਨਾਲੇ ਐ ਹੁੰਦਾ ਕਸਮੇ ਜੀਆ ਜੱਟਾ। ਓਏ ਜੱਟ ਓਏ ਲਵ ਯੂ ਖੁਦਾ ਜਾਣਦਾ ਯਾਰ। ਇੱਕ ਮਿੰਟ ਮੈਂ 450 ਤੂੰ ਪਾ ਲੈ। 550 ਦਿੱਤਾ ਜੀ ਮਿੱਠਾਪੁਰੀਆ ਸਾਹਿਬ ਨੇ ਸਮੋਸਿਆਂ ਵਾਸਤੇ ਜੇ ਰੱਖ ਲਿਆ। ਕਲੈਪ ਟਿਕਟੌਕ ਦੀ ਕਮਾਈ ਤੋਂ ਜਾ। 450 ਰੁਪਇਆ, 450 ਰੁਪਇਆ ਮੈਨੇਜਰ ਵੱਲੋਂ ਆ ਗਿਆ ਜੀ ਕਿਰਾਇਆ। ਦਰਸ਼ਕ ਛੋਟੀ ਗੱਲ ਸੁਣ ਲੈ, ਸੁਣਾ ਦੇ ਬਸ ਖਤਮ। ਬਾਤ ਨੂੰ ਨਹੀਂ ਲੈਣੀ ਸੀਗੇ ਯਾਰ, ਮੇਰੇ ਕੋਲ ਸੀ, ਮੇਰੇ ਕੋਲ ਹੋਈ ਸੀ ਭਾਈ। ਓਏ ਇੱਕ ਮਿੰਟ 500 ਮਿੰਟ ਦੇ ਦੇ ਯਾਰ। ਕਿਹੜੇ ਉਹ 500 ਸਾਥ ਜੀ। ਅਸਲਾਮ ਅਲੈਕੁਮ ਸਾਥ ਜੀ। ਕਿਦਾਂ ਨਕਾਰ ਜਿਸ ਤੇ ਲੈਪਟਾਪ ਉਹਨੂੰ ਕਹਿੰਦੇ ਲਓ ਜੀ। ਸਲਾਮ ਅਲੈਕੁਮ ਸਾਜੀ। ਨਹੀਂ ਲਾਈਟਾਂ ਸੜ ਗਈਆਂ ਨਾ ਤੇ ਮੈਂ ਤੈਨੂੰ ਇਹ ਵੀ ਨਹੀਂ ਕਹਿ ਸਕਦਾ ਮੈਂ ਤੇਰੀ ਤਨਖਾਹ ਚੋਂ ਕੱਟ ਲੈਣੀ। ਲੈਟਾਂ ਦੋ ਆ, ਮੇਰੀ ਤਨਖਾਹ 1 ਲੱਖ ਦੀ ਹੈ।
ਉਸਤਾਦ ਜੀ ਯਾਰ ਟਰੰਕ ਆ ਪਹਿਲਾਂ ਲੈ ਤੈਨੂੰ ਦੱਸਦਾ ਕੀ ਹੈ। ਐਵੇਂ ਨਹੀਂ ਬਗੈਰ ਗੱਲ ਤੋਂ ਜਿਹੜੀ ਮੈਂ ਦੇਖ ਰਿਹਾ ਵਾਂ ਯਾਰ ਇੰਨਾ ਵੱਡਾ ਲੈਪਟਾਪ ਯਾਰ ਏਡਾ ਵੱਡਾ ਲੈਪਟਾਪ ਨਹੀਂ ਹੁੰਦਾ। ਉਸਤਾਦ ਜੀ ਮਿੱਠਾ ਸਮੋਸੇ ਮੰਗਵਾਉਣ ਲੱਗਾ ਪੂਰੇ ਭਾਰ ਨਾਲ ਸਾਰਿਆਂ ਲਈ है ਸਮੋਸੇ कौन ਮਿੱਠਾ ਅੱਛਾ ਭੁਰੀਆ अपने पल्ले हो ਹਾਂਜੀ अभी प्रोग्राम शुरू हो रहे ना फिर कॉमेडी शुरू करना आउट ऑफ कंटेंट पहले ही कैमरे ला यार ਉਹ ਚੇਂਜ ਹੋ ਗਿਆ ਉਸਤਾਦ यार ਜੀ एक मिनट है उस्ताद जी, serious पॉज दे ਉਹਨੂੰ ਕੈਮਰੇ ਲਾਉਣ ਦਾ ਪੌਜ਼ ਦੇ ਲਓ ਅਕਲਮੰਦੋ। ਲਓ ਜੀ ਆ ਲੈਪਟਾਪ ਦੀ ਤੁਹਾਨੂੰ ਮੈਂ ਸਟੋਰੀ ਦੱਸਦਾ। ਕੋਹਿਨੂਰ ਟੀਵੀ ਤੇ ਮੈਂ ਹੁਣ ਤੁਹਾਨੂੰ ਸੁਣਨਾ, ਤੁਹਾਨੂੰ ਇਹਦੇ ਤੋਂ ਕੁਝ ਸਿੱਖਣ ਨੂੰ ਵੀ ਮਿਲੇਗਾ ਇਨਸ਼ਾਅੱਲਾ ਤਾਲਾ। ਮੈਨੂੰ ਵੀ ਬੜਾ ਕੁਝ ਮਿਲਿਆ। ਕੀ ਬਾਤ ਥੋੜਾ ਦਿਮਾਗ ਤੇਜ਼ ਕਰ ਲਵਾਂ। ਹੱਲੇ ਵੀ ਕਰਨਾ ਨਹੀਂ ਇੱਕ ਗਿਰੀ ਨਾਲ ਕਿ ਦਿਮਾਗ ਤੇ ਇਹ ਹੋਰ ਵੀ ਪਈਆਂ ਵਾਂ ਇੱਕ ਗਿਰੀ ਕੀ ਹੁੰਦੀ ਤੈਨੂੰ ਪਤਾ? ਇੱਕ ਗਿਰੀ ਇਹ ਇੱਕ ਗਿਰੀ ਹਾਂ ਦੇਖ ਕੇ ਪਤਾ ਨਹੀਂ ਕਰੋਗੇ ਆ ਇੱਕ ਗਿਰੀ ਸਾਰਾ ਜੀ ਹਰ ਵਾਰੀ ਇਹ ਇੱਧਰ ਹੁੰਦਾ ਮੈਂ ਨਾ ਇੱਕ ਪ੍ਰੋਗਰਾਮ ਉੱਥੇ ਮੇਰੀ ਡੀਲ ਹੋ ਗਈ ਇੱਕ ਚੈਨਲ ਵਾਲੇ ਨਾਲ ਹੋਰ ਨਾ ਕੋਹਿਨੂਰ ਤੋਂ ਬਾਅਦ। ਮੈਂ ਹੁਣ ਨਾਂ ਨਹੀਂ ਉਹਨਾਂ ਦਾ ਲੈਣਾ। 4 ਪ੍ਰੋਗਰਾਮ ਦੇਣੇ ਮਹੀਨੇ 'ਚ, ਲੱਖ ਰੁਪਈਆ ਦੇਣਾ ਉਹਨਾਂ ਨੇ। ਅੱਗੋਂ ਸੁਣੀ ਤਾਂ ਜਾਈ ਹੁਣ ਮੇਰਾ ਸਫ਼ਰ ਸ਼ੁਰੂ ਕਿੱਥੋਂ, ਜਿਹੜੇ ਅੱਜ ਦੇਖਦੇ ਨੇ ਇੰਨਾ ਪੈਸਾ ਇੰਨੇ ਨੱਖਾਂ ਇੰਨੇ। ਮੈਂ ਤੁਹਾਨੂੰ ਦੱਸਣ ਲੱਗਾ ਉਹ ਹੁਣ ਵਾਲੇ ਨਾਲ ਡੀਲ ਹੋਈ ਕਿ ਕੈਮਰੇ ਕੁਮਰੇ ਐਡੀਟਿੰਗ ਸਾਰਾ ਕੁਝ ਤੂੰ ਕਰਨੀ, ਸਾਨੂੰ ਤੂੰ ਟੋਟਲ ਐਡਿਟ ਕਰਕੇ ਪ੍ਰੋਗਰਾਮ ਦੇਣਾ। ਤੇ ਮੈਂ ਕੋਹਿਨੂਰ ਛੱਡਦਾ 70,000 ਰੁਪਏ ਤਨਖਾਹ ਸੀ, ਉਹ ਛੱਡੀ ਹੈ ਹੈਂਡ ਟੂ ਮਾਊਥ ਸੀ, ਕੱਖ ਵੀ ਨਹੀਂ। ਅੱਗੋਂ ਉਹਨਾਂ ਨਾਲ ਡੀਲ ਹੋ ਗਈ ਤੇ ਹੁਣ ਉਸ ਐਡੀਟਿੰਗ ਵਾਸਤੇ ਕੰਪਿਊਟਰ ਜਾਂ ਕੈਮਰਾ ਜਾਂ ਮਾਈਕ ਉਹ ਕਿੱਥੋਂ ਲੈਣੇ? ਲੋ ਜੀ ਉਹ ਟੈਨਸ਼ਨ ਦੇ ਵਿੱਚ ਕਿ ਯਾਰ ਪ੍ਰੋਗਰਾਮ ਉਹਨਾਂ ਨੂੰ ਦੇਣਾ। ਪਹਿਲੇ 1-2 ਵਾਰੀ ਕੈਮਰਾ ਰੈਂਟ ਰੂੰਟ ਤੇ ਲਿਆ, ਇਹ ਉਹ ਵੀ ਹੁਣ ਹਿਸਾਬ ਕਿਤਾਬ ਨਾਲ ਇੰਨਾ ਲੱਗੇ। ਮੇਰੇ ਇੱਕ ਦੋਸਤ ਸੀਗੇ ਇਕਬਾਲ ਭਾਜੀ, ਜਰਮਨੀ, ਬੜੇ ਪਿਆਰ ਵਾਲੇ, ਬਹੁਤ ਮਾਸ਼ਾਅੱਲਾ। ਤੇ ਉਹ ਨਾ ਉਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ ਨਹੀਂ ਭਾਜੀ ਇਹ ਤਾਂ ਮਤਲਬ ਅੱਛਾ ਨਹੀਂ ਲੱਗਦਾ ਬੰਦਾ ਇਹ ਉਹ। ਕੁਝ ਦਿਨਾਂ ਬਾਅਦ ਨਾ ਉਹਨਾਂ ਨੇ ਮੈਨੂੰ ਕਿਹਾ ਯਾਰ ਮੈਂ ਐਮਾਜ਼ੋਨ ਤੇ ਨਾ ਸਜਾਦ, ਉਦੋਂ ਜਾਨੀ ਜੂਨੀ ਕੋਈ ਨਹੀਂ ਹਲੇ, ਹਾਂਜੀ ਯਾਨੀ ਜਾਨੀ ਉਹਦਾ ਨਾਮ ਰੱਖ ਲਿਆ ਸੀ ਲੇਕਿਨ ਹਲੇ ਫੇਮਸ ਨਹੀਂ। ਮੈਂ ਹਲੇ ਪ੍ਰੋਗਰਾਮ ਦੇਣੇ ਸੀ 7 ਨਿਊਜ਼ ਨੂੰ। ਮੈਨੂੰ ਕਹਿੰਦੇ ਯਾਰ ਮੈਂ ਐਮਾਜ਼ੋਨ ਤੋਂ ਨਾ ਇੱਕ ਚੀਜ਼ ਲਈ ਆ, ਉਹਨਾਂ ਨੇ ਨਾ ਉਹ ਮੈਨੂੰ ਪਸੰਦ ਨਹੀਂ ਆਈ, ਮੈਂ ਵਾਪਸ ਕੀਤੀ ਹੈ। ਤੇ ਉਹ ਕਹਿੰਦੇ ਆ ਭਾਈ ਪੈਸੇ ਨਹੀਂ ਮਿਲਣੇ, ਇਹਦੇ ਬਦਲੇ ਕੋਈ ਚੀਜ਼ ਲੈ ਲਓ। ਕੀ ਬਾਤ ਇਹ ਤੇ ਯਾਰ ਮੈਨੂੰ ਤਾਂ ਕੋਈ ਚੀਜ਼ ਵੀ ਨਹੀਂ ਚਾਹੀਦੀ। ਮੈਂ ਕਿਹਾ ਜੀ ਮੈਨੂੰ ਕੈਮਰਾ ਚਾਹੀਦਾ ਵਾ। ਸਹੀ ਤੇ ਮੈਂ ਪੈਸੇ ਮੈਂ ਦੇ ਦਾਂਗਾ। ਕਹਿੰਦੇ ਠੀਕ ਆ ਚੱਲ ਤੂੰ ਦੇ ਦੀ ਮੈਨੂੰ, ਭਾਵੇਂ ਥੋੜ੍ਹਾ ਕਰਕੇ ਦੇ ਦੀ। 750 ਉਹਨਾਂ ਨੇ ਮੈਨੂੰ 750 ਟੈਪ ਹੀ ਇੱਕ ਕੈਮਰਾ ਹੋਰ ਮਾਡਲ ਸੀ, ਉਹਨਾਂ ਨੇ ਉਹ ਲੈ ਦਿੱਤਾ ਸੇਮ ਉੱਦਾਂ ਦਾ ਹੀ ਕਨੌਨ ਦਾ ਕਨੌਨ ਦਾ। ਤੇ ਉਹ ਜਨਾਬ ਜੀ ਉਹਨਾਂ ਦੇ ਉਹ ਮੈਨੂੰ ਆ ਗਿਆ ਪਹਿਲਾ ਕੈਮਰਾ। ਮਾਈਕ ਵੀ ਲੈ ਲਏ ਔਖੇ ਸੌਖੇ ਹੋ ਕੇ, ਤਾਰਾਂ ਵਾਲੇ ਮਾਈਕ ਲਏ ਬੋਇਆ ਦੇ 1000 ਰੁਪਏ ਵਾਲਾ, ਤਾਰ ਲੱਗ ਕੇ ਉੱਧਰੋਂ ਪਿੰਨ ਲੱਗ ਗਈ ਇੱਦਾਂ ਦੇ, ਵਾਇਰਲੈਸ ਵੀ ਨਹੀਂ। ਫਿਰ ਜਨਾਬ ਜੀ ਮੈਂ ਲਿਆ, ਹੁਣ ਸਿਸਟਮ ਦੀ ਲੋੜ ਪੈ ਗਈ ਐਡੀਟਿੰਗ ਵਾਸਤੇ ਲੈਪਟਾਪ ਇਸ ਤੋਂ ਕਿ ਯਾਰ ਕਿਤੇ ਵੀ ਬੈਕ ਕਰ ਲਾਂਗੇ, ਸਾਡੇ ਕੋਲ ਆਫਿਸ ਹੈਗਾ ਕੋਈ ਨਹੀਂ ਹਲੇ, ਨਾ ਅਸੀਂ ਹਲੇ ਅਫੋਰਡ ਕਰ ਸਕਦੇ। ਕੋਈ 10,000 ਰੁਪਇਆ ਜੇਬ 'ਚ ਪਾ ਕੇ ਮੈਂ ਰੈਕ ਸਿਟੀ ਗਿਆ, ਨਾਲ RDB ਸਾਹਿਬ, ਉਹਦੀ R ਤੇ ਵੀ ਲਾਨਤ, ਉਹਦੇ B ਤੇ ਵੀ ਲਾਨਤ। ਤੇ ਡੀ ਰਹਿ ਗਏ ਉੱਤੇ ਵੀ R ਤੇ ਲਾਨਤ ਨਹੀਂ ਪਾਉਂਦਾ ਮੈਂ, R ਦੀ ਪਰਵਰਿਸ਼ ਤੇ ਲਾਨਤ ਪਾਉਣਾ ਅਸਲ 'ਚ। ਅੱਛਾ ਹੁਣ ਉਹਦੇ ਸਾਹਮਣੇ ਮੈਂ ਸਾਰਾ ਭੁੱਖ ਰੰਗ ਕੱਟ ਰਿਹਾ, ਪੈਸੇ ਫੜ ਰਿਹਾ। ਉਦੋਂ ਉਸ RDB ਨੇ ਨਹੀਂ ਕਿਹਾ ਕਿ ਮੈਂ ਲਿਆਉਣਾ ਕਰੋ ਮਾਂ ਦੇ ਕਾਂਡੇ ਵੇਚ ਕੇ, ਮੈਂ ਲਿਆਉਣਾ ਕਰੋ ਪਿਓ ਦੀ ਵਿਸਾਖੀ ਵੇਚ ਕੇ। ਬਾਅਦ 'ਚ ਉਹਨੂੰ ਫਿਰ ਤਕਲੀਫ ਹੋਣ ਲੱਗ ਪਈ, ਜਦੋਂ ਸਾਰਾ ਕੁਝ ਕਰਨ ਤੋਂ ਬਾਅਦ ਥੋੜ੍ਹੇ ਪੈਸੇ ਆਉਣ ਲੱਗ ਪਏ ਤੇ ਉਹਦੇ ਅੱਗੇ ਖੁੱਲ੍ਹਾ ਹੁੰਦਾ ਸੀ ਸਾਰਾ ਕੁਝ, ਉਹ ਉਹਦੇ ਅੰਦਰ ਸੀ। ਹਾਂ ਤੇ ਉਹਨੇ ਕਿਹਾ ਇੰਨੇ ਲੱਖ। ਤੇ ਫਿਰ ਉਹਨੇ ਸਾਰਿਆਂ ਨੂੰ ਵੀ ਤੁਹਾਡੇ ਤੋਂ ਕਮਾਉਂਦੇ ਆ, ਤੁਸੀਂ ਤੇ ਬੇਵਕੂਫਾਂ, ਤੁਹਾਨੂੰ 30,000 ਦੇਣ ਦੇ। ਤੇ ਹੁਣ ਮੈਂ ਤੁਹਾਨੂੰ ਉਹ ਦੌਰ ਦੱਸਣ ਲੱਗਾ ਜਦੋਂ RDB ਸਾਹਿਬ ਨਾਲ ਸੀ, ਲੇਕਿਨ RDB ਸਾਹਿਬ ਚੁੱਪ। ਹਾਂਜੀ ਠੀਕ ਹੈ, ਮੁਸ਼ਕਿਲਾਂ ਦੇ ਵਿੱਚ ਨਾ ਹਾਂ ਹਾਂਜੀ। ਅੱਛਾ ਉਹ ਜਨਾਬ ਜੀ ਮੈਂ ਰੈਕ ਸਿਟੀ ਚਲਾ ਗਿਆ। ਰੈਕ ਸਿਟੀ ਜਾ ਕੇ ਤੇ ਮੈਂ ਲੈਪਟਾਪ ਲੱਭ ਰਿਹਾ ਕੋਈ 8-10 ਹਜ਼ਾਰ ਦਾ। ਤੇ ਮੈਂ ਇੱਕ ਦੁਕਾਨ 'ਚ ਵੜਿਆ ਤੇ ਹੁਣ ਉਹਨਾਂ ਨੇ ਨਾ ਮੈਨੂੰ ਡੱਬਿੰਗ ਤੋਂ, ਜਾਂ ਫੈਸਲਾਬਾਦ ਦੇ ਸੀ ਉਹ ਵੀ, ਅਮਜਦ ਭਾਈ ਉਹਨਾਂ ਦਾ ਨਾਮ ਆ, ਨਦੀਮ ਕੈਫੇ ਦੇ ਕੋਲ ਉਹਨਾਂ ਦੀ ਰਿਹਾਇਸ਼ ਆ। ਉਹਨਾਂ ਨੂੰ ਫੋਨ ਕਰਕੇ ਸ਼ੁਕਰੀਆ ਵੀ ਅਦਾ ਕਰਦੇ ਉਹਨਾਂ ਦਾ ਅੱਜ ਆਪਾਂ ਸਾਰੇ। ਉਹਨਾਂ ਨੇ ਮੈਨੂੰ ਪਛਾਣ ਲਿਆ, ਯਾਨੀ ਐਜ਼ ਏ ਸ਼ਹਿਰ ਵਾਲਾ ਹੋਣ ਦੇ ਬਾਵਜੂਦ ਕਿ ਡਬਿੰਗ ਕਰਦਾ ਮੁੰਡਾ ਇਸ ਤਰ੍ਹਾਂ ਮੈਂ ਸੁਣਿਆ ਇਹਦੇ ਬਾਰੇ। ਉਹਨਾਂ ਨੇ ਪਛਾਣ ਲਿਆ। ਇੰਨੀ ਜ਼ਿਆਦਾ ਫੇਮਸ ਨਹੀਂ ਸੀ ਮੈਂ ਉਦੋਂ ਹਾਲੇ ਕਿ ਵੀ ਉਹ ਕੋਈ ਬੰਦਾ ਮੇਰੇ ਤੇ ਮਤਲਬ ਕੋਈ 10-20-30 ਹਜ਼ਾਰ ਵੈਸੇ ਕਵੇ ਵੀ ਜਾ ਚੱਲ ਜਾ ਲੈ ਜਾ, ਇੰਨਾ ਵੀ ਨਹੀਂ ਸੀ। ਲੇਕਿਨ ਉਸ ਭਾਈ ਨੇ ਕੀ ਕੀਤਾ, ਉਹਨੇ ਮੈਨੂੰ ਲੈਪਟਾਪ ਦਿਖਾਏ ਤੇ ਉਹਨੇ ਨਾ ਥੋੜ੍ਹੀ ਦੇਰ ਬਾਅਦ ਅੰਦਾਜ਼ਾ ਲਾਇਆ ਕਿ ਯਾਰ ਇਹਦੇ ਕੋਲ ਪੈਸੇ ਨਹੀਂ ਹੈਗੇ। ਇਹਨੂੰ ਜਦੋਂ ਮੈਂ ਕਹਿੰਦਾ ਨਾ ਆਹ ਚੀਜ਼ ਚੰਗੀ ਹੈ, ਇਹਦੀ ਸਕਰੀਨ ਵੱਡੀ ਹੈ,
ਤੁਸੀਂ 13 ਦਾ ਜੋ ਲੈ ਰਹੇ ਹੋ, ਤੁਸੀਂ ਆ 16 17 ਇੰਚ ਵਾਲਾ ਲਵੋ, ਤੇ ਇਹ ਥੋੜਾ ਜਿਹਾ ਨੱਥੀ ਹੁੰਦਾ ਵਾ। ਨਹੀਂ ਉਹਨੇ ਮੇਰੀ ਸ਼ਕਲ ਪਾੜ ਲਈ। ਮੈਨੂੰ ਕਹਿੰਦਾ ਯਾਰ ਸਜਾਦ ਕੀ ਰੌਲਾ ਕੀ ਹੈ, ਤੇ ਮੈਂ ਕਿਹਾ ਭਾਈ ਮੇਰੇ ਕੋਲ ਬਜਟ ਇੰਨਾ। ਕਹਿੰਦਾ ਉਹਨੇ ਆਹ ਲੈਪਟਾਪ ਮੰਗਾਇਆ ਇੱਕ ਦੁਕਾਨ ਤੋਂ, ਆਪਣੇ ਕੋ ਵੀ ਨਹੀਂ। ਉਹਨੇ ਕਿਹਾ ਜਾ ਉਹਨੂੰ ਕਿਹਾ 2 ਗ੍ਰਾਫਿਕ 2 GB ਤੇ ਫਲਾਣਾ ਤੇ ਹਾਰਡ ਨਹੀਂ ਲੈ ਕੇ। ਉਹਨੇ ਖੋਲ੍ਹਿਆ, ਮੈਂ ਕਿਹਾ ਕਿੰਨੇ ਦਾ, ਤੇ ਉਹਨੇ ਇਹਦੀ ਕੋਈ ਡਬਲ ਉਹਦੇ ਨਾਲੋਂ 8-10 ਉੱਤੇ ਸੀ। ਆਹ ਲੈ ਜਾ। ਮੈਂ ਕਿਹਾ ਭਾਈ ਨੇ ਮੇਰੇ ਕੋਲ ਪੈਸੇ ਨਹੀਂ ਕਿੰਨੇ। ਉਹ ਯਾਰ ਕਹਿੰਦਾ ਤੂੰ ਲੈ ਜਾ ਯਾਰ, ਕਿੰਨੇ ਤੇਰੇ ਕੋਲ? ਮੈਂ ਕਿਹਾ ਮੇਰੇ ਕੋਲ ਜਿੰਨੇ ਵੀ 10-11 ਹਜ਼ਾਰ ਆ ਮੇਰੇ। ਕਹਿੰਦਾ ਦੇ ਤੂੰ ਲੈ ਜਾ, ਬਾਕੀ ਬਾਅਦ ਚ ਦੇ ਦੂੰ। ਮੇਰੀ ਜ਼ਿੰਦਗੀ ਦੀ ਪਹਿਲੀ ਮੁਲਾਕਾਤ ਸੀ ਨਾਲ, ਮੇਰੀ ਜ਼ਿੰਦਗੀ ਦੀ ਪਹਿਲੀ ਮੁਲਾਕਾਤ ਸੀ। ਤੇ ਮੈਂ ਕੋਈ ਐਸਾ ਆਰਟਿਸਟ ਵੀ ਨਹੀਂ ਸੀ ਕਿ ਜਿਹਨੂੰ ਉਹ ਲੱਭ ਲੈਂਦਾ ਬਾਅਦ ਚ, ਯਾਨੀ ਨਾਰਮਲ ਜਿਹਾ ਯਾਨੀ ਮੈਂ ਪਿਓਰਲੀ ਇਹ ਉਸ ਬੰਦੇ ਦੇ ਪਿਆਰ ਸੀ ਮੇਰੇ ਨਾਲ। ਸਹੀ ਗੱਲ, ਠੀਕ ਹੈ, ਫਸਟ ਟਾਈਮ। ਤੇ ਮੈਂ ਜਨਾਬ ਜੀ ਲੈਣ ਦਾ ਇੱਥੇ ਅਸੀਂ ਫਿਰ ਦੇ ਪ੍ਰੋਗਰਾਮ ਐਡਿਟ ਕੀਤੇ। ਹੁਣ 25,000 ਰੁਪਇਆ ਮੈਨੂੰ ਪ੍ਰੋਗਰਾਮ ਦਾ ਮਿਲ ਰਿਹਾ। 5,000 ਰੁਪਇਆ RDB ਨੂੰ ਦੇ ਰਿਹਾ ਮੈਂ ਪਰ ਪ੍ਰੋਗਰਾਮ। ਠੀਕ ਹੋ ਗਿਆ। 5,000 ਰੁਪਇਆ ਇੱਕ ਪ੍ਰੋਗਰਾਮ ਦਾ ਆ ਕੇ ਰਿਕਾਰਡਿੰਗ ਵੀ ਕਰਨੀ ਤੇ ਉਹ ਵੀ ਕਰਨਾ। ਅੱਜ 5,000 ਰੁਪਇਆ ਨਹੀਂ ਦਿੰਦਾ ਕੋਈ। ਉਸ ਟਾਈਮ ਤੁਸੀਂ 5 ਦੇ ਰਹੇ। ਆ ਸੈਫ ਸਾਹਮਣੇ ਬੈਠਾ, ਇਹਨੂੰ ਕਹਿ ਕੇ ਇੱਕ ਨਾਰਮਲ ਰੋਡ ਸ਼ੋਅ ਕਰਨ ਜਾਣਾ, ਇਹਨੂੰ 5,000 ਰੁਪਇਆ ਨਹੀਂ ਦਊਗਾ ਕੋਈ। ਅੱਜ ਰੇਟ ਪਤਾ ਕਿੰਨਾ ਵਾ? 2,000 2,500 3,000। ਸਹੀ ਗੱਲ। ਮੈਂ ਉਦੋਂ ਇਹਨੂੰ 5,000 ਰੁਪਇਆ ਦਿੰਦਾ ਰਿਹਾ ਕਿ ਯਾਰ ਇਹ ਮੇਰਾ ਪੁੱਤਰ ਆ, ਇਹ ਨਾਲ ਆ, ਤੇ ਇਹਨੂੰ ਤੇ ਪਿੱਛੇ ਰਹਿ ਗਿਆ 20,000। ਹੁਣ 20,000 ਦੇ ਵਿੱਚੋਂ ਮੈਂ ਸਾਰਾ ਕੁਝ ਆਰਟਿਸਟਾਂ ਨੂੰ ਵੀ ਦੇਣੇ। ਮੈਂ ਉਦੋਂ ਰਾਸ਼ਦ ਕਮਾਲ ਨੂੰ ਅਗਰ ਲਿਆ ਨਾ ਜਾਂ ਤਸਲੀਮ ਬਾਸ ਨੂੰ ਨਾਲ ਲਿਆ, ਤੇ ਮੈਂ ਉਦੋਂ ਵੀ ਇਹਨਾਂ ਨੂੰ 2-2 3-3 ਹਜ਼ਾਰ ਰੁਪਇਆ ਘਰਾਂ 'ਚ ਜਾ ਕੇ ਦਿੰਦਾ ਰਿਹਾ। ਇਹ ਨਹੀਂ ਕੋਈ ਕਹਿ ਸਕਦਾ ਮੁਫਤ ਕੰਮ ਉਦੋਂ ਵੀ ਕਰਾਇਆ ਸੀ ਕੋਈ। ਯਾਨੀ ਅਗਰ ਉਦੋਂ ਕਿਸੇ ਆਰਟਿਸਟ ਦਾ ਰੇਟ 5,000 ਆ ਨਾ, ਤਾਂ ਮੈਂ 3 ਦਿੱਤਾ, ਮੈਂ ਦਿੱਤਾ ਜ਼ਰੂਰ। ਕੋਈ ਆ ਕੇ ਇਹ ਨਹੀਂ ਕਹਿ ਸਕਦਾ ਸੀ ਫ੍ਰੀ ਕੰਮ ਕੀਤਾ। ਠੀਕ ਹੈ ਜੀ, ਬਿਲਕੁਲ। ਤੇ ਸਭ ਤੋਂ ਪਹਿਲੇ ਇਹਨਾਂ ਦੇ ਚਿਹਰੇ ਦਿਖਾਏ ਦੁਨੀਆ ਨੂੰ ਕਿ ਆਹ ਰਾਸ਼ਦ ਕਮਾਲ ਆ, ਤਸਲੀਮ ਬਾਸ ਆ, ਫਲਾਣਾ ਢੀਂਗ। ਉਦੋਂ ਥੀਏਟਰ ਦੇ ਆਰਟਿਸਟ ਸੀ, ਹੋਰ ਬੜੇ ਇਸ ਤਰ੍ਹਾਂ ਦੇ ਕਿੰਨੇ ਰੋਜ਼। ਫਿਰ ਮੈਂ ਗਲੀਆਂ ਦੇ ਵਿੱਚ ਜਾ ਕੇ ਜੁਗਤ ਸ਼ੁਗਲ ਮੇਲਾ ਕਰਨ ਲੱਗ ਪਿਆ ਐਸੇ ਹੀ, ਯਾਨੀ ਇਸ ਸੈਟਅਪ ਤੇ। ਤੇ 70,000 ਰੁਪਇਆ ਮਹੀਨਾ ਛੱਡ ਕੇ ਮੈਂ ਲੱਖ ਰੁਪਇਆ ਮਹੀਨਾ, ਮੈਨੂੰ ਇਹ ਦਿੰਦੇ ਸੀ 4 ਪ੍ਰੋਗਰਾਮਾਂ ਦਾ, ਤੇ ਲੱਖ ਰੁਪਇਆ ਮਹੀਨਾ ਜਦੋਂ ਮੈਂ ਕਰਦਾ ਸੀ ਨਾ, ਉਦੋਂ ਮੈਂ ਹੈਂਡ ਟੂ ਮਾਊਥ ਹੋ ਗਿਆ ਸੀ, ਘਰੋਂ ਬਾਹਰੋਂ ਫਾਰਗ ਹੋ ਗਿਆ ਸੀ ਖਰਚੇ ਵੱਲੋਂ। ਤੇ ਮੈਂ ਲੱਗਾ ਸੀ ਰਾਤ ਦਿਨ ਇਸੇ ਕੰਮ 'ਚ। ਠੀਕ ਹੋ ਗਿਆ। ਉਸ ਤੋਂ ਬਾਅਦ ਜਨਾਬ ਜੀ 80,000 ਰਹਿ ਗਿਆ ਮਹੀਨੇ ਦਾ। 70 ਮੈਂ ਉੱਥੋਂ ਲੈਣਾ ਸੀ, ਉੱਕਾ ਪੁੱਕਾ 80 ਲੈਣਾ ਸੀ, ਮਤਲਬ ਮੈਨੂੰ 80 ਮਿਲਦਾ ਸੀ ਉਦੋਂ, ਤੇ 80 ਇੱਥੋਂ ਮਿਲਣ ਲੱਗ ਪਿਆ। ਲੇਕਿਨ ਇੱਥੇ 4 ਪ੍ਰੋਗਰਾਮ ਜਾਣਾ, ਰਿਕਾਰਡ ਕਰਨਾ, ਕਰੋਮੇ ਲਾਉਣੇ, ਸ਼ੂਟ ਕਰਨਾ, ਆਰਟਿਸਟਾਂ ਨੂੰ ਪੈਸੇ ਦੇਣੇ, ਠੀਕ ਹੈ ਜੀ, RDB ਨੂੰ ਦੇਣੇ, ਖਾਣ ਪੀਣ ਦਾ ਖਰਚਾ। ਤਬੀਅਤ ਮੇਰੀ ਉਦੋਂ ਵੀ ਇਦਾਂ ਹੀ ਸੀ, ਖਾਣ ਪੀਣ ਨਾਲੋਂ ਸਾਰਾ ਕੁਝ ਜਿੱਦਾਂ ਅੱਜ ਵਾ। ਕੋਈ ਇਹ ਨਹੀਂ ਕਹਿ ਸਕਦਾ ਉਦੋਂ ਮੈਂ ਹੱਥ ਘੁੱਟ ਲੈਣਾ ਸੀ, ਨਹੀਂ, ਅੱਗੇ ਬਹੁਤੀ ਸੀ। ਹਾਂਜੀ, ਠੀਕ ਹੈ ਜੀ, ਅੱਗੇ ਬੜੀ ਐਸ਼ੀ ਕਰੀ ਬਹੁਤ। ਤੇ ਨਾ ਅੱਜ ਕੀ ਯਾਦ ਕਰਾਤਾ। ਉਹ 2 ਮਹੀਨੇ ਨਾ ਉਹਨਾਂ ਨੇ ਪੈਸੇ ਦਿੱਤੇ ਪ੍ਰੋਗਰਾਮਾਂ ਦੇ। ਠੀਕ। ਤੀਜੇ ਮਹੀਨੇ ਤੋਂ ਉਹਨਾਂ ਨੇ ਪੈਸੇ ਦੇਣੇ ਬੰਦ ਕਰਤੇ। ਉਸ ਚੈਨਲ ਵਾਲੇ ਕੋ ਮੈਂ ਹਾਲੇ ਤੱਕ 7 ਪ੍ਰੋਗਰਾਮਾਂ ਦੇ ਪੈਸੇ ਲੈਣੇ। ਉਹਨਾਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ। 7 ਪ੍ਰੋਗਰਾਮ ਮੈਂ ਅੱਜ ਵੀ ਲੈਣੇ, ਔਰ ਮੈਂ ਲੈਣੇ ਇਨਸ਼ਾਅੱਲਾ ਤਾਲਾ। ਠੀਕ ਹੈ ਜੀ। ਹੁਣ ਦੀ ਪੁਲਿਸ ਹੋਣੀ ਸਾਜੀ ਤੁਹਾਡਾ ਮਿਹਨਤ ਕੀਤੀ। ਔਰ ਹਾਂਜੀ, ਪੌਣੇ 2 ਮਹੀਨੇ ਉਹ ਪੈਸੇ ਨਹੀਂ ਦੇ ਰਹੇ, ਤੇ ਮੈਂ ਇਧਰ ਕਿਦਾਂ ਗੁਜ਼ਾਰਾ ਕੀਤਾ ਉਹ? ਬੜੀ ਗੱਲ ਆ। ਤੇ ਪੈਸੇ ਉੱਤੇ ਦੇ ਦਿੰਦੇ ਸੀ 8 ਖਾਂ, ਮੈਂ ਉਦਾਂ ਹੀ ਦੇ ਰਿਹਾ। ਕੋਈ ਉਧਰੋਂ ਪੈਸੇ ਨਹੀਂ ਮਿਲਦੇ। ਨਹੀਂ, ਤੇ ਮੇਰੇ ਕੋ ਆਪ ਕੋ ਵੀ ਕੋਈ ਨਹੀਂ। ਘਰ ਕਿਚਨ ਤੱਕ ਵੀ ਉਲਟ ਪੁਲਟ ਹੋਇਆ ਪਿਆ। ਉਦੋਂ ਕਿੱਥੇ ਸੀ ਇਹ ਸਾਰੇ ਜਿਹੜੇ ਅੱਜ ਦੇਖਦੇ ਨੇ ਸਾਰਾ ਹਿਸਾਬ ਕਿਤਾਬ? ਸਹੀ ਗੱਲ। ਜਿਨ੍ਹਾਂ ਨੂੰ ਹੁਣ ਤਕਲੀਫ ਹੁੰਦੀ ਆ, ਉਹ ਕਿੱਥੇ ਸੀ ਉਦੋਂ ਸਾਰੇ? ਠੀਕ ਹੋ ਗਿਆ ਜੀ। ਜਦੋਂ ਪੌਣੇ 2 ਮਹੀਨੇ ਲੰਘੇ ਨਾ, ਮੈਂ ਛੱਡਤਾ ਉਹਨਾਂ ਨੂੰ। 7 ਪ੍ਰੋਗਰਾਮ ਮੈਂ ਦਿੱਤੇ ਬਗੈਰ ਪੈਸੇ ਤੋਂ। ਅੱਜ ਤੱਕ ਪੈਸੇ ਲੈਣੇ 7 ਪ੍ਰੋਗਰਾਮਾਂ ਦੇ। ਚੱਲੇ ਵੀ ਨੇ ਸਾਜੀ। ਹੋ ਕਿੰਨੇ ਪੈਸੇ ਬਣਦੇ ਨੇ? ਇਹ 25 1 ਲੱਖ ਤੇ 75,000। 25 7 2 ਲੱਖ ਲਾ ਲਓ ਸਾਥ। 1,75,000 ਨਹੀਂ ਪੂਰਾ ਦੱਸਣਾ। 1,75,000 ਉਹਨਾਂ ਕੋ ਅੱਜ ਵੀ ਲੈਣਾ, ਔਰ ਉਹ ਲੈਣਾ ਹੀ ਰਹਿਣਾ। 27 ਲੈ ਲਿਆ ਕਿਸੇ ਤਰੀਕੇ ਨਾਲ ਜਾ ਕੇ। ਨਹੀਂ ਉਹ ਮੈਂ ਮੰਗੇ ਸੀ, ਉਹਨਾਂ ਨੇ ਦਿੱਤੇ ਹੀ ਨਹੀਂ। ਜਿਹਨੇ 7 ਪ੍ਰੋਗਰਾਮਾਂ ਤੱਕ ਨਹੀਂ ਦਿੱਤੇ, ਤੇ ਜਦੋਂ ਮੈਂ ਪ੍ਰੋਗਰਾਮ ਛੱਡ ਦਿੱਤਾ ਉਸ ਤੋਂ ਬਾਅਦ ਕਿਤੇ ਦੇਣੇ ਨੇ। ਜਿਨ੍ਹਾਂ ਨੇ ਮਤਲਬ ਬਾਅਦ ਚ ਵੀ ਨਹੀਂ ਦਿੱਤੇ, ਕਿਉਂਕਿ ਜਿਨ੍ਹਾਂ ਦਾ ਪ੍ਰੋਗਰਾਮ ਕੰਟੀਨਿਊ ਚੱਲ ਰਿਹਾ ਸਕਰੀਨ ਤੇ, ਉਦੋਂ ਨਹੀਂ ਉਹ ਦੇ ਰਹੇ। ਤੇ ਜਦੋਂ ਮੈਂ 7 ਤੋਂ ਬਾਅਦ ਕਿਹਾ ਭੈਣ ਮੇਰੀ ਜਿੰਨੀ
ਹੈਗੀ ਸੀ ਨਾ ਕੈਪੈਸਿਟੀ, ਮੈਂ ਪੱਲਿਓਂ ਲਾ ਕੇ ਕਰਤੀ, ਇਸ ਤੋਂ ਅੱਗੇ ਮੈਂ ਨਹੀਂ ਕਰ ਸਕਦਾ। ਤੇ ਜਦੋਂ ਮੈਂ ਬੰਦ ਕਰਤਾ ਉਦੋਂ ਉਹਨਾਂ ਨੇ ਕਿੱਥੋਂ ਦੇਣੇ ਸੀ? ਜਿਹੜੇ ਜ਼ਿੰਦਾ ਤੇ ਉਸ ਚੈਨਲ ਦਾ ਉਹ ਹਿੱਟ ਪ੍ਰੋਗਰਾਮ ਸੀ। ਹਾਂਜੀ ਉਸਤਾਦ ਜੀ ਹੋ ਸਕਦਾ ਹੁਣ ਦੀ ਪੁਲਿਸੀ ਹੋਵੇ ਵੀ ਫਨਕਾਰ ਨੂੰ ਫਾਰਗ ਕਰਨ ਤੋਂ ਬਾਅਦ ਉਹਦੇ ਸਾਥ ਨਹੀਂ ਥੱਲੇ ਰੱਖਦੇ ਸੀ ਉਹ। ਨਹੀਂ ਨਹੀਂ ਹਜੇ ਉਹ ਨਹੀਂ ਲੈ ਅੱਛਾ ਕਿਹੜੀ ਪੁਲਿਸ ਅੱਛਾ ਜਨਾਬ ਜੀ, ਹੁਣ ਸੁਣੀ ਜਾਓ ਨਾ। ਹੁਣ ਆ ਵੀ ਸਾਰਾ ਕੁਝ ਪਿਆ ਤੇ ਅਸੀਂ ਵਿਹਲੇ ਬਹਿ ਗਏ, ਕੰਮ ਕੋਈ ਨਹੀਂ ਹੋਣਾ, ਕੁਝ ਨਹੀਂ। ਬੰਦੇ ਸਿਰ ਤੇ ਬੰਦੇ ਵੀ ਸਿਰ ਤੇ, ਸਾਰਾ ਕੁਝ ਫੇਰ ਵੀ ਰਹੇ ਆ, ਕੁਝ ਨਹੀਂ। ਲੇਕਿਨ ਸਵੇਰ ਤੋਂ ਰਾਤ ਤੱਕ ਕਿਤੇ ਨਾ ਕਿਤੇ ਹਿਸਾਬ ਲੱਗ ਰਿਹਾ। ਉਸ ਤੋਂ ਬਾਅਦ ਜਨਾਬ ਜੀ ਮੈਨੂੰ ਫੋਨ ਆਇਆ, ਪਹਿਲੇ ਉਹਦਾ ਸ਼ੁਕਰੀਆ ਅਦਾ ਕਰ ਲਈਏ ਲੈਪਟਾਪ ਵਾਲੇ ਦਾ। ਹਾਂਜੀ ਉਹਨੂੰ ਵੈਸੇ ਤੁਹਾਨੂੰ ਸੱਦ ਕੇ ਕਰਨਾ ਚਾਹੀਦਾ ਸੀ। ਕਾਬਲੇ ਰਸ਼ਕ ਗੱਲ ਕੀਤੀ ਉਸਤਾਦ ਜੀ ਉਹਨਾਂ ਨੇ ਤੇ ਕਿਆ ਨਾ ਹੋਵੇ, ਰਾਦੇ ਘਰ ਤੋਂ। ਕਿਆ ਬਾਤ ਹੈ। ਇਸ ਤਾਈ ਐਕਸੀਡੈਂਟ ਤੋਂ ਬਾਅਦ ਹੁਣ ਫੋਨ ਕਰਨ ਲੱਗੇ ਤੁਸੀਂ? ਹਾਂ ਨਹੀਂ ਉਸ ਤੋਂ ਬਾਅਦ ਮਿਲਿਆ ਮੈਨੂੰ ਬੜੀ ਦੀ, ਲੇਕਿਨ ਵਿੱਚ ਨਹੀਂ ਮਿਲਿਆ ਗਿਆ ਮੇਰੇ ਕੋਲ ਕਈ ਵਾਰੀ। ਹੁਣ ਮੇਰਾ ਵੀ ਪੁੱਛ ਲੈਣਾ ਨਾਲ ਸੀ ਕਿ ਨਹੀਂ ਸੀ। ਉਹ ਭਾਜੀ ਤੁਸੀਂ ਨਾਲ ਹੀ ਸੀਗੇ ਜਦੋਂ अस्सलाम वालेकुम अमजद भाई। हेलो हेलो अमजद भाई। जी सर। अमजद भाई बोल रहे हैं? जी बोल रहा हूँ। अमजद भाई मैं सज्जाद जानी अर्ज कर रहा हूँ। सज्जाद जानी साहब सर माशाल्लाह की हाल है? ਭਾਜਨ ਅੱਜ ਸ਼ੋਅ ਦੇ ਵਿੱਚ ਬੈਠੇ ਨਾ ਜ਼ਿਕਰ ਕਰ ਰਿਹਾ ਸੀ ਤੁਹਾਡਾ, ਜਦੋਂ ਮੈਂ ਤੁਹਾਡੇ ਕੋਲ ਲਾਈਫ ਦਾ ਪਹਿਲਾ ਲੈਪਟਾਪ ਲੈ ਕੇ ਆਇਆ ਸਾਂ। अच्छा ਤੇ ਮੇਰੇ ਕੋਲ ਪੈਸੇ ਥੋੜੇ ਸੀ ਤੇ ਤੁਸੀਂ ਮੈਨੂੰ ਇੱਕ ਲੈਪਟਾਪ ਦਿੱਤਾ ਸੀ। ਲੈਪਟਾਪ ਮੇਰੀ ਅੱਖਾਂ ਦੇ ਸਾਹਮਣੇ ਪਿਆ ਔਰ ਮੈਂ ਔਨ 에ਅਰ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹ ਰਿਹਾ ਸੀ ਸਾਰੇ ਜਾਣੇ ਕਿ ਉਸ ਟਾਈਮ ਮੇਰੇ ਕੋਲ ਪੈਸੇ ਥੋੜੇ ਸੀ ਔਰ ਤੁਸੀਂ ਮੈਨੂੰ ਕਿਹਾ ਸੀ ਲੈ ਜਾਓ ਸਜਾਦ ਭਾਈ, ਕੋਈ ਨਹੀਂ ਆ ਜਾਣਗੇ ਪੈਸੇ। ਔਰ ਤੁਹਾਡੀ ਮੇਰੀ ਲਾਈਫ ਦੀ ਉਹ ਪਹਿਲੀ ਮੁਲਾਕਾਤ ਸੀ। सर ਇਹਦੇ ਚ ਕਿਹੜੀ ਗੱਲ ਅੱਲਾ ਜ਼ਿੰਦਗੀ ਤੰਦਰੁਸਤੀ ਦੇ ਇਹਦੇ ਚ ਕੋਈ ਮਸਲਾ ਹੀ ਨਹੀਂ ਹੈ। ਇਹ ਤੁਹਾਡੀ ਇਮਾਨਤ ਮੇਰੇ ਕੋਲ ਸੀ, ਸਾਡੇ ਪੂਰੇ ਸਜਾਦ ਜਾਨੀ ਆਫੀਸ਼ੀਅਲ ਵੱਲੋਂ, ਸਾਡੀ ਆਡੀਅנס ਵੱਲੋਂ, ਸਾਡੀ ਟੀਮ ਵੱਲੋਂ ਲਵ ਯੂ ਔਰ ਤੁਹਾਡਾ ਬਹੁਤ ਸ਼ੁਕਰੀਆ। ਟਾਈਮ ਉਹ ਟਾਈਮ ਬੰਦਾ ਜ਼ਿੰਦਗੀ ਦੇ ਤੰਦਰੁਸਤੀ ਤੇ ਤੁਹਾਡਾ ਦੋਸਤ ਦਾ ਟਾਈਮ ਕਿ ਅੱਲਾ ਨੇ ਦੋਸਤ ਦੇਣਾ ਸੀ। ਨਹੀਂ ਮੈਨੂੰ ਮੈਂ ਪੁੱਛਣਾ ਚਾਹ ਰਿਹਾ ਤੁਹਾਨੂੰ ਇਹ ਨਹੀਂ ਲੱਗਾ ਕਿ ਹੋ ਸਕਦਾ ਦੌੜ ਜਾਵੇ ਪੈਸੇ ਨਾ ਦੇਵੇ? ਉਹ ਨਹੀਂ ਸਰ ਇਹ ਨਹੀਂ ਸੋਚੀਦਾ ਹੁੰਦਾ, ਇਹ ਵੀ ਅੱਲਾ ਪਾ ਕੇ ਦਿਲ ਚ ਪਾਉਂਦਾ ਹੁੰਦਾ। ਤੋ ਅੱਲਾ ਨੇ ਕਿਸੇ ਦਾ ਟਾਈਮ ਲਿਆਣਾ ਹੁੰਦਾ ਨਾ, ਫਿਰ ਅਗਲੇ ਦਿਨਾਂ ਦੀ ਅੱਲਾ ਰਹਿਮ ਪਾ ਦੇ। ਕੀ ਬਾਤ। ਅੱਛਾ ਹੁਣ ਦੁਕਾਨ ਉੱਥੇ ਹੀ ਆ? ਹਾਂਜੀ ਮੈਂ ਦੁਕਾਨ ਤੇ ਅੱਛਾ ਉਹ ਜਿਹੜਾ ਅੱਗੇ ਆਪਸ਼ਨ ਸੀਗਾ ਉਹ ਹੁਣ ਵੀ ਹੈਗਾ ਮੇਰੇ ਕੋਲ? ਉਹ ਜਿਹੜਾ ਆਪਸ਼ਨ ਸੀ ਕਿ ਚੀਜ਼ ਲੈ ਜਾ ਪੈਸੇ ਬਾਅਦ ਚ ਦੇ ਦਿਓ, ਹਾਲੇ ਵੀ ਆਪਸ਼ਨ ਹੈਗਾ ਕਿ ਨਹੀਂ? ਆਜਾ ਯਾਰ ਤੂੰ ਜ਼ਿੰਦਗੀ ਸੇ ਲੈ ਲਾ, ਤੂੰ ਧਿਆਨ ਦੁਕਾਨ ਦੀ ਗੱਲ ਕਰਨਾ। ਭਾਈ ਹਾਂ ਲਵ ਯੂ ਯਾਰ। ਭਾਇਣਾ ਤੁਹਾਨੂੰ ਨਾ ਸਾਡਾ ਸਾਰੇ ਸੁਣਦੇ ਪਏ ਨੇ ਔਰ ਆਪਣੀ ਦੁਕਾਨ ਦਾ ਨਾਂ ਦੱਸੋ। ਉਹ ਯਾਰ ਤੂੰ ਬੰਦੇ ਬੈਲੇ ਕਟਿਆਲੇ ਜੇ ਰੱਖੇ ਤਾਂ ਮੈਨੂੰ ਆਪ ਲੀਕ ਕਰਾ। ਕਰਾਤਾ ਜ਼ਲੀਲ ਬਣੇ ਵੀ ਨਾ। ਮੈਂ ਕਿਹਾ ਤੁਸੀਂ ਆਪਣੀ ਦੁਕਾਨ ਦਾ ਨਾਂ ਦੱਸੋ। ਸਰ ਅਬਦੁੱਲਾ ਟ੍ਰੇਡਰ 3rd ਗੈਲਰੀ ਗਰਾਊਂਡ ਫਲੋਰ G49। ਅਬਦੁੱਲਾ ਟ੍ਰੇਡਰ ਥਰਡ ਗੈਲਰੀ ਗਰਾਊਂਡ ਫਲੋਰ G49। ਜੀ ਫॉर ਗਰਾਊਂਡ। G49। ਓਕੇ ਸਰ, ਮੈਂ ਕਿਸੇ ਦਿਨ ਡਾਇਰੈਕਟ ਸਿਟੀ ਆਉਣਾ ਸਪੈਸ਼ਲ ਭਾਵੇਂ ਤੁਹਾਡਾ ਉੱਥੇ ਵੀ ਆ ਕੇ ਸ਼ੁਕਰੀਆ ਅਦਾ ਕਰਾਂਗਾ। ਲੈਪਟਾਪ ਲੈ ਕੇ ਆਵਾਂਗਾ ਨਾਲ। ਯਾਰ ਭਾਵੇਂ ਸ਼ਰਮਿੰਦਾ ਨਾ ਕਰੋ। ਉਹ ਨਹੀਂ ਹੋ ਜਾਓ ਥੋੜਾ ਜਿਹਾ ਹੋ ਜਾਣਾ ਚਾਹੀਦਾ ਥੋੜਾ ਜਿਹਾ। ਮੈਂ ਭਾਵੇਂ ਬਹੁਤ ਜਲਦ ਇਨਸ਼ਾਅੱਲਾ ਤਾਲਾ ਤੁਹਾਨੂੰ ਮਿਲਦਾ ਤੇ ਜਾਂ ਫਿਰ ਮੈਂ ਤੁਹਾਨੂੰ ਮੇਰੀ ਗੱਲ ਸੁਣ ਲੈ, ਮੈਂ ਆਈਡੀਆ ਨੂੰ ਤੇਰਾ ਜਿਹੜਾ ਨਾ ਜਿਹੜਾ ਉਹ ਹੱਥ ਡਰ ਜਾਣਾ ਹੋਗਾ। ਕੀ ਹੋਣਾ ਵਾ? ਰਾਹ ਨਿਕਲ ਜਾਣੀ ਤਰਾ ਨਿਕਲ ਜਾਣਾ ਕਿੰਦੇ ਫਿਰ ਨਾ ਭਾਵੇਂ ਉਹ ਨਿਕਲ ਗਏ ਨੇ, 2-4 ਹੈਗੇ ਸੀ ਨਿਕਲ ਗਏ ਨੇ। ਲਵ ਯੂ ਭਾਵੇਂ, ਮੈਂ ਮਿਲਦਾ ਤੁਹਾਨੂੰ ਇਨਸ਼ਾਅੱਲਾ। ਦਾ ਨੰਬਰ ਮੇਰਾ ਸੇਵ ਕਰ ਲਓ। ਓਕੇ ਉਸਤਾਦ ਜੀ ਇਸੇ ਰੇਟ ਤੇ ਨਾ 7-8 ਲੈਪਟਾਪ ਚੁੱਕੋ ਹੋਰ। ਹੈ ਉਹ ਅਮਜਦ ਸੀ। ਕੀ ਬਾਤ ਹੈ ਯਾਰ। ਇਹ ਵੀ ਖਾ ਜੀ ਅੱਛਾ ਉਸਤਾਦ ਜੀ, ਹੁਣ ਮਾਜ਼ਰਤ ਦੇ ਨਾਲ ਮੈਂ ਇੱਕ ਗੱਲ ਪੁੱਛਣੀ। ਹੁਣ ਇਹ ਭਾਈ ਨੇ ਉਦੋਂ ਫੇਵਰ ਕੀਤੀ ਜਦੋਂ ਇਹਦੇ ਕੋਲ ਕੁਝ ਨਹੀਂ ਸੀ। ਹੁਣ ਤੁਸੀਂ ਹਿਸਾਬ ਲਾਓ, ਇੱਕ ਉਸ ਟਾਈਮ ਮੇਰੇ ਨਾਲ ਫਿਰ ਰਹੇ ਨੇ ਤੇ ਮੈਨੂੰ ਵੇਖ ਰਹੇ ਨੇ ਟੈਨਸ਼ਨ 'ਚ। ਇੱਕ ਜ਼ਿੰਦਗੀ 'ਚ ਪਹਿਲੀ ਵਾਰੀ ਮਿਲਿਆ, ਉਹਨੇ ਕਿਹਾ ਭਾਈ ਲੈ ਜਾਓ ਕੋਈ ਰੋਲ ਨਹੀਂ। ਕੀ ਬਾਤ ਹੈ, ਕਿਆ ਕਹਿੰਦੇ ਇਹ ਬੰਦਾ ਅੱਜ ਮੈਨੂੰ ਕਵੇ ਨਾ ਕਿ ਜਾਨੀ ਮੈਨੂੰ 5 ਲੱਖ ਰੁਪਏ ਚਾਹੀਦਾ, ਮੈਨੂੰ ਭੇਜ, ਜਾਂ ਤੂੰ ਇੰਨੇ ਪੈਸੇ ਕਮਾਉਣਾ ਮੈਨੂੰ ਅੱਜ ਹੀ ਲੈ ਕੇ ਦੇ, ਮੇਰੀ ਸਮਝ 'ਚ ਗੱਲ ਆਉਂਦੀ।
ਯੈਸ ਜਿਹੜੇ ਉਸ ਟਾਈਮ ਚੁੱਪ ਕਰਕੇ ਨਾਲ ਸੀ ਤੇ ਮੇਰਾ ਤਮਾਸ਼ਾ ਵੇਖ ਰਹੇ ਸੀ, ਉਹ ਕਹਿਣ ਕਿ ਤੂੰ ਇੰਨੇ ਕਮਾਉਣਾ, ਤੇ ਉਹਨਾਂ ਦੇ ਸ਼ਕਲਾਂ ਤੇ ਉਹਨਾਂ ਦੇ ਪਿਛਲਿਆਂ ਤੇ ਲਾਹਨਤ ਨਹੀਂ ਮੇਰੇ ਵੱਲੋਂ ਪੈਣੀ। ਬਿਲਕੁਲ ਸਰ। ਔਰ ਪਈ ਵੀ ਹੈ ਉਸਤਾਦ ਜੀ, ਪਈ ਵੀ ਹੈ, ਉਹ ਬਹੁਤ ਬੁਰੀ ਪਈ ਹੈ, ਅੱਲਾ ਮਾਫੀ ਕਰੇ। ਓਏ ਬਹੁਤ ਮਾਠੀ ਪਈ ਹੈ। ਹੋਰ ਪਈ ਜਾ ਰਹੀ ਹੈ। ਤੇ ਇਹ ਗੱਲ ਤੇ ਇਹ ਬਾਤ। ਇਹ ਵੱਡਾ ਬੰਦਾ ਤੇ ਦੂਸਰੀ ਗੱਲ ਇਹ ਆ, ਅੱਜ ਤੱਕ ਇਹਨੂੰ ਚੱਲਦਾ ਯਾਰ ਚੱਲੇ ਨਾ ਚੱਲੇ, ਹਾਂ ਮੈਨੂੰ ਇਹ ਅੰਦਰ ਜਿਹੜੇ ਐਪਲਾਂ ਉਪਲਾਂ ਤੇ ਪਏ ਨਾ ਉਹਨਾਂ ਨਾਲ ਬਹੁਤਾ ਖਰੀਦ ਹੈ। ਵਾਹ 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 ਹਾਏ ਹਾਏ ਸਮਝ ਆਈ? ਉਸਤਾਦ ਅੱਜ ਜੀ ਸਫਾਈ ਕਰਨ ਦੇ ਸੀ, ਤੁਸੀਂ ਕਹੇ ਇਹ ਸ਼ਾਇਦ ਮੇਰੇ ਕਮਰੇ 'ਚ ਲੈ ਜਾ। ਹਾਂ ਇਹ ਨਹੀਂ ਕਿਤੇ ਰੱਖਣਾ ਮੇਰੇ ਕਮਰੇ 'ਚ। ਯੈਸ ਕਾਲੂ ਜੀ 2 ਕੰਮ ਹੋਇਆ, ਭਾਈ ਦੀ ਆਈਟਮ ਨਿਕਲ ਗਈ, ਉਸਤਾਦ ਜੀ ਦਾ ਕੰਮ ਛੱਡ ਗਿਆ। ਹੁਣ ਤਾਂ ਓਏ ਐਟਮ ਲੈ ਤੇਰਾ ਕੀ ਗੱਲ ਵਿਗੜ ਨਹੀਂ ਸੀ ਰਿਹਾ? ਭਾਈ ਦਾ ਲੈਪਟਾਪ ਨਿਕਲ ਗਿਆ। ਉਹ ਉਸਤਾਦ ਜੀ ਉਹ ਬੰਦੇ ਸਾਰੀ ਜ਼ਿੰਦਗੀ ਯਾਦ ਰਹਿੰਦੇ ਆ ਜਿਹੜੇ ਔਖੇ ਟਾਈਮ ਤੇ ਕੰਮ ਆਉਂਦੇ। ਹਾਂਜੀ ਬਿਲਕੁਲ। ਕਾਈ ਨੇ ਜਿਹੜਾ ਤੁਹਾਡੇ ਨਾਲ ਸੀ ਉਹਨੇ ਕੰਮ ਆਇਆ, ਤਾੜੀ ਵਾਲੀ ਗੱਲ। ਤੁਸੀਂ ਨਾਲ ਸੀ ਉਦੋਂ? ਹੈ ਤੁਸੀਂ ਉਦੋਂ ਨਾਲ ਸੀ ਮੈਂ ਕਸਮ ਵਾਲੀ ਗੱਲਾਂ ਨਾਲ ਸੀਗਾ ਉਸਤਾਦ ਤੇ ਜੀ। ਫੇਰ ਉਹਨਾਂ ਨੇ ਕਿਹਾ ਨਹੀਂ ਬੰਦਾ ਕਿਤੇ ਨਾਲ। ਯਾਰ ਨਹੀਂ ਯਾਰ, ਨਹੀਂ ਇਹ ਨਹੀਂ ਸੀ ਨਾਲ, ਬਕਵਾਸ ਕਰਦਾ। ਤਾਂ ਜੀ ਐਵੇਂ ਨਾ ਕ੍ਰੈਡਿਟ ਲੈਂਦੇ ਰਿਹਾ ਕਰੋ। ਅੱਲਾ ਦੀ ਕਸਮ ਮੈਂ ਨਾਲ ਸੀ ਤੁਹਾਡੇ ਜਦੋਂ ਮੈਂ ਲੈਪਟਾਪ ਲੈਣ ਗਿਆ ਸੀ। ਹੋ ਸਕਦਾ ਕਸਮ ਖਾਨ ਉਸਤਾਦ ਜੀ ਹੋ ਇਹਦਾ ਸਕਦਾ ਮਤਲਬ ਵਾ। ਉਸਤਾਦ ਜੀ ਕਿ ਇਹ ਵੀ ਨਾਲ ਤਮਾਸ਼ਾ ਦੇਖਦੇ ਰਹੇ। ਹਾਂਜੀ ਓਏ ਮੇਰੇ ਕੋਲ ਹੈ ਹੀ ਨਹੀਂ ਸੀਗੇ ਉਦੋਂ। ਨਾ ਕਸਮ ਖਾ, ਮੈਂ ਉਹਨੂੰ ਦੁਬਾਰਾ ਫੋਨ ਕਰ ਲੈਣਾ, ਉਹਨੇ ਵੀ ਕਹਿ ਦੇਣਾ ਕਿ ਨਹੀਂ ਤੂੰ ਇਕੱਲਾ ਹੀ ਸੀ ਜਾਂ ਮੇਰੇ ਨਾਲ ਆਡੀ ਵੀ ਸੀ। ਹੋ ਸਕਦਾ ਆਲੂ ਛੋਲੇ ਵਾਲੇ ਕੋਲ ਖਲੋ ਗਏ ਹੁਣ ਥੱਲੇ। ਤੂੰ ਕਸਮ ਵੀ ਖਾ ਗਿਆ ਅੱਲਾ ਦੀ ਯਾਰ। ਉਸਤਾਦ ਜੀ ਮੈਂ ਝੂਠ ਬੋਲਦਾ ਹੀ ਨਹੀਂ ਹੈਗਾ। ਹਾਂ ਵੀ ਬੁਲਾ ਲਈ ਮੈਨੂੰ ਇੰਨਾ ਯਾਰ ਪਤਾ ਉਸਤਾਦ ਜੀ ਕਿ ਉਹ ਜਿਹੜੇ ਪੈਸੇ ਸੀਗੇ ਉਹ ਵੀ ਦੇਣ ਨੂੰ ਨਾਲ ਗਿਆ ਸੀਗਾ ਮੈਂ। ਕਿਹੜੇ ਪੈਸੇ? ਉਹ ਜਿਹੜੇ ਪੈਸੇ ਦੇਣੇ ਸੀ ਉਹ ਪੈਸਾ ਮੈਂ- ਦਾ ਤੂੰ ਕਸਮ ਉਹਦੀ ਖਾ ਲਈ ਜਿਹਦੇ ਨਾਲ ਮੈਂ ਦੁਨੀਆ 'ਚ ਸਭ ਤੋਂ ਬਹੁਤਾ ਪਿਆਰ ਕਰਦਾ, ਤੇ ਮੈਂ ਇਹ ਮੰਨ ਲੈਣਾ ਕਿ ਤੂੰ ਸਹੀ ਕਹਿ ਰਿਹਾ ਭਾਈ, ਮੈਨੂੰ ਨਹੀਂ ਯਾਦ ਆਉਂਦਾ ਨਾ। ਉਹ ਯਾਰ ਆ ਕਾਟੀ ਨਹੀਂ ਭਰਾਵਾ, ਮੈਂ ਨਹੀਂ ਸੀ ਨਾਲ ਹੈਗਾ, ਛੱਡ ਦਿਓ। ਨਹੀਂ ਇਹ ਹੁਣ ਲੱਗਣੀ ਆ, ਇਹ ਹੁਣ ਲੱਗੇਗੀ। ਮੈਂ ਕਿੰਨੀ ਵੱਡੀ ਕਸਮ ਖਾਦੀ ਕਿ ਯਾਰ ਮੈਂ ਨਾਲ ਸੀਗਾ ਉਸਤਾਦ ਤੇ ਜੀ। ਮੰਨ ਲਈ, ਹੈ ਮੰਨ ਲਈ, ਮੈਂ ਮੰਨ ਲਈ। ਮੰਨੀ ਗਈ। ਤੁਸੀਂ ਮੈਨੂੰ ਇੰਜ ਕਹਿੰਦੇ ਜਿਵੇਂ ਮੈਂ ਝੂਠ ਬੋਲਣ ਡਿਆ ਵਾਂ। ਭਾਵੇਂ ਨੂੰ ਮੈਂ ਕਹਿ ਝੂਠ ਤੇ ਬੋਲਣ ਹੀ ਰਹੇ ਨਹੀਂ ਡਿਆ ਮੇਰੇ ਪਾ ਸਾਹਮਣੇ। ਲਿਆ ਨਾ ਫਸਾਦ ਨੇ, ਇਹ ਦੇਖ ਲਿਆ, ਪਾਤਾ ਉਹਨੇ ਫਸਾਦ। ਫੇਰ ਤੁਸੀਂ ਕਹਿੰਦੇ ਨੇ ਫੈਸ਼ਨ ਨੂੰ ਬੋਲਣ ਦਿਆ ਕਰੋ ਜੀ। ਆ ਲੋ ਸਾਂਭੋ। ਉਸਤਾਦ ਜੀ ਮੈਂ ਓਏ ਇੱਕ ਮਿੰਟ ਯਾਰ, ਮੈਨੂੰ ਉਹਦੀ ਦੁਕਾਨ ਯਾਦ ਆ, ਉਹ ਜਿੱਥੇ ਬੈਠਾ ਸੀ ਉਹ ਵੀਡੀਓ ਯਾਦ ਆ, ਉਹਦੇ ਅੱਗੇ ਟੇਬਲ ਯਾਦ ਆ, ਮੇਰੇ ਨਾਲ ਜਿਹੜਾ ਸੀ ਉਹ ਯਾਦ ਆ, ਮੈਨੂੰ ਟਾਈਮ ਯਾਦ ਆ, ਮੈਨੂੰ ਆ ਬਾਲ ਦੇ ਨਾਲ ਸੀ ਮੈਨੂੰ ਨਹੀਂ ਯਾਦ। ਜਿਹੜੀ ਉਹ ਬਹਿਸ ਯਾਰ ਕੀਤੀ ਉਹ ਵੀ ਉਸਤਾਦ ਯਾਦ। ਮੁਹਤਰਮ ਤੁਸੀਂ ਉਸ ਬੰਦੇ ਨੂੰ ਦੁਬਾਰਾ ਫੋਨ ਕਰਕੇ ਪੁੱਛਣਾ ਯਾਰ। ਆਲੂਦਾ ਜੀ ਉਹ ਯਾਰ ਮੈਂ ਨਾਲ ਸੀਗਾ, ਮੈਨੂੰ ਯਾਦ ਆ। ਕਿਉਂ ਆਪਣੀ ਘਟਾਈ ਕਰਾਉਂਦੇ ਰਹਿੰਦੇ ਆ ਭਾਈ? ਚੱਲ ਯਾਰ ਹੈਲੋ ਰੌਲਾ ਬਣ ਗਿਆ, ਪ੍ਰੋਗਰਾਮ ਕਿੱਥੇ ਦਾ ਕਿੱਥੇ ਲੈ ਗਏ। ਹੁਣੇ ਰੁਕਿਆ ਨਾ ਰੋਲਾ ਭਾਈ 2 ਮਿੰਟ। ਚਾਹ ਵੀ ਠੰਡੀ ਕਰਾਤੀ। ਚਲੋ ਯਾਰ ਕੋਈ ਗੱਲ ਨਹੀਂ। ਤਾਈ ਨੇ ਛਾਤਾਂ ਲਾ ਸੀ ਪ੍ਰੋਗਰਾਮ, ਕਰੇ ਕਿੱਥੇ ਲੈ ਗਏ ਕਿ ਉਸਤਾਦ ਜੀ ਇਹ ਜੇ ਨਾਲ ਸੀ ਤੇ ਫਿਰ ਉਹ ਫਿਰ ਉਹ ਤਮਾਸ਼ਾ ਵੇਖਦੇ ਰਹੇ ਆ, ਇਹ ਕਹਿਣਾ ਚਾਹੁੰਦਾ ਪੈਸੇ ਤੂੰ। ਕਮਾਏ ਸੀਗੇ। ਉਹ ਤੁਸੀਂ ਗੱਲ ਕਹੀ ਆ ਉਹ ਬਿਜ਼ੀ ਹੋ ਗਿਆ ਕਿਤੇ, ਘਰ ਬਾਰੀ ਬੰਦੇ ਨੇ ਉਸਤਾਦ ਜੀ। ਬਿਜ਼ੀ ਹੋ ਗਿਆ, ਆਪੇ ਕਰ ਲੇਗਾ। ਮੋਬਾਈਲ ਸਾਈਡ ਤੇ ਰੱਖਣਾ। ਚਲੋ ਛੱਡ ਦੋ ਬਸ, ਠੀਕ ਆ। ਓਕੇ ਫੈਸਲੇ ਹੋ ਗਿਆ ਉਸਤਾਦ ਜੀ, ਬਸ ਆਪੇ ਦੱਸ। ਸਭ ਤੋਂ ਮੇਨ ਗੱਲ ਇਹ ਹੈ ਕਿ ਤੁਸੀਂ ਆਪਣੇ ਅਹਿਸਾਨ ਕਰਨ ਵਾਲਿਆਂ ਨੂੰ ਯਾਦ ਰੱਖਿਆ। ਯਾਰ ਔਰ ਇਕਬਾਲ ਸਾਹਿਬ, ਉਹਨਾਂ ਵਾਸਤੇ ਵੀ ਕਲੈਪ ਕਰੋ ਜਿਨ੍ਹਾਂ ਨੇ ਕੈਮਰਾ ਦਿੱਤਾ, ਬਾਦ ਸਾਹਿਬ ਉਹ ਜਿਹੜੇ ਜਰਮਨੀ ਵਾਲੇ, ਉਸਤਾਦ ਜੀ ਗੇੜੇ 'ਚ ਲਿਆ ਕੇ ਦਿੱਤਾ। ਗੇੜੇ 'ਚ ਲਿਆ ਕੇ, ਇਹ ਵੱਡੀ ਗੱਲ। ਔਰ ਪੈਸੇ ਲਏ ਨਹੀਂ ਅੱਜ ਤੱਕ ਵੀ। ਔਰ ਉਹਨਾਂ ਦਾ ਇੱਕ ਹੋਰ ਮੇਰੇ ਤੇ ਆਸਾਨ ਆ ਕਿ ਜਦੋਂ ਮੈਨੂੰ ਪੈਨਿਕ ਅਟੈਕ ਤੇ ਐਂਜ਼ਾਇਟੀ ਸ਼ੁਰੂ ਹੋਈ ਨਾ, ਹਾਂਜੀ 6 ਮਹੀਨੇ ਲਾਹੌਰ ਦੇ ਵਿੱਚ ਮੈਂ ਜਿੰਨਾ ਜ਼ਲੀਲ ਹੋਇਆ, ਡਾਕਟਰਾਂ, ਡ੍ਰਿਪਾਂ, ਟੀਕੇ, ਲੜਾਈਆਂ, ਲੋਕਾਂ ਨਾਲ ਯਾਰਾਂ ਦੋਸਤਾਂ ਨੂੰ ਗਾਲਾਂ, ਤਲਕ ਖਰਾਬ, ਪੁਰਾਣੇ ਯਾਦ ਨੂੰ ਪਤਾ ਨਹੀਂ ਕੀ ਕਹਿਤਾ, ਠੀਕ ਆ, ਫਲਾਣੇ ਨੂੰ ਪਤਾ ਨਹੀਂ, ਯਾਨੀ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਇਹ ਹੁੰਦਾ ਕੀ ਆ। ਐਂਜ਼ਾਇਟੀ ਦੀ ਹਾਲਤ। ਤੇ ਹਰ ਬੰਦਾ ਮੈਨੂੰ ਕਹਿ ਰਿਹਾ ਤੇਰੇ ਤੇ ਕਿਸੇ ਨੇ ਕੁਝ ਕਰਤਾ ਵਾ, ਤੇਰੇ ਤੇ ਕਿਸੇ ਨੇ ਕੁਝ ਕਰਤਾ। ਅਜ਼ਾਨ ਦੀ ਆਵਾਜ਼ ਨਹੀਂ ਚੰਗੀ ਲੱਗ ਰਹੀ, ਯਾਨੀ ਇੱਕ ਬਿਮਾਰੀ ਹੁੰਦੀ ਹੈ ਹਾਂਜੀ, ਐਂਜ਼ਾਇਟੀ 'ਚ, ਡਿਪਰੈਸ਼ਨ ਹੀ ਹੈ। ਡਿਪਰੈਸ਼ਨ ਹੁੰਦਾ ਹੈ। ਬੱਚੇ ਨੇ ਦਰਵਾਜ਼ਾ ਜ਼ੋਰ ਦੀ ਬੰਦ ਕਰਤਾ, ਉਹਨੂੰ ਕਹਿੰਦਾ ਵੀ ਮਰ ਜਾਓ ਤੁਸੀਂ, ਅੱਲਾ ਕਰ, ਯਾਨੀ ਚੰਗੇ ਨਹੀਂ ਲੱਗ ਰਹੇ। ਇਹ ਕੰਡੀਸ਼ਨ 'ਚ ਚੱਲ ਰਿਹਾ ਮੈਂ। ਇਹਨਾਂ ਦਾ ਮੈਨੂੰ ਫੋਨ ਆਇਆ ਤੇ ਮੈਂ ਇਹਨਾਂ ਨਾਲ ਗੱਲ ਨਹੀਂ ਕਰ ਰਿਹਾ। ਡਰ ਕੇ ਕਿ ਕੁਝ ਹੋਰ 6 ਮਹੀਨੇ ਹੋ ਗਏ ਜਦੋਂ ਇਹ ਕੰਮ ਸ਼ੁਰੂ ਹੋਇਆ ਨਾ, ਤੇ 4 ਮਹੀਨੇ ਪਿਛਲੇ 3-4 ਮਹੀਨੇ ਮੈਂ ਇਹਨਾਂ ਦਾ ਫੋਨ ਨਹੀਂ ਸੁਣ ਰਿਹਾ ਤੇ ਗੱਲ ਨਹੀਂ ਕਰ ਰਿਹਾ ਕਿ ਯਾਰ ਇਹ ਮੇਰਾ ਬੜਾ ਪਿਆਰਾ ਤਾਲੁਕ ਆ। ਤੇ ਮੈਨੂੰ ਬਰਦਾਸ਼ਤ ਕੀ ਨਹੀਂ ਸੀ ਹੁੰਦਾ। ਤੂੰ ਕਹਤਾ ਨਾ ਹੋਰ ਸੁਣਾ, ਕੀ ਸੁਣਾਵਾਂ? ਗੁੱਸਾ ਚੜ ਜਾਂਦਾ। ਨਹੀਂ ਇਹ ਕੀ ਗੱਲ ਆ, ਹੋਰ ਸੁਣਾ, ਹੋਰ ਸੁਣਾਵਾਂ, ਕੀ ਸੁਣਾਵਾਂ? ਤੇ ਤੂੰ ਲੱਗੋ ਕਹਿਣਾ ਯਾਰ, ਤੇ ਤੂੰ ਨਜਾਇਜ਼, ਯਾਨੀ ਉਹ ਗੱਲ ਮੇਰੇ ਕੋਲ ਬਰਦਾਸ਼ਤ ਨਹੀਂ ਸੀ ਹੁੰਦੀ ਜਿਹਦਾ ਲਾਈਵ ਉਸੇ ਟਾਈਮ ਕੋਈ ਲਿੰਕ ਨਹੀਂ ਹੈ।
ਬਿਨਾਂ ਵਜ੍ਹਾ ਦੀ ਗੱਲ। ਬਿਲਾ ਵਜ੍ਹਾ ਦੀ ਜਿਹੜੀ ਅਸੀਂ ਨਾਰਮਲ ਕਰਦੇ, ਹੋਰ ਕੀ ਹਾਲ ਆ, ਕੀ ਹੋ ਰਿਹਾ, ਕਿੱਦਾਂ ਗੁਜ਼ਰਿਆ ਦਿਨ, ਇਹ ਗੱਲਾਂ ਮੇਰੇ ਲਈ ਇੰਝ ਸੀ ਮੈਨੂੰ ਕਿਸੇ ਨੇ ਛੁਰੀ ਮਾਰਤੀ। ਬਹੁਤ ਹੀ ਗੱਲ। ਤੇ ਮੈਂ ਕਿਹਾ ਇਕਬਾਲ ਭਾਜੀ ਦੀ ਤਬੀਅਤ ਵੀ ਢਿੱਲਾ ਢਿੱਲਾ ਬੋਲਣ ਦੀ ਹੈ, ਮਤਲਬ ਉਹ ਨਾ ਬਹੁਤ ਢਿੱਲਾ ਢਿੱਲਾ ਬੋਲਦੇ, ਬੜਾ ਪਿਆਰ ਵਾਲਾ। ਤੇ ਪੱਕੀ ਗੱਲ ਹੈ ਖਿੱਚਣਾ। ਤੇ ਮੇਰਾ ਉਹ ਜਾਂਦਾ ਰਹਿਣਾ ਤਲਕ। ਹਾਏ ਮੈਨੂੰ ਕਹਿੰਦੇ ਫੋਨ ਕਰ, ਮੈਨੂੰ ਫੋਨ ਕਰ, ਕੀ ਗੱਲ ਹੋਈ ਆ। ਮੈਂ ਨਾ ਕਰ ਲਿਆ। ਮੈਂ ਕਿਹਾ ਹੁਣ ਆਪ ਕਹਿੰਦੇ ਆ, ਹੁਣ ਮੈਂ ਕੀ ਕਰਾਂ। ਕਿ ਮੈਂ ਤਾਂ ਕਰੀ ਨਹੀਂ ਗੱਲ ਥੱਲੇ। ਮੈਂ ਤੇ ਹੁਣ 4 ਮਹੀਨੇ ਹੋ ਗਏ ਇਹਨੂੰ ਕਹਿ ਰਿਹਾ ਹਟ ਜਾ, ਮੈਂ ਤੇ ਬੁਲਾਉਣ ਦਿਆਂ, ਉਹ ਹੁਣ ਆਪ ਬੈਲ ਮੁਝੇ ਮਾਰ ਕਹਿ ਰਿਹਾ। ਚੱਲ ਫਿਰ ਠੀਕ ਆ, ਮੈਂ ਕਿਹਾ ਹੈਲੋ। ਤੇ ਹੁਣ ਨਾ ਮੈਂ ਆਪਣੇ ਆਪ ਨਾਲ ਲੜ ਰਿਹਾ, ਕਿਉਂਕਿ ਅੱਗੇ ਬੰਦਾ ਮੇਰਾ ਬੜਾ ਪਿਆਰ ਵਾਲਾ। ਸਹੀ ਰਹਿਣਾ। ਹਾਂ ਤੇ ਮੈਂ ਕਿਹਾ ਹਾਂਜੀ, ਉਹਨੇ ਕੋਈ ਗੱਲਬਾਤ ਹੋਈ। ਖੈਰ ਉਹ ਮੈਂ ਬਦਤਮੀਜ਼ੀ ਨਹੀਂ ਕੀਤੀ ਉਹਨੇ ਮੈਨੂੰ, ਲੇਕਿਨ ਉਹਨਾਂ ਨੂੰ ਮੈਂ ਥੋੜ੍ਹਾ ਜਿਹਾ ਦੱਸਿਆ ਕਿ ਮੈਨੂੰ ਇਹ ਪ੍ਰੋਬਲਮ ਚੱਲਦੀ ਪਈ ਤੇ ਮੈਂ ਇਸ ਵਜ੍ਹਾ ਤੋਂ ਨਹੀਂ ਸੀ ਕਰਦਾ ਪਿਆ। ਮੈਂ ਰਾਤੀ ਉਹਨਾਂ ਵੀ ਲੜ ਪਿਆ, ਮੈਂ ਉਹਨਾਂ ਵੀ ਲੜ ਪਿਆ। ਉਹਨਾਂ ਦੀ ਅਗਲੀ ਆਵਾਜ਼ ਪਤਾ ਕੀ, 1 ਸਕਿੰਟ ਤੋਂ ਪਹਿਲੇ ਨਾ, ਯਾਨੀ ਹਰ ਦੁਨੀਆ ਦਾ ਕੰਮ ਛੱਡ ਕੇ ਤੈਨੂੰ ਇੱਕ ਨੰਬਰ ਸੈਂਡ ਕਰ ਰਿਹਾ, ਲਾਹੌਰ ਦੇ ਵਿੱਚ ਡਾਕਟਰ ਸਾਹਿਬ ਨੇ, ਉਹਨਾਂ ਦੇ ਕੋਲ ਜਾਣਾ। ਮੈਂ ਕਿਹਾ ਉਹ ਕਾਹਦੇ ਡਾਕਟਰ ਨੇ? ਉਹ ਨਫਸਿਆਤ ਦੇ ਡਾਕਟਰ ਨੇ। ਤੇ ਮੇਰੇ ਖਿੱਚ ਗਿਆ ਕਿ ਮੈਂ ਪਾਗਲ ਹਾਂ, ਮੇਰਾ ਯਾਰ ਹੋ ਕੇ ਮੈਨੂੰ ਪਾਗਲ ਵਾਲੇ ਡਾਕਟਰ ਕੋਲ ਭੇਜਣਾ। ਤੇ ਮੈਂ ਕਿਹਾ ਯਾਰ ਇਕਬਾਲ ਭਾਈ ਮੈਂ ਕੀ ਪਾਗਲ ਹੋ ਗਿਆ? ਕਹਿੰਦੇ ਤੂੰ ਪਾਗਲ ਨਹੀਂ ਹੋ ਗਿਆ, ਉੱਥੇ ਪਾਗਲ ਨਹੀਂ ਜਾਂਦੇ। ਮੈਨੂੰ ਇਹ ਲੱਗਦਾ ਸੀ ਕਿ ਨਫਸਿਆਤੀਆਂ ਕੋ ਸਿਰਫ ਪਾਗਲ ਜਾਂਦੇ, ਯਾਨੀ ਕਾਫੀ ਮੈਨੂੰ ਕਦੀ ਵਾਹ ਹੀ ਨਹੀਂ ਪਿਆ, ਕਦੇ ਪਤਾ ਹੀ ਨਹੀਂ, ਬਿਮਾਰੀ ਦਾ ਹੀ ਨਹੀਂ ਪਤਾ, ਤੇ ਉਹਦੇ ਇਲਾਜ ਦਾ ਕੀ ਪਤਾ ਹੋਣਾ। ਤੂੰ ਕਹਿੰਦੇ ਜੋ ਮਰਜ਼ੀ ਹੈ ਤੂੰ ਜਾਣਾ ਵਾ। ਤੈਨੂੰ ਮੈਂ ਕਿਹਾ ਨਾ ਹਰ ਕੰਮ ਛੱਡ ਕੇ ਤੂੰ ਬੇਵਕੂਫ ਆ। ਮੈਂ ਕਿਹਾ ਉਹਨਾਂ ਨੇ ਤਸਵੀਰਾਂ ਲਾਈਆਂ ਹੁੰਦੀਆਂ, ਮੈਂ ਦੇਖਿਆ ਇੱਕ ਜਗ੍ਹਾ ਤੇ ਉਹਨਾਂ ਨੇ ਤਸਵੀਰਾਂ ਲਾਈਆਂ ਹੁੰਦੀਆਂ ਪਾਗਲਾਂ ਦੇ, ਮੈਂ ਤਾਂ ਉਹ ਵੇਖ ਕੇ ਮੈਂ ਤੇ ਉੱਥੇ ਡਿੱਗ ਪੈਣਾ। ਇੱਕ ਵੀ ਕਹਿੰਦੇ ਤਸਵੀਰ ਨਹੀਂ ਲਾਈ ਹੁੰਦੀ ਉਹਨਾਂ ਨੇ। ਤੂੰ ਉਸ ਬੰਦੇ ਕੋਲ ਜਾ ਤਾਂ ਸਹੀ, ਤੈਨੂੰ ਕਹਿੰਦੇ ਆ ਜੇ ਤੂੰ ਠੀਕ ਹੋਣਾ ਚਾਹੁੰਦਾ, ਤੂੰ ਚਾਹੁੰਦਾ ਕਿ ਮੈਂ ਠੀਕ ਹੋ ਜਾਵਾਂ? ਮੈਂ ਕਿਹਾ ਹਾਂਜੀ। ਕਹਿੰਦੇ ਫਿਰ ਚੱਲ ਜਾ ਤੂੰ। ਉਹ 3 ਤੋਂ 3:30 ਉਹਨਾਂ ਦਾ 3:30 ਤੋਂ 4 ਉਹਨਾਂ ਦਾ ਕਾਲ ਟਾਈਮ ਹੈ ਡਾਕਟਰ ਨਸਰੁੱਲਾ ਸਾਹਿਬ। ਤੇ ਹੁਣ ਮੈਂ ਅਗਲੇ ਦਿਨ ਕੀਤਾ 3 ਤੋਂ 3:30। ਤੇ ਉਹ ਬਿਜ਼ੀ ਇੰਨਾ ਹੁੰਦਾ ਵਾ ਕਿ ਤੁਸੀਂ ਅਗਰ ਇੱਕ ਫੋਨ ਤੋਂ ਕਰ ਰਹੇ ਨਾ ਤੇ 20% ਚਾਂਸ ਆ ਕਿ ਫੋਨ ਤੁਹਾਡਾ ਚੁੱਕਿਆ ਹੈ, ਕਿਉਂਕਿ ਪੂਰੇ ਪਾਕਿਸਤਾਨ 'ਚ ਲੋਕ ਕਰ ਰਹੇ ਹੁੰਦੇ ਨੇ। ਉਹਨਾਂ ਦਾ ਤਰੀਕਾ ਕਰਿਆ ਕਿ ਤੂੰ ਕਲੀਨਿਕ ਤੇ ਜਾ ਕੇ ਨਾ ਅੰਦਰ ਕਾਊਂਟਰ ਤੇ ਚੱਲ ਜਾ 3:30 ਤੋਂ 4 ਤੇ ਉਹਨੂੰ ਕਹ ਮੈਂ ਟੋਕਨ ਲੈਣਾ। ਉਹਨੇ ਕਹਿਣਾ ਇਹ ਨੰਬਰ ਆ, ਬਾਹਰ ਖਲੋ ਕੇ ਫੋਨ ਕਰ। ਸਖਤ ਰੂਲ ਨੇ। ਇੱਥੇ ਖਲੋਤਾ ਉੱਤੇ ਸਾਹਮਣੇ ਬਹਿ ਜਾ, ਫੋਨ ਕਰ, ਤੇਰਾ ਫੋਨ ਆ ਗਿਆ, ਬੈਲ ਤੇ ਟੋਕਨ ਮਿਲਣਾ, ਇੰਜ ਨਹੀਂ ਮਿਲਣਾ। ਇੰਨੀ ਬੁਕਿੰਗ ਉਹਦੀ ਵਜ੍ਹਾ ਹੁੰਦੀ ਨਾ ਕਿ ਉਹ ਲਾਹੌਰ 'ਚ ਨੇ, ਪੇਸ਼ੈਂਟ ਉਹ ਦੇਖਦੇ ਨੇ ਡੇਲੀ ਦੇ 16 ਤੋਂ 20, ਇਸ ਤੋਂ ਵੱਧ ਨਹੀਂ ਵੇਖਣੇ। ਮਤਲਬ ਜਿਹੜੇ ਇਦਾਂ ਦੇ ਪੇਸ਼ੈਂਟ ਨੂੰ ਹੈਂਡਲ ਕਰਦਾ ਉਹਦਾ ਆਪਣਾ ਕੀ ਹਾਲਮ ਹੁੰਦਾ ਹੋਵੇਗਾ, ਸਮਝ ਆ ਰਹੀ? ਤੇ ਉਹ ਕਹਿੰਦੇ ਨੇ ਕਿ ਨਹੀਂ ਮੈਂ ਜਿਹੜਾ ਵੀ ਪਤਾ ਨਹੀਂ ਕਿੱਥੋਂ ਲੋਕ ਆਉਂਦੇ ਨੇ, ਤੇ ਇਦਾਂ ਦਾ ਮੈਂ ਪੂਰਾ ਲਾਹੌਰ ਹੀ ਮੈਂ ਦੇਖੀ ਜਾਊਂਗਾ ਬਸ ਇਕੱਲਾ। ਸਹੀ ਗੱਲ। ਤੇ ਇਸ ਤਰ੍ਹਾਂ ਸੀ। ਮੈਂ ਉਹਨੂੰ ਅਗਲੇ ਦਿਨ ਮੈਨੂੰ ਠੱਕ ਫੋਨ, ਉਹ ਵੀ ਕਿਤੇ ਕਰਦੇ ਰਹੇ ਨੇ ਟੋਕਨ ਲੈਣ ਲਈ, ਉਹ ਨਹੀਂ ਚੁੱਕਿਆ। ਫਿਰ ਮੈਨੂੰ ਅਗਲੇ ਦਿਨ ਕਹਿੰਦੇ ਤੂੰ 4 5 6 ਬੰਦਿਆਂ ਨੂੰ ਕਹਿ, ਨੰਬਰ ਦੇ ਉਹਨਾਂ ਨੂੰ ਕਹਿ, ਸੇਮ ਟਾਈਮ ਨੰਬਰ ਜਿਹਦਾ ਵੀ ਚੁੱਕੇ ਨਾ, ਇਹ ਡਾਕਟਰ ਤੇ ਇਹ ਨਾਂ ਦੱਸ ਕੇ ਟੋਕਨ। ਉਹ ਅਗਲੇ ਦਿਨ ਟੋਕਨ ਮਿਲ ਗਿਆ, ਨਹੀਂ ਤੀਜੇ ਚੌਥੇ ਦਿਨ ਟੋਕਨ ਮਿਲਿਆ, 4 ਦਿਨ ਲੰਘ ਗਏ, ਟੋਕਨ ਮਿਲ ਗਿਆ। ਦਾਨਿਸ਼ ਸਾਹਿਬ ਕੰਡੀਸ਼ਨ ਮੇਰੀ ਕੀ ਹੈ? ਉਹ ਅੱਲਾ ਮਾਫੀ ਦਾ ਅੱਲਾ ਕਿਸੇ ਯਾਰ ਮੈਂ ਨਾ ਅੱਖਾਂ 'ਚ ਅਥਰੂ ਆ ਤੇ ਮੈਂ ਰੋ ਕੇ ਕਹਿਣਾ ਸੀ ਯਾ ਅੱਲਾ ਮੈਨੂੰ ਕੈਂਸਰ ਕਰ ਦੇ, ਮੇਰੇ ਗੁਰਦੇ ਖਰਾਬ ਕਰ ਦੇ, ਮੈਨੂੰ ਦੁਨੀਆ ਦੀ ਵੱਡੀ ਬਿਮਾਰੀ ਲਾ ਦੇ, ਇੱਥੋਂ ਜਾਨ ਛੁਡਾ ਦੇ, ਇੰਨੀ ਜ਼ੀਅਤ ਹੁੰਦੀ ਹੈ। ਯਾਨੀ ਤੂੰ ਹੁਣ ਮੇਰੀ ਗੱਲ ਸੁਣ ਰਿਹਾ, ਦਿਮਾਗ ਦਾ ਇਹ ਆਲਮ ਹੋ ਜਾਂਦਾ ਹੈ ਕਿ ਮੇਰੇ ਅੱਬੂ ਫੌਤ ਹੋ ਗਏ, ਉਹ ਸਾਰਾ ਚੱਕਰ ਦਿਮਾਗ 'ਚ ਘੁੰਮ ਰਿਹਾ। ਹੁਣ ਮੈਂ ਉਹਨੂੰ ਸੋਚ ਰਿਹਾ, ਰੋ ਰਿਹਾ, ਬਸ ਠੀਕ ਹੈ। ਉਸ ਤੋਂ ਬਾਅਦ ਮੈਨੂੰ ਤੂੰ ਆਵਾਜ਼ ਦਿੱਤੀ ਤੇ ਮੈਂ ਕਿਹਾ ਹਾਂ ਦਾਨਿਸ਼, ਮੈਂ ਬਾਹਰ ਗਿਆ ਤੇ ਮੈਂ ਸ਼ੋਅ ਦੇ ਹੱਥ ਲੱਗ ਗਏ। ਹੁਣ ਤੂੰ ਦੇਖਣਾ ਹੁੰਦਾ ਕੀ ਹੈ, ਉਹ ਮੈਂ ਜਿਹੜੀ ਤੈਨੂੰ ਐਕਸਪਲੇਨ ਕਰਦਾ ਕਿ ਉਹ ਹੁੰਦਾ ਕੀ ਹੈ। ਅੱਬੂ ਦੀ ਡੈਥ ਚੱਲ ਰਹੀ, ਭਰਾ ਦਾ ਐਕਸੀਡੈਂਟ ਹੋਇਆ ਸੀ, ਸੇਮ ਟਾਈਮ ਉਹ ਵੀ ਚੱਲ ਰਿਹਾ, ਸੇਮ ਟਾਈਮ, ਦੋਵੇਂ ਚੀਜ਼ਾਂ ਤੂੰ ਜੋ ਦੇਖ ਰਿਹਾ ਉਹ ਵੀ ਚੱਲ ਰਿਹਾ। 10 ਤੋਂ 12 ਪ੍ਰੋਬਲਮ ਸੇਮ ਵੋਲੀਅਮ 'ਚ ਇੱਕੋ ਟਾਈਮ ਦਿਮਾਗ 'ਚ ਚੱਲ ਰਹੇ। ਤੇ ਦਿਲ ਕਰਦਾ ਸੀ ਕੋਈ ਥੋੜਾ ਮਾਰ ਕੇ ਨਾ ਕੱਢ ਦੇਵੇ ਅੰਦਰੋਂ। ਸਮਝ ਨਹੀਂ ਆ ਰਹੀ ਕਿਹਦੀ ਗੱਲ ਸੋਚਾਂ, ਕਿਹਦੀ ਸੁਣਾਂ, ਕੀ ਕਰਾਂ। ਯਾਨੀ ਇੰਝ ਲੱਗਦਾ ਸੀ ਕਿ ਜਿਵੇਂ ਇੱਕ ਗੁਬਾਰਾ ਹੁੰਦਾ ਨਾ ਤੇ ਉਹਦੇ ਵਿੱਚ ਤੁਸੀਂ ਹਵਾ ਭਰੀ ਜਾਓ ਤੇ ਇੱਕ ਲੈਵਲ ਆ ਹਵਾ ਦਾ, ਹੁਣ ਹੋਰ ਭਰੀ ਜਾਓ, ਹੋਰ ਭਰੀ ਜਾਓ, ਹੋਰ ਭਰੀ ਜਾਓ, ਤੇ ਉਹ ਇੰਝ ਟੈਟ ਹੋ ਜਾਂਦਾ। ਇੰਝ ਲੱਗਦਾ ਸੀ ਉਹ ਵਾ ਤਾਂ ਮੈਂ ਘੁੱਟਣਾ ਇਹਨੂੰ ਐਂ ਕਰਕੇ ਦਿਮਾਗ ਨੂੰ, ਇੰਝ ਲੱਗਣਾ ਏਅਰ ਟੈਟ ਹੋਇਆ ਵਾ ਤੇ ਉਹਦੇ ਅੰਦਰ ਗੁੰਝਲ ਆ। ਤੂੰ ਕਦੀ ਗੂਗਲ ਤੇ ਲਿਖੀ ਐਨਜ਼ਾਈਟੀ ਦੇ ਪੇਸ਼ੈਂਟ ਦਾ, ਲਿਖੀ ਤਸਵੀਰਾਂ,
ਦੇਖੀ ਉਹਨਾਂ ਨੇ ਤਸਵੀਰਾਂ ਕੀ ਬਣਾਈਆਂ, ਪਿੰਨਾ ਨਹੀਂ ਹੁੰਦਾ ਪਿੰਨ ਨੂੰ ਇੰਜ ਕਰਕੇ ਖੋਲ ਦੇ, ਯਾਨੀ ਡੋਰ ਨਹੀਂ ਕਰਨੀ, ਲੇਕਿਨ ਉਹ ਚੋਂ ਬੂਝਾ ਕੱਟ ਕੇ ਉਹਨਾਂ ਨੂੰ ਇੰਜ ਕਰਕੇ ਥੋੜਾ ਲੱਛਾ ਕਰ ਲਾ, ਇੰਜ ਉਹਨਾਂ ਨੇ ਨਾ ਇੱਥੇ ਰੱਖਿਆ ਤਸਵੀਰਾਂ ਦੇ ਵਿੱਚ। ਉਹ ਆਲਮ ਹੁੰਦਾ ਮਲਟੀਪਲ ਓਏ। ਉਸ ਕੰਡੀਸ਼ਨ ਸੀ ਮੈਂ। ਸੌਣਾ ਪਤਾ ਕਿਦੋਂ ਸੌਣਾ, ਕਿ ਜਦੋਂ 4 ਦਿਨ ਬਾਅਦ, ਜਦੋਂ ਬਿਲਕੁਲ ਨੀਂਦ ਨੇ ਕਹਿੰਦਾ ਸੂਲੀ ਤੇ ਵੀ ਆ ਜਾਂਦੀ, ਜਦੋਂ ਉਹ ਲੈਵਲ ਆਉਣਾ ਨਾ ਸੂਲੀ ਤੇ ਵੀ ਆਉਣ ਵਾਲਾ, ਉਦੋਂ ਸੌਣਾ। ਤੇ 100 ਚੋਂ 15% ਪੂਰੀ ਹੋਈ ਨਾ ਨੀਂਦ ਤੇ ਉੱਠ ਜਾਣਾ, ਉਹਨੇ ਫਿਰ ਫੜ ਲੈਣਾ ਜੀ ਇਹ ਆਲਮ। ਤੇ ਜਦੋਂ ਕੱਲਾ ਰੋਡਾਂ 'ਤੇ ਫਿਰ ਰਿਹਾ ਜੇਲ੍ਹ ਰੋਡ 'ਤੇ, ਕਿ ਮੈਨੂੰ ਸਕੂਨ ਨਹੀਂ ਆ, ਮੈਨੂੰ ਕੁਛ ਹੋ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਹੋ ਕੀ ਰਿਹਾ। ਫਲਕ ਮੇਰੇ ਮਗਰ ਇਹ ਮੇਰੇ ਮਗਰ ਕਿ ਸਾਥ ਮੈਂ ਦੌੜੀ ਜਾ ਰਿਹਾ ਗਲੀਆਂ 'ਚ, ਕਿ ਮੇਰਾ ਦਿਲ ਕਰੇ ਮੈਂ ਟੱਕਰਾਂ ਮਾਰਾਂ, ਇੱਦਾਂ ਦਾ ਆਲਮ। ਭਾਜੀ ਡਾਕਟਰ ਨੁਸਲਾ ਸਾਹਿਬ ਕੋ ਗਿਆ, ਮੈਨੂੰ ਉਹਨਾਂ ਨੇ ਕਿਹਾ ਸੀ ਤੂੰ ਨਾ ਉੱਥੇ ਜਾ ਕੇ ਕੁਛ ਨਹੀਂ ਕਹਿਣਾ, ਤੂੰ ਇੱਕ ਦਿਨ ਪਹਿਲੇ ਲਿਖ ਲੈਣਾ ਸਾਰਾ ਕੁਝ ਤੈਨੂੰ ਕੀ ਹੁੰਦਾ, ਜਦੋਂ ਤੇਰੀ ਤਬੀਅਤ ਥੋੜੀ ਜਿਹੀ ਠੀਕ ਹੋਵੇ ਨਾ, ਨਾਰਮਲ ਤੈਨੂੰ ਲੱਗੇ ਕਿ ਥੋੜਾ ਜਿਹਾ ਫਰਕ ਘੱਟ ਆ, ਤੇ ਤੂੰ ਨਾ ਲਿਖ ਲੈਣਾ ਕਿ ਕੀ ਮਸਲੇ। ਮੈਂ ਲਿਖ ਲਏ। ਲੇਕਿਨ ਉਹ ਡਾਕਟਰ ਜੀ ਉਹਨੂੰ, ਮੈਂ ਜਾ ਕੇ ਬੈਠਾ ਵਾਂ, ਉਹਨੇ ਮੈਨੂੰ ਇੰਨਾ ਹੀ ਕਿਹਾ, ਇੰਜ ਕਰਕੇ ਨਾ ਹੁਣ ਮੈਨੂੰ ਉਹ ਮਸੀਹਾ ਲੱਗ ਰਿਹਾ, ਮੈਂ ਉਹ ਤੋਂ ਕਿੰਨੀ ਉਮੀਦ ਲੈ ਕੇ ਗਿਆ ਹੂੰ ਕਿਹਨੇ ਸਹੀ ਕਰ ਦੇਣਾ ਕਿ ਯਾਰ ਆ ਮੇਰੀ ਜਾਨ ਤੋਂ ਛੁਡਾ ਲਓ। ਤੇ ਮੈਂ ਉਹਦੇ ਲੈਂਜ ਵੇਖਿਆ ਵਾ, ਤੇ ਉਹਨੇ ਮੈਨੂੰ ਇੰਨਾ ਕਿਹਾ ਕਿਆ ਹੁਆ, ਤੇ ਮੇਰੇ ਠੱਕ ਅਥਰੂ। ਤੇ ਮੈਨੂੰ ਕਹਿੰਦਾ ਬੇਟਾ ਬਤਾਓ ਕਿਆ ਹੁਆ, ਸਭ ਠੀਕ ਹੋ ਜਾਏਗਾ, ਬਤਾਓ। ਉਹ ਡਾਕਟਰ ਵੱਲ ਵੇਖ ਕੇ ਨਾ ਤਾਂ ਠੀਕ ਹੋ ਜਾਣਾ। ਇੱਕ ਉਹ ਤੇ ਕਾਰਫਮਾਨ ਸਾਹਿਬ, ਓਏ ਯਾਰ ਉਹਨਾਂ ਦੀ ਪਰਸਨੈਲਿਟੀ 'ਚ ਰੱਬ ਨੇ ਨਾ ਸ਼ਿਫਾ ਰੱਖੀ ਹੈ ਅੱਧੀ। ਆਰਫਮਾਨ ਸਾਹਿਬ ਵੀ ਤੇਰੇ, ਯਾਨੀ ਹੁਣ ਤੂੰ ਏਦਾਂ ਹੀ ਕਿਸੇ ਸਕਿਨ ਵਾਲੇ ਡਾਕਟਰ ਕੋਲ ਵੜੇ, ਉਹਦਾ ਕੰਮ ਆ ਕੁਰਸੀ ਛੱਡ ਕੇ ਦੌੜ ਜਾਵੇ। ਹਾਂ ਜੀ, ਉਹ ਕਿਤਾਬ ਰੋਣ ਵਾਲੀ ਗੱਲ ਲੱਗੂ ਹੁੰਦਾ। ਨਹੀਂ ਮੈਂ ਤੈਨੂੰ ਜਾਨਵਰ ਗੱਲ ਕਰਾਂ ਵੀ ਹਾਲੇ ਤੈਨੂੰ ਤੇਰੇ ਤੇ ਦਾਣੇ ਦੂਣੇ ਕੁਛ ਨਹੀਂ ਗਏ, ਤੂੰ ਆਪਣੀ ਉਹਨੂੰ ਫੁੱਲ ਨਹਾ ਧੋ ਕੇ ਪਾਊਡਰ ਲਾ ਕੇ ਕਿਸੇ ਸਕਿਨ ਵਾਲੀ ਦੁਕਾਨ ਤੇ ਵੜੇ ਨਾ, ਉਹਨੇ ਫੌਰਨ ਫੋਨ ਕਰਨਾ ਛੋਟੇ ਭਰਾ ਨੂੰ, ਉਹ ਯਾਰ ਤੂੰ ਰਾਤੀ ਕਹਿ ਰਿਹਾ ਸੀ ਕੋਰੇ ਦਾ ਕੰਮ ਸ਼ੁਰੂ ਕਰ, ਹੋਰ ਕਿਸੇ ਫੀਲਡ 'ਚ ਚੱਲ ਜਾ। ਆਹੋ। ਤੇ ਤੂੰ ਡਾਕਟਰ ਅਰਮਾਨ ਸਾਹਿਬ ਕੋ ਜਾਣਾ ਨਾ, ਲਾਈਕ ਕਹਿਣ ਦਾ ਮਕਸਦ ਇਹ ਹੈ ਕਿ ਜ਼ਾਹਰੀ ਤੌਰ ਤੇ ਤੂੰ ਲੁਕੋਇਆ ਫਿਰਦਾ ਮੂੰਹ ਆਪਣਾ, ਇੰਨਾ ਬੇੜਾ ਗਰਕ ਹੋਇਆ, ਤੇ ਤੂੰ ਅਰਮਾਨ ਸਾਹਿਬ ਕੋ ਜਾਣਾ, ਉਹਨਾਂ ਨੂੰ ਸਮਾਈਲ ਦੇ ਕੇ ਨਾ ਠੀਕ ਹੋ ਜਾਏਗਾ, ਤੇ ਤੂੰ ਅੱਧਾ ਠੀਕ ਹੋ ਜਾਣਾ। ਉਮੀਦ ਮਿਲ ਗਈ ਆ, ਠੀਕ ਹੈ ਨਾ। ਵਾਹ ਵਾਹ ਵਾਹ। ਮੈਂ ਉਹਨਾਂ ਕੋ ਗਿਆ ਭਾਈ, ਉਹਨੇ ਇੱਕੋ ਹੀ ਗੋਲੀ, ਤੇ ਮੈਂ 6 ਮਹੀਨੇ ਚ ਕੀ ਖਾ ਛੱਡਿਆ, ਤੇਰੀ ਸੋਚ ਆ। ਇੱਕ ਹੁੰਦਾ ਵਾ ਹਕੀਰੇ ਮੇਦਾ ਬਿਮਾਰੀ ਹੈ, ਤਬਖੀਰੇ ਮੇਦਾ, ਉਹ ਐਂਜ਼ਾਈਟੀ ਦੀ ਗੱਦੀ ਦੇ ਥੱਲੇ ਆ ਯਾਰ। ਉਹ ਫਿੱਟੇ ਦਾਨਿਸ਼ ਦਾ ਮੋਬਾਈਲ ਮੇਰੀ ਗੱਦੀ ਥੱਲੇ ਬਚ ਗਿਆ ਵਾ, ਉਹ ਤਰੇੜ ਪੈ ਗਈ ਬਗੈਰ ਤਾਂ ਤੂੰ ਦੇਖ ਤਾਂ ਸਹੀ, ਤੂੰ ਵੀ ਤਾਂ ਗੱਦੀ ਤੇ ਥੱਲੇ ਵਾੜਿਆ। ਨਹੀਂ ਮੈਂ ਸਾਈਡ ਤੇ ਰੱਖਿਆ ਸਾਜ ਜੀ, ਉਹਨੇ ਚੁੱਕ ਕੇ ਕੀਤਾ ਆਪੇ। ਮੈਂ ਨਹੀਂ ਕੀਤਾ, ਮੰਗਦਾ ਸੀ ਮੇਰੇ ਕੋਲੋਂ ਮੋਬਾਈਲ, ਮੈਂ ਉਤੋਂ ਇਹ ਟਿਕਟੌਕ ਤੇ ਨਹੀਂ ਬੰਦਾ ਕਿ ਤੈਨੂੰ ਲੈ ਦੂੰ ਨਵਾਂ। ਚੱਲ ਯਾਰ ਬੜੇ ਓ ਯਾਰ ਸਿੱਧੇ ਹੋ ਕੇ ਗੱਲਾਂ ਸੁਣ ਲਓ ਯਾਰ, ਗੱਲਾਂ ਪਤੇ ਦੀਆਂ। ਤਬਖੀਰੇ ਮੇਦਾ ਤਾਰਕ ਰੋਡ ਤੇ ਕੀਮ ਸਾਹਿਬ ਨੇ। ਅੱਛਾ ਹੁੰਦਾ ਪਤਾ ਕੀ ਸੀ, ਕਿ ਮੈਂ ਡਾਕਟਰ ਕੋ ਗਿਆ, ਉਹਨੇ ਮੈਨੂੰ ਇੱਕ ਦਵਾਈ ਦਿੱਤੀ ਤੇ ਮੈਂ ਠੀਕ ਹੋ ਗਿਆ ਵਕਤੀ ਤੌਰ ਦੂਜੀ ਖੁਰਾਕ, ਪਹਿਲੀ ਖੁਰਾਕ ਨੇ 100% ਅਸਰ ਕੀਤਾ, ਦੂਜੀ ਨੇ 50% ਕੀਤਾ, ਤੀਜੀ ਖੁਰਾਕ ਨੇ 20% ਕੀਤਾ, ਚੌਥੀ ਅਸਰ ਹੀ ਨਹੀਂ ਕਰ ਰਹੀ। ਹਰ ਡਾਕਟਰ ਦੀ ਦਵਾਈ ਨਾਲ ਇਦਾਂ ਹੀ ਹੋ ਰਿਹਾ। ਫਿਰ ਡਾਕਟਰ ਬਦਲਦਾ ਸੀ, ਦਵਾਈ ਬਦਲਦੀ ਸੀ, ਪਹਿਲੀ ਨੇ ਅਸਰ ਕੀਤਾ, ਦੂਜੀ ਮਿੱਟੀ, ਤੀਜੀ ਮਿੱਟੀ, ਚੌਥੀ ਤੇ ਬਿਲਕੁਲ ਫਰਕ, ਇੰਝ ਹੋ ਰਿਹਾ ਸੀ। ਰੋਜ਼ ਇੰਜੈਕਸ਼ਨ ਲੱਗ ਰਹੇ ਨੇ, ਡ੍ਰਿਪਾਂ ਲੱਗ ਰਹੀਆਂ ਨੇ, ਇਹ ਇੱਕ ਲੈਦਾ ਟੈਨਸ਼ਨ। ਤੇ ਇਹ ਸਾਰਾ ਕੁਝ ਕਰਕੇ ਮੈਂ ਉਹਨਾਂ ਕੋਲ ਗਿਆ, ਤੇ ਮੈਂ ਉਹਨਾਂ ਨੇ ਕਿਹਾ ਇੱਕ ਗੋਲੀ ਤੂੰ ਖਾਣੀ ਹੈ, ਸਿਰਫ ਇੱਕੋ ਹੀ। ਤੇ ਮੈਂ ਉਹਨਾਂ ਦੇ ਮੂੰਹ ਵੱਲ ਵੇਖਾ ਵੀ ਮੈਂ ਤੇ ਫੱਕੇ ਮਾਰ ਰਿਹਾ, ਮਜੂਨਾ ਉੱਤੋਂ ਅਰਕ, ਉੱਤੋਂ ਆਹ ਦਵਾਈ, ਉੱਤੋਂ ਰਾਤ ਨੂੰ ਡਾਕਟਰ ਕੋ ਡ੍ਰਿਪ। ਤੇ ਮੈਂ ਸਿਰਫ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਨਾ ਜਿਵੇਂ ਬੇਹੋਸ਼ ਨਹੀਂ ਹੁੰਦਾ ਬੰਦਾ, ਮੈਂ ਬੇਹੋਸ਼ ਹੋਣਾ ਚਾਹੁੰਦਾ, ਮੈਂ ਚਾਹੁੰਦਾ ਮੈਨੂੰ ਖਤਮ ਹੋ ਜਾ ਮੈਂ। ਤੇ ਮੈਨੂੰ ਕਹਿੰਦੇ ਠੀਕ ਹੋ ਜਾਏਗਾ, ਕੁਛ ਨਹੀਂ ਹੁੰਦਾ, ਉਰਦੂ ਬੋਲਦੇ, ਓਕੇ ਹੋ ਜਾਏਗਾ। ਲੈਪਟਾਪ ਉਹਨਾਂ ਨੇ ਅੱਗੇ ਰੱਖਿਆ ਹੁੰਦਾ, ਉਹਨਾਂ ਨੇ ਮੇਰੀਆਂ ਪੜ੍ਹੀ ਨਾ, ਮੈਂ ਪੜ੍ਹੀ ਗਿਆ ਮੈਂ, ਉਹ ਲਿਖਦੇ ਰਹੇ ਬਿਮਾਰੀ ਮੇਰਾ ਨਾਮ। ਉਹਨਾਂ ਨੇ ਮੈਨੂੰ ਬਿਠਾਇਆ, ਮੇਰੇ ਗੋਡੇ ਤੇ ਉਹਨਾਂ ਨੇ ਢੌਆਂ ਮਾਰਿਆ, ਮੇਰਾ ਟੌਂ ਲੱਤ ਏਦਾਂ ਹੋਈ, ਤੇ ਮੈਂ ਬਹਿ ਗਿਆ। ਉਹਨਾਂ ਨੇ ਕਿਹਾ 2 ਗੋਲੀਆਂ ਦਿੱਤੀਆਂ ਉਹਨਾਂ ਨੇ ਕਿਹਾ ਇਹ ਜਿਹੜੀ ਗੋਲੀ ਹੈ ਨਾ, ਇਹ ਤੂੰ 6 ਮਹੀਨੇ ਖਾਣੀ ਰੋਜ਼ ਰਾਤ ਨੂੰ। ਇਹ ਜਿਹੜੀ ਦੂਸਰੀ ਗੋਲੀ ਨਾ, ਇਹ ਤੂੰ 20 ਦਿਨ ਖਾਣੀ, 21ਵੇਂ ਦਿਨ ਨਹੀਂ ਖਾਣੀ, 20 ਦਿਨ ਤੋਂ ਬਾਅਦ ਇਹ ਛੱਡ ਦੇਣੀ। ਇਹ ਪਹਿਲੇ ਦਿਨ ਹੀ ਸ਼ੁਰੂ ਕਰ ਲੈਣੀ,
ਇਹ ਜਿਹੜੀ ਗੋਲੀ ਨਾ ਇਹਦਾ ਅਸਰ 21ਵੇਂ ਦਿਨ ਸ਼ੁਰੂ ਹੋਏਗਾ, 20 ਦਿਨ ਤੇ ਇਹਦਾ ਅਸਰ ਨਹੀਂ ਸ਼ੁਰੂ ਹੋਣਾ। ਸਾਦਾ ਹੀ ਇਹ ਨਹੀਂ ਕਿ ਗੋਲੀ ਖਾਧੀ ਤੇ ਤੂੰ ਨਹੀਂ, 20 ਦਿਨ ਇਹਦਾ ਅਸਰ ਨਹੀਂ ਹੋਣਾ, ਇਹਦਾ 21ਵੇਂ ਦਿਨ ਅਸਰ ਸ਼ੁਰੂ ਹੋਣਾ। ਇਹ ਜਿਹੜੀ ਦੂਜੀ ਆ ਇਹ ਜ਼ਰਾ ਆਰਜ਼ੀ ਟੈਪ ਆ, ਡਰੱਗਸ ਟੈਪ, ਤੇ ਇਹ ਤੂੰ ਇੱਕ ਸਵੇਰ ਤੇ ਇੱਕ ਰਾਤ ਨੂੰ ਖਾਣੀ, ਇੱਕ ਸਵੇਰ ਇੱਕ ਰਾਤ ਨੂੰ, 20 ਦਿਨ ਖਾਣੀ, 21ਵੇਂ ਦਿਨ ਇਹ ਛੱਡ ਦੇਣੀ ਹੈ, 21ਵੇਂ ਦਿਨ ਇਹ ਕੰਟੀਨਿਊ ਹੋ ਜਾਏਗੀ, 6 ਮਹੀਨੇ ਬਾਅਦ ਦੁਬਾਰਾ ਆਈ। ਦਾਨਿਸ਼ ਸਾਹਿਬ ਮੈਂ ਘਰ ਗਿਆ, ਉਹ ਜਿਹੜੀ 20 ਗੋਲੀਆਂ ਸੀ ਨਾ ਉਹ ਮੈਂ ਇੱਕ ਸਿੱਟੀ ਅੰਦਰ 20 ਤੋਂ 25 ਮਿੰਟ 15 ਤੋਂ 20 ਮਿੰਟ ਲੰਘੇ ਨੇ ਤੇ ਮੈਨੂੰ ਨੀਂਦ ਆਈ ਹੈ ਸਕੂਨ ਦੀ। ਤੇ ਮੈਂ ਸੌ ਗਿਆ ਤੇ ਸਵੇਰੇ ਉੱਠਿਆ, ਮੈਂ ਸ਼ਾਮ ਨੂੰ 6 ਵਜੇ ਸੁੱਤਾ ਤੇ ਸਵੇਰੇ ਉੱਠਿਆ 5 ਵਜੇ। ਖੁਦਾ ਦੀ ਕਸਮ ਮੈਨੂੰ ਇੰਝ ਲੱਗੇ ਮੈਂ ਹੁਣੇ ਪੈਦਾ ਹੋਇਆ, ਫਰੈਸ਼, ਤਬੀਅਤ ਇੰਨੀ ਨਾਜ਼ੁਕ, ਇੰਨੀ ਫੁੱਲਰ ਗਰਜ਼ਮ। ਤੇ ਮੈਂ ਜਿਹੜੇ ਬੱਚੇ 6 ਮਹੀਨੇ ਹੋ ਗਏ ਗਾਲਾਂ ਖਾ ਰਹੇ, ਮੈਂ ਸੁੱਤਿਆਂ ਨੂੰ ਚੁੰਮੀ ਜਾ ਰਿਹਾ, ਹਾਂ ਪਿਆਰੇ ਲੱਗ ਰਹੇ ਆ। ਹੈ ਚੇਂਜ ਉਹਨਾਂ ਨੂੰ ਜੱਫੀ ਪਾਈ ਜਾ ਰਿਹਾ, ਬੇਟੀਆਂ ਨੂੰ ਜੱਫੀ ਪਾਈ ਜਾ ਰਿਹਾ, ਚੁੰਮੀ ਜਾ ਰਿਹਾ, ਮਾਫੀ ਮੰਗੀ ਜਾ ਰਿਹਾ। ਅਜ਼ਾਨ ਹੋਈ ਜਿਹੜੀ ਅਜ਼ਾਨ ਮੈਨੂੰ ਬੁਰੀ ਲੱਗਦੀ ਸੀ ਆਵਾਜ਼, ਤੇ ਮੈਂ ਕਹਿੰਦਾ ਸਾ ਇੱਕ ਹੀ ਮਤਲਬ ਅਜ਼ਾਨ ਆ ਤੇ ਸਾਹਮਣੇ ਅਸੀਂ ਘਰ ਆ, ਮੈਂ ਬਿਮਾਰ ਆ, ਇਹ ਯਾਨੀ ਇਦਾਂ ਦਾ ਇੱਕ ਥਿੰਕਿੰਗ। ਮੈਂ ਸਿੱਧਾ ਗਿਆ, ਮੈਂ ਵਜ਼ੂ ਕੀਤਾ, ਮੈਂ ਸਜਦੇ 'ਚ ਨਮਾਜ਼, ਮੌਲਵੀ ਸਾਹਿਬ ਜਿਹੜੇ ਸੀ ਮੈਂ ਅੱਗੇ ਹੋ ਕੇ ਉਹਨਾਂ ਦਾ ਹੱਥ ਚੁੰਮਿਆ, ਮੈਂ ਕਿਹਾ ਮੈਨੂੰ ਮਾਫ ਕਰ ਦੇਣਾ। ਕੀ ਬਾਤ। ਵਾਪਸ ਆਇਆ ਤੇ ਮੈਨੂੰ ਸਮਝ ਨਾ ਲੱਗੇ ਮੈਂ ਕੀ ਕਲੀਆਂ ਨਹੀਂ, ਮੇਰਾ ਦਿਲ ਕਰੇ ਮੈਂ ਕੀ ਕਲੀਆਂ ਪਾਵਾਂ। ਤੇ ਮੈਂ ਹੁਣ ਕਹਿ ਰਿਹਾ ਯਾਰ ਜਲਦੀ ਜਲਦੀ ਟਾਈਮ ਜਿਹੜੇ ਮੇਰੇ ਯਾਰ ਦੋਸਤ ਮੈਂ ਉਹਨਾਂ ਕੋਲ ਜਾਵਾਂ, ਮੈਂ ਘਰਦਿਆਂ ਨੂੰ, ਓਏ ਭਾਈ ਜੀ ਜਦੋਂ ਮੈਂ ਠੀਕ ਸੀ ਨਾ ਉਦੋਂ ਵੀ ਠੀਕ ਹੋ ਗਿਆ ਮੈਂ। ਅੱਛਾ ਜਦੋਂ ਪਹਿਲੇ ਵੀ ਹਾਂ ਉਦੋਂ ਤੋਂ ਮੈਂ ਠੀਕ ਹੋ ਗਿਆ। ਅੱਗੇ ਨਿਕਲੇ। ਆਓ ਸਹੀ ਓਰੀਜਨਲ। ਹੁਣ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਗੋਲੀ ਸਵੇਰ ਖਾਣੀ ਇੱਕ ਰਾਤ ਨੂੰ, ਤੇ ਮੈਂ ਇੱਕ ਖਾਧੀ ਤੇ ਰਾਤ ਨੂੰ ਮੈਨੂੰ ਉਹਦੀ ਲੋੜ ਹੀ ਨਹੀਂ, ਤੇ ਮੈਂ ਇੱਕੋ ਹੀ ਖਾਧੀ ਕਿਉਂਕਿ ਉਹਨਾਂ ਨੇ ਮੈਨੂੰ ਦੱਸਤਾ ਸੀ ਕਿ ਡਰੱਗਸ ਆ। ਤੇ ਮੈਂ ਕਿਹਾ ਜਦੋਂ ਇੱਕ ਗੋਲੀ ਨਾਲ 24 ਘੰਟੇ ਲੰਘੇ ਮੇਰੇ ਤੇ ਮੈਂ ਦੂਜੀ ਕਾਹਤੋਂ ਖਾਵਾਂ। ਮੈਂ ਇੱਕੋ ਹੀ ਖਾਧੀ ਤੇ ਖਾਧੀ ਵੀ 6-7 ਦਿਨ, 20 ਦਿਨ ਨਹੀਂ ਖਾਧੀ। ਉਸ ਤੋਂ ਬਾਅਦ ਫਿਰ 6 ਮਹੀਨੇ ਜਨਾਬ ਜੀ ਮੈਂ ਦੂਜੀ ਉਦੋਂ ਫਿਰ ਮੇਰਾ ਕੌਨਫੀਡੈਂਸ ਵੀ ਓਕੇ, ਸਾਰਾ ਕੁਝ ਓਕੇ। ਉਹਨੇ ਮੈਨੂੰ ਕਿਹਾ 6 ਮਹੀਨੇ ਬਾਅਦ ਆਉਣਾ, ਤੇ ਮੈਂ 6 ਮਹੀਨੇ ਬਾਅਦ ਕਿਉਂ ਨਹੀਂ ਗਿਆ ਡਰਦਾ ਕਿ ਜੇ ਉਹਨਾਂ ਨੇ ਕਹਿਤਾ ਛੱਡ ਦੇ ਤੇ ਮੈਂ ਉਸ ਕੰਡੀਸ਼ਨ 'ਚ ਨਹੀਂ ਜਾਣਾ, ਮੈਂ ਲਾਈਫ ਟਾਈਮ ਖਾ ਲੂੰਗਾ, ਮੈਂ ਉਹ ਕੰਡੀਸ਼ਨ 'ਚ ਨਹੀਂ ਜਾਣਾ ਜੋ ਮਰਜ਼ੀ ਹੋ ਜਾਵੇ। ਮੈਂ ਮੋਟਾ ਹੁੰਨਾ, ਮੈਂ ਪਤਲਾ ਹੁੰਨਾ, ਮੈਨੂੰ ਸਾਈਡ ਇਫੈਕਟ ਹੁੰਦੇ, ਮੈਂ ਹਰ ਬਿਮਾਰੀ ਮੈਂ ਉਹ ਨਹੀਂ ਜਾਣਾ। ਮੈਂ ਉਹਨਾਂ ਕੋਲ 2 ਸਾਲ ਬਾਅਦ ਗਿਆ ਤੇ ਉਹਨਾਂ ਨੇ ਜਾਂਦਿਆਂ ਕਹਿੰਦਾ ਯਾਰ ਤੂੰ ਆਏ ਕਿਉਂ ਨਹੀਂ, ਕਿਉਂ ਖਾਈ 2 ਸਾਲ। ਤੇ ਮੇਰਾ weight 70-72 ਆ ਨਾ, ਤੇ ਮੇਰਾ weight 90 ਹੋਇਆ ਹੈ ਉਸ ਗੋਲੀ ਦੀ ਵਜ੍ਹਾ ਤੋਂ। ਇਹ weight gain ਕਰਦੀਆਂ ਨੇ। ਤੇ ਮੈਨੂੰ ਕਹਿੰਦੇ ਕਿਉਂ ਤੁਮ ਨਹੀਂ ਆਏ। मैं कहा जी मैं इस तो डरते। कहते यार मैंने तुम्हें कुछ और बताना ही था। ਹੁਣ ਕਹਿੰਦੇ ਤੂੰ ਇਹਨਾਂ ਨੂੰ ਅੱਧੀ ਕਰ, ਇੱਕ ਦਿਨ ਛੱਡ ਕੇ ਇੱਕ ਦਿਨ ਕਰ, ਇਦਾਂ ਕਰ ਇਦਾਂ ਕਰ। ਉਹ ਮੈਂ ਕੀਤੀ ਤੇ ਅੱਧਾ ਮੈਂ ਅੱਧੀ ਕਰਾਂ ਨਾ ਤੇ ਮੈਨੂੰ ਦਿਮਾਗ ਥੋੜਾ ਨਾ ਇੰਝ ਲੱਗੇ ਕਿ ਜਿਵੇਂ ਕੁਛ ਨਾ ਫਰਕ ਪੈ ਰਿਹਾ, ਯਾਨੀ ਨਹੀਂ ਮੈਨੂੰ ਸਹੀ ਹੋ ਰਿਹਾ, ਮੈਂ ਫੇਰ ਸ਼ੁਰੂ ਕਰ ਲਵਾਂ। ਫਿਰ ਉਧਰੋਂ 3 ਸਾਲ ਖਾਧੀ ਜਿਹੜੀ 6 ਮਹੀਨੇ ਖਾਈ ਦੀ ਸੀ। 3 ਸਾਲ ਬਾਅਦ ਫਿਰ ਮੈਂ ਗੋਲੀ ਚੇਂਜ ਕਰਾਈ ਹੋਰ ਕਿਸੇ ਡਾਕਟਰ ਕੋਲ, ਥੋੜੀ ਲੋ ਕੈਪੈਸਿਟੀ ਦੀ। ਫਿਰ ਮੈਂ ਉਹ 2-3 ਸਾਲ ਖਾਧੀ। ਫਿਰ ਮੈਂ 6 ਮਹੀਨੇ ਪਹਿਲੇ ਦੁਬਈ ਬੈਠੇ, ਮੈਂ ਕਿਹਾ ਜੋ ਹੋਏਗਾ ਦੇਖੀ ਜਾਏਗਾ, ਇੱਕ ਵਾਰੀ ਫਿਰ ਰਿਸਕ ਲੈਣੇ। ਜੀ ਤੁਸੀਂ ਦੱਸਿਆ ਗੋਲੀ ਨਹੀਂ ਖਾਣੀ। ਹਾਂ, ਉਹਦੇ ਨਾਲ ਸਾਈਡ ਇਫੈਕਟ ਪਤਾ ਕੀ ਹੋਣ ਲੱਗ ਪਿਆ ਸੀ। ਉਹਦੇ ਨਾਲ ਹੋਣ ਲੱਗ ਪਿਆ ਸੀ ਮੈਂ ਤੈਨੂੰ ਫੁੱਲ ਤਿਆਰ ਹਾਂ, ਦਾਨਿਸ਼ ਕੱਪੜੇ ਪਾ, ਆਪਾਂ ਫਲਾਂ ਬੀਚ ਤੇ ਜਾ ਰਹੇ ਹਾਂ ਸ਼ੋਅ ਕਰਨ, ਕੱਪੜੇ ਪਾ, ਜਲਦੀ ਕਰ, ਤਿਆਰ ਹੋ, ਕਿੱਥੇ ਆ ਤੂੰ ਵੀ ਆ, ਨੋਨੀ ਕਿੱਥੇ ਆ ਛੇਤੀ ਕਰ। ਇਹ ਤੁਸੀਂ ਇਕੱਠੇ ਹੋਏ ਆ ਸਾਰੇ ਤੇ ਮੈਂ ਆਇਆ ਵਾਂ। ਤੇ ਹੁਣ ਪੌਣੇ ਘੰਟੇ ਬਾਅਦ ਮੈਂ ਆਇਆ ਤੇ ਮੈਂ ਤੁਸੀਂ ਸਾਰੇ ਬੈਠੇ ਹਾਂਜੀ। ਉਹ ਰਹਿਣ ਦਿੰਦਾ ਯਾਰ, ਏਦਾਂ ਹੋਣ ਲੱਗ ਗਿਆ। ਉਹ ਗਵਾਹ ਵਾ ਇਸ ਚੀਜ਼ ਦਾ, ਮੈਂ ਆਪ ਤਿਆਰ ਕਰ ਰਿਹਾ। ਤਾਜੀ 41 ਦੇ ਸ਼ੋਅ ਐਂ ਲੱਗੇ ਹੁੰਦੇ ਸੀ ਕਿ ਕੈਮਰੇ ਲੱਗੇ ਤੇ ਉਸਤਾਦ ਜੀ ਨਹੀਂ ਉਹ ਮੈਂ 6-7 ਮਹੀਨੇ ਪਹਿਲੇ ਦੀ ਗੱਲ ਕਰ ਰਿਹਾ, ਜਦੋਂ ਸਲਮਾਨ ਵੀ ਉੱਥੇ ਸੀ, ਕਿ ਫੋਨ ਕਰਤਾ ਸਵੇਰੇ ਨਿਕਲਦੇ 8 ਵਜੇ ਤੇ ਸਵੇਰੇ ਨੱਠੀ ਖਤਮ। ਉਹ ਮੈਂ ਬੈਠੇ ਸੋਚਿਆ ਯਾਰ ਇਦਾਂ ਦੇ ਸਾਰੇ ਮੈਨੂੰ ਸਮਝਣ ਲੱਗ ਪਏ, ਯਾਨੀ ਇਹਨਾਂ ਨੂੰ ਤਾਂ ਪਤਾ ਨਹੀਂ ਮੇਰੇ ਨਾਲ ਚੱਲਣ ਕਿਹਦੀ ਹੈ। ਇਹਨਾਂ ਨੇ ਤੇ ਮੈਨੂੰ ਮੇਰੀ ਇੱਕ ਜ਼ਾਤ ਤੇ ਸਮਝਣਾ ਕਿ ਬੰਦਾ ਹੀ ਇਦਾਂ ਦਾ ਵਾ, ਤੇ ਮੈਂ ਤੇ ਇਦਾਂ ਦਾ ਹੈ ਨਹੀਂ, ਮੈਂ ਤਾਂ ਪਹਿਲੇ ਖਲੋਤਾ ਹੁੰਨਾ ਜਾ ਕੇ। ਤੇ ਇਹ ਗੋਲੀ ਦਾ ਨਾ ਸਾਈਡ ਇਫੈਕਟ ਹੋ ਰਿਹਾ, ਚਾਹੇ ਮੈਂ ਉਸ ਕੰਡੀਸ਼ਨ 'ਚ ਨਹੀਂ ਹੈਗਾ, ਲੇਕਿਨ ਇਹ ਤਾਂ ਮੇਰੀ ਲਾਈਫ ਡਿਸਟਰਬ ਕਰ ਰਹੀ। ਉਸਤਾਦ ਜੀ ਮੈਂ ਇੰਝ ਗੋਲੀ ਬੁਝਾਈ ਹੈ ਬਸ, ਗੋਲੀ ਬੁਝਾਈ। ਹਾਂ, ਉਸ ਤੋਂ ਬਾਅਦ ਹੁਣ ਉਹ ਗੋਲੀ ਆ ਜਿਹੜੀ ਇੱਕ ਦਿਨ ਮੈਂ ਨਹੀਂ ਸੀ ਖਾਂਦਾ ਤੇ ਟੱਕਰਾਂ ਮਾਰਦਾ ਸੀ ਕਿ ਮੈਂ ਗੋਲੀ ਖਾਣੀ ਹੈ, ਤੇ ਮੈਂ ਛੱਡਤੀ ਹੈ। ਤੇ 3 ਦਿਨ ਬਾਅਦ ਮੈਂ ਪਾਕਿਸਤਾਨ ਆ ਗਿਆ।
ਇੱਥੇ ਆ ਕੇ ਤੁਸੀਂ ਦੱਸਿਆ ਜਿਹੜਾ ਉਹਨੇ ਮੈਨੂੰ ਯਾਰ ਜਿਵੇਂ ਛੱਤਾਂ ਨਾਲ ਨਹੀਂ ਮਾਰਦਾ ਬੰਦਾ ਕੋ ਚੁੱਕ ਚੁੱਕ, ਇੰਜ ਉਹਨੇ ਮੈਨੂੰ ਮਾਰਿਆ ਮੈਂਟਲੀ ਤੌਰ ਤੇ। ਤੁਸੀਂ ਗੋਲੀ ਕੋਲ ਤੇ ਗੋਲੀਆਂ ਦੇ ਮੈਂ ਉੱਥੋਂ ਪੱਤੇ ਲਿਆਂਦੇ, ਪੱਤਾ ਲਿਆਂਦਾ, ਉਹ ਗੋਲੀਆਂ ਦਾ ਪੱਤਾ ਲਿਆਂਦਾ, ਪੱਤਾ ਲਿਆ ਕੇ ਮੈਂ ਨਾਲ ਰੱਖ ਲਿਆ ਟੇਬਲ ਤੇ। ਰਾਤ ਸਾਰੀ ਮੈਂ ਹੁਣ ਲੜ ਰਿਹਾ ਉਹਦੇ ਨਾਲ, ਐਂ ਕਰ ਰਿਹਾ ਦਿਮਾਗ ਸੋਚਾਂ, ਤੇ ਆ ਗੋਲੀ ਪਈ ਨਾਲ ਪਾਣੀ ਪਿਆ, ਤੇ ਮੈਂ ਕਿਹਾ ਨਹੀਂ ਖਾਣੀ, ਜ਼ਿੱਦ ਲਾਈ ਗੋਲੀ ਨਾਲ ਨਹੀਂ ਖਾਣੀ। ਹਫਤਾ 15 ਦਿਨ ਤੇ ਇੰਜ ਦੇ ਮੈਂ ਕੱਢੇ, ਤੇ ਟੀਟਮ ਵੀ ਮੈਂ ਕੀਤਾ ਵਾ। ਹਾਂਜੀ ਤੇ ਟੀਟਮ ਮੈਂ ਇਦਾਂ ਕੀਤਾ ਵਾ ਕਿ ਪਤਾ ਨਹੀਂ ਮੈਂ ਕਿਸੇ ਨੂੰ ਲੱਗਣ ਦਿੱਤਾ, ਲੇਕਿਨ ਇੰਜ ਸੀ ਕਿ ਤੂੰ ਗੱਲ ਕੀਤੀ ਨਾ ਤੇ ਮੈਂ ਇੱਧਰ ਦੇਖ ਰਿਹਾ ਮੇਰੇ ਤੇ, ਲੇਕਿਨ ਮੈਂ ਪੂਰਾ ਐਕਟਿਵ ਬੈਠਾ ਤੇ ਮੈਂ ਆਲ ਫੋਲ ਹਾਂ। ਇਹ ਟਾਈਪ ਦਾ ਕੀਤਾ ਮੈਂ। 15-20 ਦਿਨ ਲੰਘੇ ਨੇ ਤੇ ਫਿਰ ਕੁਝ ਥੋੜਾ ਜਿਹਾ ਨਾ ਬੈਲੈਂਸ ਹੋਇਆ। ਫਿਰ ਇੰਜ ਉਹ ਲੇਅਰ ਜੀ ਮੇਰੇ ਬਣਨ ਲੱਗ ਪਈ। ਉਹ ਤੇ 3 ਮਹੀਨੇ ਬਣਦੀ ਰਹੀ ਨਾ। ਲੇਅਰ ਕੀ ਬਣਦੀ ਹੈ ਕਿ ਨੋਨੀ ਤੂੰ ਹਿਸਾਬ ਲਾ, ਤੇਰੇ ਨਾਲ ਇਦਾਂ ਹੋਵੇ ਤੇ ਤੂੰ ਇੰਜ ਵੇਖ ਰਿਹਾ, ਇੰਜ ਮੈਂ ਵੇਖਿਆ ਤੇ ਦਾਨਿਸ਼ ਨਜ਼ਰ ਆਇਆ ਫੌਰਨ। ਇੱਕ ਮਿਸਾਲ ਤੂੰ ਉਧਰ ਵੇਖ, ਹੁਣ ਜਦੋਂ ਮੈਂ ਹਾਲੇ ਉਧਰ ਹੀ ਵੇਖਦੇ ਰਹਿਣਾ, ਤੂੰ ਮੇਰੇ ਹੱਥ 'ਚ ਕੀ ਆ ਫੌਰਨ ਦੱਸਣਾ, ਤੂੰ ਕੀ ਇੱਧਰ ਦੇਖ। ਸੋਟੀ ਇਹ ਤੂੰ ਕਿਹੜੀ ਛੇਤੀ ਕਿਹਾ। ਮੇਰਾ ਨਾ ਮਾਈਕਰੋ ਸੈਕਿੰਡ ਦਾ ਫਰਕ ਪੈ ਗਿਆ ਸੀ। ਮੈਂ ਜੇ ਦੇਖਦਾ ਸੀ ਨਾ ਤੇ ਜਿਹੜੀ ਸੋਚ ਆ ਉਧਰ ਹੀ ਰਹਿੰਦੀ ਸੀ, ਉਹ ਇੰਜ ਸਲੋ ਮਗਰ ਆਉਂਦੀ ਸੀ ਤੇ ਮੈਨੂੰ ਪਤਾ ਲੱਗਦਾ ਸੀ ਆ ਨੋਨੀ ਹੈ। ਲੇਅਰ ਨਹੀਂ ਬਣਦੀ, ਲੇਅਰ ਕੋਈ ਚੀਜ਼ ਇੰਜ ਜਾਂਦੀ ਹੈ। ਹਾਂਜੀ ਇੰਜ ਯਾਨੀ ਨਜ਼ਰ ਦੇਖਣਾ, ਹੁਣ ਅੱਖ ਨੇ ਦੇਖਣਾ ਵਾ ਤੇ ਦਿਮਾਗ ਨੇ ਦੱਸਣਾ ਵਾ ਕਿ ਆ ਨੋਨੀ ਆ। ਕੀ ਚੀਜ਼ ਆ ਹੁਣ ਮੈਂ ਇੰਜ ਕਰਕੇ ਤੂੰ ਇਥੋਂ ਚੇਂਜ ਹੋ ਜਾ, ਬੰਦਾ ਹੋਰ ਬਾਦੇ ਮੈਂ ਇੰਜ ਕਰੂੰਗਾ, ਮੈਨੂੰ ਤਾਂ ਨਹੀਂ ਪਤਾ ਕੌਣ। ਮੈਂ ਇੰਜ ਕਰਨਾ ਵਾ, ਨਜ਼ਰ ਉਹ ਡਿਵਾਈਸ ਆ ਕਿ ਇਹਨੇ ਕਹਿਣਾ ਦੇਖ ਵਿਊ, ਨਜ਼ਰ ਨੇ ਵਿਊ ਦੇਣਾ, ਦਿਮਾਗ ਨੇ ਦੱਸਣਾ ਨੋਨੀ ਆ। ਤੇ ਜੇ ਦਿਮਾਗ ਖਰਾਬ ਹੋ ਗਿਆ, ਪਛਾਣਨ ਕਈ ਬੰਦੇ ਨਹੀਂ ਪਛਾਣਦੇ, ਮੈਂ ਦੇਖ ਨੋਨੀ ਨਹੀਂ ਰਿਹਾ, ਮੈਂ ਕਹਿੰਦਾ ਮਿੱਠਾ ਵਾ, ਉਹਦਾ ਮਤਲਬ ਇਹ ਹੈ ਕਿ ਇਹ ਸਿਸਟਮ ਖਰਾਬ ਹੋ ਗਿਆ, ਨਜ਼ਰ ਠੀਕ ਆ। ਨਜ਼ਰ ਠੀਕ ਹੈ, ਪਿੱਛੇ ਨਜ਼ਰ ਜੋ ਦਿਖਾ ਰਹੀ ਆ ਇਹ ਉਹਨੂੰ ਦੱਸ ਨਹੀਂ ਰਿਹਾ। ਸਮਝ ਆ ਰਹੀ। ਹੁਣ ਮੈਂ ਤੈਨੂੰ ਕਹਿਣਾ ਮੇਰਾ ਕੀ ਹੁੰਦਾ ਸੀ, ਮੈਂ ਇੰਜ ਦੇਖ ਰਿਹਾ ਨਾ ਤੇ ਨਵੀਂ ਚੀਜ਼ ਵੱਲ ਵੇਖਣਾ, ਯਾਨੀ ਇਹ ਤਾਂ ਪਹਿਲਾਂ ਹੀ ਪਤਾ ਨਾ ਨੋਨੀ ਹੈ। ਯਾਨੀ ਤੂੰ ਮੈਨੂੰ ਕਿਹਾ ਉਸਤਾਦ ਜੀ ਉੱਧਰ ਦੇਖੋ ਕੀ ਹੁੰਦੇ ਆ ਜੀ, ਮੈਨੂੰ ਨਹੀਂ ਪਤਾ, ਮੈਂ ਇੰਜ ਦੇਖਣਾ ਵਾ, ਨਜ਼ਰ ਉੱਥੇ ਟਿਕ ਗਈ ਆ ਤੇ ਜਿਹੜੀ ਇਹ ਸੋਚ ਨਾ ਜਿਹਨੇ ਦੱਸਣਾ ਕੀ ਹੋ ਰਿਹਾ, ਉਹ ਇੰਜ ਲੇਅਰ ਬਾਅਦ ਚ ਆ ਰਹੀ ਹੈ ਤੇ ਫਿਰ ਮੈਨੂੰ ਪਤਾ ਲੱਗ ਰਿਹਾ ਅੱਛਾ ਹੋ ਰਿਹਾ। ਤੇ ਮੈਂ ਸਾਰੀ ਦਿਹਾੜੀ ਕੀ ਕਰ ਦੇਣਾ, ਹਾਂਜੀ ਇੰਜ ਕਰਦੇ ਰਹਿਣਾ ਕਿ ਇਹਨੂੰ ਮੈਂ ਸਿੰਕ ਕਰਾਂ, ਯਾਨੀ ਮੈਂਟਲੀ ਨਾ ਮੈਂ ਉਹਨੂੰ ਸਿੰਕ ਕਰਨ, ਸਿੰਕ ਆਊਟ ਹੋ ਗਿਆ, ਨਜ਼ਰ ਤੇ ਸੋਚ ਸਿੰਕ ਆਊਟ ਹੋ ਗਈ। ਉਹ ਮੇਰੀ 3 ਮਹੀਨੇ ਰਹੀ ਹੈ। ਹੁਣ ਅੱਲਾ ਦਾ ਸ਼ੁਕਰ, ਹੁਣ ਮੈਂ ਉਹ ਗੋਲੀ ਵੀ ਛੱਡਤੀ, ਸਾਰਾ ਕੁਝ ਪਤਾ ਹਾਲੇ ਵੀ ਅੰਦਰ ਪਿਆ, ਤੇ 7 ਤੋਂ 8 ਮਹੀਨੇ ਹੋ ਗਏ ਨੇ ਛੱਡ ਦਿੱਤੀ। ਤੇ ਡਾਕਟਰ ਕਹਿੰਦੇ ਨੇ ਇਹ ਦਵਾਈ ਕਦੀ ਵੀ ਤੁਸੀਂ ਇੱਕਦਮ ਨਹੀਂ ਛੱਡਣੀ, ਤੇ ਮੈਂ ਇੱਕਦਮ ਛੱਡਤੀ। ਮੈਂ ਕਿਹਾ ਸਲੋ ਨਹੀਂ, ਮੇਰੇ ਕੋਲ ਛੁੱਟਣੀ ਨਹੀਂ। ਕੋਈ ਨੁਕਸਾਨ ਨਹੀਂ ਹੋਇਆ, ਨਹੀਂ ਨਹੀਂ ਸਰ ਜੀ, ਤੁਸੀਂ ਸਾਡੀਆਂ ਤੇ ਗੋਲੀਆਂ ਜ਼ਬਤ ਕਰ ਲਈਆਂ ਨਾ। ਸਾਹ ਜੀ ਮਾਜ਼ਰਤ ਨਾ, ਉਹ ਜਿਹੜਾ ਉਹ ਗੋਡੇ ਤੇ ਥੋੜੀ ਮਾਰ ਕੇ ਨਿਜ਼ਾਮ ਚੈੱਕ ਕਰਦੇ, ਉਹ ਕੀ ਚੱਕਰ? ਡਾਕਟਰ ਹਾਂਜੀ ਉਹਨਾਂ ਦਾ ਕੋਈ ਹਿਸਾਬ ਹੋਊਗਾ, ਤੁਹਾਡਾ ਉਹ ਸੈਂਸ ਇੱਥੇ ਕਰਕੇ ਨਾ ਕਿਤੇ ਥੋੜੀ ਜੀ ਮਾਰਦੇ ਉਹ ਰਬੜ ਜੀ ਦੀ, ਤੁਹਾਡੀ ਲੱਤ ਆਪੇ ਇੰਜ ਤਾਂ ਜਾਂਦੀ, ਉੱਥੇ ਕੋਈ ਹਿਸਾਬ ਲਾਉਂਦੇ ਹੋ। ਉੱਥੋਂ ਸਾਜੀ ਉਹ ਇਹ ਹਿਸਾਬ ਲਾਉਂਦੇ ਕਿ ਇਹ ਕਮਜ਼ੋਰੀ ਤੇ ਨਹੀਂ, ਇਹਨੂੰ ਅਸਰਅੰਦਾਜ਼ ਹੋਊਗੀ। ਨਹੀਂ ਮੈਨੂੰ ਉਹਨਾਂ ਨੇ ਕਿਹਾ ਸੀ, ਮੈਨੂੰ ਜਿਹੜਾ ਹੁਣ ਜਿਹੜੀ ਡਾਕਟਰ ਸਾਹਿਬ ਨੇ ਮੈਨੂੰ ਗੱਲਾਂ ਕਹੀਆਂ, ਮੈਂ ਨੰਬਰ ਉਹਦਾ ਚਲਾ ਦਿੰਦਾ, ਕਿਸੇ ਬੰਦੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਜ਼ਰ ਆਵੇ, ਮੈਂ ਅੱਗੇ ਵੀ ਕਈ ਵਾਰੀ ਕਿਹਾ, ਆਪਣੇ ਵਾਲਦ ਸਾਹਿਬ 'ਚ ਸਿੰਪਟਮਸ ਐਸੇ ਲੱਗਣ ਕਿ ਯਾਰ ਅੱਜ ਤੋਂ 2-3-4-5 ਸਾਲ ਪਹਿਲੇ ਅੱਬੂ ਹੱਸਦੇ ਖੇਡਦੇ ਸੀ, ਹੁਣ ਅੱਬੂ ਹਰ ਗੱਲ ਤੇ ਖਿਜਣ ਲੱਗ ਪਏ ਨੇ, ਹੁਣ ਅੱਬੂ ਗੁੱਸਾ ਕਰਨ ਲੱਗ ਪਏ ਨੇ, ਤੇ ਔਲਾਦ ਪਰੇ ਹੋਈ ਜਾਂਦੀ ਬਾਪ ਤੋਂ। ਇਹ 100% ਇਦਾਂ ਦੀ ਪ੍ਰੋਬਲਮ ਹੁੰਦੀ ਹੈ। ਮੇਰੇ ਵਾਲਦ ਸਾਹਿਬ ਨਾਲ ਇਦਾਂ ਹੋਇਆ, ਉਹ ਡੈਕ ਤੋੜਨ ਵਾਲੀ ਗੱਲ ਜਿਹੜੀ ਉਹ ਐਵੇਂ ਤੋੜਤਾ ਉਹਨਾਂ ਨੇ, ਇੰਨਾ ਮੇਰੇ ਨਾਲ ਪਿਆਰ ਕਰਦੇ ਸੀ। ਕਿਹੜਾ ਪਿਓ ਕਹਿੰਦਾ ਮੇਰਾ ਪੁੱਤਰ ਇੰਨਾ ਖੁਸ਼ ਹੈ ਚੀਜ਼ ਤੋਂ ਤੇ ਮੈਂ ਇਹਦੀ ਚੀਜ਼ ਤੋੜ ਦੇਵਾਂ। ਉਹ ਸਿਰਫ ਇਹ ਸੀ ਕਿ ਉਹਦੀ ਬੇਸ ਇਦਾਂ ਦੀ ਸੀ ਕਿ ਮੈਂ ਉਹਨਾਂ ਨੂੰ ਆਵਾਜ਼ ਨਹੀਂ ਸੀ ਚੁੱਕ ਕੇ ਮਾਰਿਆ ਉਹਨਾਂ ਨੇ, ਪਾੜ। ਉਸਤਾਦ ਜੀ ਮੇਰੇ ਚ ਚਿੜਚਿੜਾਪਨ ਬੜੀ ਆਂਡੇ ਆ ਡੇਲੀ। ਤੇ ਅਸੀਂ ਇਹ ਸਮਝਦੇ ਸਾਂ ਕਿ ਸਾਨੂੰ ਪਿਓ ਨਹੀਂ ਕਰਦਾ, ਪਿਆਰ ਨਹੀਂ ਕਰਦਾ, ਨਫ਼ਰਤ ਆ ਸਾਡੇ ਨਾਲ, ਸਾਡਾ ਪਿਓ ਹੀ ਨਹੀਂ, ਫਲਾਂਟ ਹੀ। ਇੱਕ ਮਿਸਾਲ ਆ, ਤੁਹਾਨੂੰ ਵੀ ਇਦਾਂ ਲੱਗੇ ਬਿਲਕੁਲ ਇਗਨੋਰ ਨਹੀਂ ਕਰਨਾ, ਉਹਨਾਂ ਨੂੰ ਲੈ ਕੇ ਜਾਓ, ਕਿਉਂਕਿ ਐਸੀ ਬਿਮਾਰੀ ਹੈ ਦਾਨਾ ਸਾਹਿਬ, ਇਹਦੀ ਅਵੇਅਰਨੈਸ ਨਹੀਂ, ਖਾਸ ਤੌਰ ਤੇ ਮਿਡਲ ਤਬਕੇ 'ਚ ਇਹਦੀ ਅਵੇਅਰਨੈਸ ਹੀ ਨਹੀਂ ਗੀ। 80% ਲੋਕ ਤੇ ਬਾਬਿਆਂ ਕੋ ਦੌੜਦੇ ਆ। ਚਲੋ ਯਾਰ ਓਕੇ, ਬਾਕੀ ਅਗਲੇ ਪ੍ਰੋਗਰਾਮ 'ਚ ਇਹੀ ਗੱਲ ਕਰਾਂਗੇ।